ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ। ਦਾਵਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਮਨਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आया प्रोग्राम सचो सच विच बहुत मेहरबानी। जी डॉक्टर साहब आज 14 मार्च 2022 पहली चेत नानकशाही संमत 554 का दिन है। डॉक्टर साहब प्रोग्राम शुरू करने तो पहला ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਿਆਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫੈਮ ਕੇਬਲ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੇ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਅੱਜ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਇਸ ਵੀਕ ਦਾ ਆਪਾਂ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਅਸੀਂ ਆਸ ਕਰਦੇ ਹਾਂ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਵਿਊਅਰਸ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਔਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਵੀਕਐਂਡ ਦੇ ਹਵਾਲੇ ਨਾਲ ਗੱਲਬਾਤ ਕਰਾਂਗੇ ਔਰ ਪਰ ਵੀਕਐਂਡ ਦੇ ਹਵਾਲੇ ਤੋਂ ਗੱਲਬਾਤ ਕਰਨ ਤੋਂ ਪਹਿਲਾਂ ਅਸੀਂ ਜਿਸ ਤਰ੍ਹਾਂ ਕਿ ਹਮੇਸ਼ਾ ਇਹ ਤੁਹਾਨੂੰ ਦੱਸਦੇ ਹਾਂ ਕਿ ਜਿਹੜੇ ਪ੍ਰੋਗਰਾਮ ਸੱਚੋ ਸੱਚ ਨੂੰ ਕੋਈ ਨਾ ਕੋਈ ਸਪਾਂਸਰ ਕਰਦਾ ਹੈ ਉਹਨਾਂ ਬਾਰੇ ਆਪਾਂ ਤੁਹਾਨੂੰ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਅਟਲਾਂਟਾ ਤੋਂ ਸਰਦਾਰ ਕੁਲਦੀਪ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਆਜ਼ਾਦ ਪੰਥਕ ਮੀਡੀਆ ਦੀ ਜਿਹੜੀ ਅਹਿਮੀਅਤ ਤੇ ਜ਼ੋਰ ਦਿੱਤਾ ਹੈ ਕਿ ਸਾਡਾ ਪੱਖ ਦੁਨੀਆ ਸਾਹਮਣੇ ਰੱਖਣ ਲਈ ਅਤੇ ਸਿੱਖਾਂ ਖਿਲਾਫ ਝੂਠੇ ਪ੍ਰੋਪੇਗੈਂਡੇ ਦਾ ਜਵਾਬ ਦੇਣ ਲਈ ਸਾਨੂੰ ਸਾਡੀਆਂ ਆਜ਼ਾਦ ਮੀਡੀਆ ਆਰਗੇਨਾਈਜੇਸ਼ਨ ਦੀ ਸਖਤ ਲੋੜ ਹੈ ਔਰ ਨੌਜਵਾਨ ਪੀੜ੍ਹੀ ਨੂੰ ਪੰਥਕ ਰਾਹ ਤੇ ਤੋਰਨ ਲਈ ਵੀ ਮੀਡੀਆ ਦੀ ਜਿਹੜੀ ਅਹਿਮ ਭੂਮਿਕਾ ਹੈ। ਸੋ ਅੱਜ ਦੀ ਜਨਰੇਸ਼ਨ ਨੂੰ ਇਸ ਪਾਸੇ ਤੋਰਨ ਲਈ ਸਾਨੂੰ ਹੋਰ ਉਪਰਾਲੇ ਕਰਨ ਦੀ ਲੋੜ ਹੈ ਔਰ ਦਰਸ਼ਕਾਂ ਤੱਕ ਬੇਨਤੀ ਹੈ ਕਿ ਆਜ਼ਾਦ ਮੀਡੀਆ ਅਤੇ ਨੌਜਵਾਨ ਪੀੜ੍ਹੀ ਨੂੰ ਸਿੱਖੀ ਨਾਲ ਜੋੜਨ ਵਾਲੇ ਉਪਰਾਲਿਆਂ ਦੀ ਸਾਨੂੰ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹੈ ਔਰ ਫਾਈਨੈਂਸ਼ੀਅਲ ਰਿਸੋਰਸਸ ਤੋਂ ਬਿਨਾਂ ਕੋਈ ਵੀ ਕੰਮ ਨਹੀਂ ਹੁੰਦਾ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਕੁਲਦੀਪ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਜਿਸ ਤਰ੍ਹਾਂ ਕਿ ਅੱਜ ਪਹਿਲੀ ਚੇਤ ਨਾਨਕਸ਼ਾਹੀ ਸੰਮਤ ਜਿਹੜਾ ਹੈਗਾ 554 ਦੀ ਜਿਹੜੀ ਸ਼ੁਰੂਆਤ ਹੈ ਔਰ ਅਸੀਂ ਆਪਣੇ ਦਰਸ਼ਕਾਂ ਨੂੰ ਇਸ ਸਿੱਖ ਨਵੇਂ ਵਰੇ ਦੀ ਜਿਹੜੀ ਹੈ ਲੱਖ ਲੱਖ ਮੁਬਾਰਕਬਾਦ ਪੇਸ਼ ਕਰਦੇ ਹਾਂ ਔਰ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਇਹ ਜਿਹੜਾ ਨਵਾਂ ਵਰਾ ਹੈ ਉਹ ਕੁੱਲ ਦੁਨੀਆ ਲਈ ਅਮਨ ਦਾ ਪੈਗਾਮ ਲੈ ਕੇ ਆਵੇ ਔਰ ਸਿੱਖ ਕੌਮ ਇਸ ਵਰੇ ਅੰਦਰ ਆਪਣੇ ਕੌਮੀ ਘਰ ਖਾਲਿਸਤਾਨ ਦੇ ਸੰਕਲਪ ਨੂੰ ਹਾਸਲ ਕਰ ਸਕੇ। ਸੋ ਹੈਰਾਨੀਜਨਕ ਗੱਲ ਇਹ ਹੈ ਕਿ ਮੋਦੀ ਵੱਲੋਂ ਵੀ ਇਸ ਸਿੱਖ ਨਵੇਂ ਵਰੇ ਤੇ ਮੁਬਾਰਕਬਾਦ ਦਿੱਤੀ ਗਈ ਜਦੋਂ ਕਿ ਹਕੀਕਤ ਵਿੱਚ RSS ਸਿੱਖ ਧਰਮ ਦੀ ਵੱਖਰੀ ਹੋਣ ਨੂੰ ਮੰਨਦਾ ਹੀ ਨਹੀਂ ਹੈ ਅਤੇ ਸਿੱਖਾਂ ਨੂੰ ਹਿੰਦੂ ਧਰਮ ਦਾ ਇੱਕ ਹਿੱਸਾ ਦੱਸਦਾ ਹੈ। ਸੋ ਮੋਦੀ ਦੀ ਇਸ ਮੁਬਾਰਕ ਦੇ ਕੀ ਮਾਇਨੇ ਨੇ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਮਾਫੀ ਚਾਹੁੰਦੇ ਹਾਂ ਆਪਣੇ ਵਿਊਅਰਸ ਤੋਂ ਕਿ ਅਸੀਂ ਵੀਕਐਂਡ ਦੇ ਉੱਤੇ ਖਾਸ ਤੌਰ ਤੇ ਕਿਉਂਕਿ ਫਰਾਈਡੇ ਸਾਨੂੰ ਐਮਰਜੈਂਸੀ ਜਾਣਾ ਪਿਆ ਹਿਊਸਟਨ, ਮੈਂ ਜ਼ਿਕਰ ਕਰਾਂਗਾ, ਸੋ ਉਹ ਪ੍ਰੋਗਰਾਮ ਅਸੀਂ ਨਹੀਂ ਕਰ ਸਕੇ। ਜੀ ਥਰਸਡੇ ਦਾ ਪ੍ਰੋਗਰਾਮ ਜਿਹਦੇ 'ਚ ਕਿ ਅਸੀਂ ਪੰਜਾਬ ਦੀਆਂ ਇਲੈਕਸ਼ਨਸ ਉਸ ਦੇ ਨਤੀਜੇ ਔਰ ਉਸ ਦੇ ਦੂਰਗਾਮੀ ਪ੍ਰਭਾਵ ਔਰ ਖਾਸ ਤੌਰ ਤੇ ਉਹ ਸਾਡੇ ਕੌਜ਼ ਨਾਲ ਕਿਵੇਂ ਜਿਹੜਾ ਜੁੜਦੇ ਨੇ ਨੈਗੇਟਿਵਲੀ ਉਸ ਦਾ ਵੀ ਅਸੀਂ ਜਿਹੜਾ ਡਿਸਕਸ ਕੀਤਾ ਸੀ। ਅਮਰਵੀਰ ਸਿੰਘ ਹੋਰਾਂ ਨੇ ਉਸ ਦੇ ਉੱਤੇ ਨਾਲ ਮੇਰਾ ਸਾਥ ਦਿੱਤਾ ਸੀ ਔਰ ਉਸ ਨੂੰ ਸਾਡੇ ਦਰਸ਼ਕਾਂ ਵੱਲੋਂ ਕਾਫੀ ਸਰਾਹਿਆ ਗਿਆ ਕਿਉਂਕਿ ਸਾਡਾ ਜਿਹੜਾ ਇੱਕ ਤਹਿਜ਼ੀਬ ਦਾ ਹਿੱਸਾ ਹੈ ਕਿ ਜਦੋਂ ਅਸੀਂ ਬੱਲੇ ਬੱਲੇ ਵੱਲ ਹੁੰਦੇ ਹਾਂ ਤੇ ਫਿਰ ਬੱਲੇ ਬੱਲੇ ਹੈ ਤੇ ਜਦੋਂ ਫਿਰ ਅਦਰਵਾਈਜ਼ ਨਹੀਂ ਹੁੰਦਾ ਫਿਰ ਥੱਲੇ ਥੱਲੇ ਹੈ। ਸੋ ਬੱਲੇ ਔਰ ਥੱਲੇ ਦੇ ਵਿਚਕਾਰ ਕੋਈ ਚੀਜ਼ ਨਹੀਂ ਹੈ। ਸੋ ਇਹੀ ਕਾਰਨ ਹੈ ਕਿ ਇੱਕ ਪਾਸੇ
ਆਮ ਆਦਮੀ ਪਾਰਟੀ ਦੀ ਜਿੱਤ ਨੂੰ ਲੈ ਕੇ ਬੱਲੇ ਬੱਲਿਆਂ ਦੇ ਵਾਲਿਆਂ ਦੀ ਭੀੜ ਹੈ ਜੀ ਤੇ ਇੱਕ ਉਹ ਨੇ ਜਿਹੜੇ ਮਾਯੂਸੀ ਦੇ ਵਿੱਚ ਸਿਰਫ ਥੱਲੇ ਥੱਲੇ ਕਰ ਰਹੇ ਸੀ। ਸੋ ਅਸੀਂ ਇੱਕ ਬੈਲੈਂਸਡ ਅਕਾਊਂਟ ਦੇਣ ਦੀ ਕੋਸ਼ਿਸ਼ ਕੀਤੀ ਜਿਸ ਨੂੰ ਵਿਊਅਰਸ ਵੱਲੋਂ ਸਰਾਇਆ ਗਿਆ। ਨਾਈਸ। ਔਰ ਹਿਊਸਟਨ, ਜਦੋਂ ਅਸੀਂ ਹਿਊਸਟਨ ਦੇ ਵਿੱਚ ਜਿੱਥੇ ਸਾਡਾ ਪਿਛਲੇ ਲਗਭਗ 3 ਦਹਾਕਿਆਂ ਤੋਂ ਜ਼ਿਆਦਾ ਵਕਤ ਤੋਂ ਸਪੋਰਟ ਬੇਸ ਹੈ ਔਰ ਹਮੇਸ਼ਾ ਹੀ ਪੰਥਕ ਕਾਜ਼ ਦੇ ਲਈ ਉੱਥੋਂ ਸਪੋਰਟ ਨਿਕਲਦੀ ਹੈ। TV 84 ਦੇ ਵੀ ਜਿਹੜੇ ਹਮਦਰਦ ਸਾਡੇ ਵੀਰ ਭੈਣਾਂ ਨੇ ਔਰ ਡਾਕਟਰ ਹਰਦਮ ਸਿੰਘ ਆਜ਼ਾਦ ਜਿਹੜੇ ਉੱਥੇ ਇੱਕ ਕਮਿਊਨਿਟੀ ਦੇ ਲਈ ਵੀ ਔਰ ਖਾਸ ਤੌਰ ਤੇ ਜਿਹੜਾ ਉਹਨਾਂ ਨੇ ਇੱਕ ਗੁਰਦੁਆਰਾ ਸਾਹਿਬ ਸਥਾਪਿਤ ਕੀਤਾ ਹੈ ਸਿੱਖ ਨੈਸ਼ਨਲ ਸੈਂਟਰ ਦੇ ਥੱਲੇ, ਜਿਹੜਾ ਬਹੁਤ ਵੱਡਾ ਉਹਨਾਂ ਦਾ ਡ੍ਰੀਮ ਹੈ ਕਿ ਉਸ ਤੇ ਉਹ ਕੀ ਕਰਨਾ ਚਾਹੁੰਦੇ ਨੇ ਕੌਮੀ ਤੌਰ ਤੇ। ਔਰ ਉਹ TV 84 ਦੇ ਵੀ ਬਹੁਤ ਵੱਡੇ ਹਮਾਇਤੀ ਨੇ, ਹਮੇਸ਼ਾ ਹਰ ਦੁੱਖ ਸੁੱਖ ਦੇ ਵਿੱਚ ਵੀ ਉਹ ਸ਼ਮੂਲੀਅਤ ਕਰਦੇ ਨੇ। ਔਰ ਡਾਕਟਰ ਹਰਦਮ ਸਿੰਘ ਆਜ਼ਾਦ ਦੀ ਸਿੰਘਣੀ ਸਾਹਿਬਾ ਬੀਬੀ ਜਗਦੀਸ਼ ਕੌਰ ਆਜ਼ਾਦ ਜਿਹੜੇ ਇੱਕ ਬਹੁਤ ਹੀ ਮਿੱਠ ਬੋਲੜੇ ਸੁਭਾਅ ਦੇ ਔਰ ਕਮਿਊਨਿਟੀ ਦੇ ਵਿੱਚ 1980ਵਿਆਂ 'ਚ ਉਹਨਾਂ ਨੇ ਪੰਜਾਬੀ ਸਕੂਲ ਸ਼ੁਰੂ ਕੀਤਾ ਔਰ ਹਰ ਵੇਲੇ ਹਰ ਆਏ ਗਏ ਨੂੰ ਖਿੜੇ ਮੱਥੇ ਜਿਹੜੇ ਮਿਲਣ ਵਾਲੇ ਉਹ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ। ਔਰ ਮੈਨੂੰ ਇਹ ਖਬਰ ਵੀਰਵਾਰ ਤੱਕ ਹੀ ਮਿਲਦੀ ਹੈ। ਫਿਰ ਅਸੀਂ ਇਹ ਫੈਸਲਾ ਕੀਤਾ ਕਿ ਉਹਨਾਂ ਦੀ ਕ੍ਰਿਮੇਸ਼ਨ ਔਰ ਅੰਤਮ ਅਰਦਾਸ ਜਿਹੜੀ ਕਿ ਸੈਚਰਡੇ ਨੂੰ ਸੀ ਉਸ ਦੇ ਵਿੱਚ ਸ਼ਮੂਲੀਅਤ ਦਾ। ਸੋ ਮੈਂ ਫਰਾਈਡੇ ਹਿਊਸਟਨ ਫਲਾਈ ਕੀਤਾ ਔਰ ਕੁਦਰਤੀ ਜਿਹੜਾ ਉਹ ਇੱਕ ਬਹੁਤ ਵੱਡਾ ਇਕੱਠ ਸੀ, ਵੱਡੀ ਗੈਦਰਿੰਗ ਸੀ। ਦੂਰ ਦਰਾਡਿਓਂ ਵੀ ਸਾਡੇ ਡੈਲਸ ਤੋਂ ਵੀ ਸਾਰੇ ਵੀਰ, ਸੁਰਿੰਦਰ ਸਿੰਘ ਗਿੱਲ, ਗੁਰਵਿੰਦਰ ਸਿੰਘ, ਗੁਰਮੇਲ ਸਿੰਘ ਔਰ ਇਸੇ ਤਰ੍ਹਾਂ ਇੰਡੀਆਨਾ ਤੋਂ ਭਾਈ ਸੰਤੋਖ ਸਿੰਘ, ਇਹ ਸਾਰੇ ਵੀ ਪਹੁੰਚੇ ਹੋਏ ਸਨ। ਲੋਕਲ ਵੀ ਸਾਡੇ ਸਾਰੇ ਹੀ ਜਿੰਨੇ ਜਾਣਕਾਰ ਨੇ ਔਰ ਉਸ ਤੋਂ ਇਲਾਵਾ ਦੋਨੋਂ ਹੀ ਪਰਿਵਾਰਾਂ ਦੇ ਰਿਸ਼ਤੇਦਾਰ, ਚੌਹਾਨ ਫੈਮਿਲੀ ਔਰ ਧਾਲੀਵਾਲ ਫੈਮਿਲੀ, ਇਹ ਦੂਰ ਦਰਾਡਿਓਂ ਕੈਨੇਡਾ ਤੋਂ, ਕਿਉਂਕਿ ਭੈਣ ਜੀ ਦਾ ਸੰਬੰਧ ਕੈਨੇਡਾ ਨਾਲ ਸੀ। ਸੋ ਬਹੁਤ ਸਾਰਿਆਂ ਨਾਲ ਕਾਫੀ ਦੇਰ ਤੋਂ ਜਿਨ੍ਹਾਂ ਨੂੰ ਮਿਲੇ ਨਹੀਂ ਸੀ, ਮਿਲਣ ਦਾ ਮੌਕਾ ਵੀ ਬਣਿਆ। ਔਰ ਉਹਨਾਂ ਦੇ ਕ੍ਰਿਮੇਸ਼ਨ ਦੇ ਮੌਕੇ ਉਹਨਾਂ ਨੇ ਮੈਨੂੰ ਮਾਣ ਵੀ ਦਿੱਤਾ ਕਿ ਮੈਂ ਟ੍ਰਿਬਿਊਟ ਦਿਆਂ। ਬਾਅਦ 'ਚ ਗੁਰਦੁਆਰਾ ਸਾਹਿਬ ਵੀ ਦੀਵਾਨ ਸੀ। ਸੋ ਕੁੱਲ ਮਿਲਾ ਕੇ ਮੈਂ ਇਹ ਦੇਖਦਾ ਕਿ ਜਦੋਂ ਅਸੀਂ ਕਿਸੇ ਦੀ ਸੋਭਾ ਦੀ ਗੱਲ ਕਰਦੇ ਹਾਂ ਔਰ ਇਹ ਜ਼ਾਹਰ ਹੁੰਦਾ ਹੈ ਕਿ ਜਿਹੜੇ ਇਨਸਾਨੀਅਤ ਦੀ ਔਰ ਕੌਮੀ ਖਿਦਮਤ ਦੇ ਵਿੱਚ ਆਪਣਾ ਆਪ ਜੋੜਦੇ ਨੇ, ਉਹਨਾਂ ਦੇ ਲਈ ਲੋਕਾਂ ਦੇ ਅੰਦਰ ਪਿਆਰ ਹੁੰਦਾ ਹੈ। ਔਰ ਇਹਨਾਂ ਦੇਖੋ ਜੋ ਆਇਆ ਦੁਨੀਆ 'ਚ ਉਹਨੇ ਜਾਣਾ ਹੈ, ਇੱਕ ਅਲਟੀਮੇਟ ਹਕੀਕਤ ਹੈ। ਰੱਬ ਦੀ ਦਰਗਾਹ 'ਚ ਕਿਸ ਨੂੰ ਕੀ ਰੁਤਬਾ ਹੈ ਇਹ ਰੱਬ ਜਾਣਦਾ ਹੈ। ਲੇਕਿਨ ਅਸੀਂ ਇੱਕ ਅੰਦਾਜ਼ਾ ਲਾ ਸਕਦੇ ਹਾਂ ਜਦੋਂ ਆਪਣੇ ਆਲੇ ਦੁਆਲੇ ਵੱਲ ਦੇਖਦੇ ਹਾਂ ਕਿ ਭਾਈ ਜਿਸ ਦਾਇਰਾਕਾਰ 'ਚ ਜੋ ਇਨਸਾਨ ਵਿਚਰਿਆ ਰਿਹਾ ਉਹਦੇ 'ਚ ਕਿਸ ਕਿਸਮ ਦੀ ਸੋਬਤ ਹੈ। ਔਰ ਉਹ ਬਹੁਤ ਵਾਰ ਇਹ ਸੋਬਤ ਲਫ਼ਜ਼ਾਂ ਦੀ ਮੁਹਤਾਜ ਨਹੀਂ ਹੁੰਦੀ, ਇਹ ਤੁਹਾਡੀਆਂ ਭਾਵਨਾਵਾਂ ਔਰ ਤੁਹਾਡੇ ਅੰਦਰ ਜਿਹੜੀ ਹਲਚਲ ਹੋ ਰਹੀ ਹੁੰਦੀ ਹੈ ਕਿਸੇ ਦੇ ਚੰਗੇ ਗੁਣਾਂ ਦੀ, ਚੰਗੇ ਕਿਰਦਾਰ ਦੀ, ਉਹ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਸਬੂਤ ਹੁੰਦਾ ਹੈ ਕਿ ਕਿਸ ਕਿਸਮ ਦੀ ਸ਼ਖਸੀਅਤ ਸੀ। ਔਰ ਮੈਨੂੰ ਇਹ ਮਹਿਸੂਸ ਹੋਇਆ, ਹਾਲਾਂ ਮੈਂ ਉਹਨਾਂ ਦੇ ਘਰ ਵੀ ਜਾਂਦਾ ਰਿਹਾ, ਮਿਲਿਆ ਵੀ, ਮੈਂ ਤਾਂ ਹਮੇਸ਼ਾ ਹੀ ਐਡਮਾਇਰ ਕਰਦਾ ਸੀ, ਪਰ ਉਹਨਾਂ ਨੇ ਕਿੰਨਿਆਂ ਦੇ ਦਿਲ ਜਿੱਤੇ ਹੋਏ ਸੀ ਇਹ ਉੱਥੇ ਜਾ ਕੇ ਉਸ ਗੈਦਰਿੰਗ ਤੋਂ। ਔਰ ਜਿਹੜੀ ਟ੍ਰਿਬਿਊਟ ਉਹਨਾਂ ਨੂੰ 1 to 1 ਵੀ ਜਿਹੜੇ ਲੋਕ ਗੱਲ ਕਰਦੇ ਰਹੇ। ਸੋ ਅਸੀਂ ਅਗੇਨ ਇਹ ਅਰਦਾਸ ਹੀ ਕਰ ਸਕਦੇ ਹਾਂ ਕਿ ਮਹਾਰਾਜ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਣ ਔਰ ਇਵੇਂ ਹੀ ਸਾਡੇ ਅੰਦਰ ਵੀ ਇਹੀ ਭਾਵਨਾਵਾਂ ਹੋਣ ਕਿ ਅਸੀਂ ਜਿਹੜਾ ਇਨਸਾਨੀਅਤ ਦੀ ਖਿਦਮਤ, ਕੌਮ ਦੇ ਲਈ ਕੁਝ ਕਰੀਏ। ਕਿਉਂਕਿ ਜ਼ਿੰਦਗੀ ਤਾਂ ਅਲਟੀਮੇਟਲੀ ਉਹਦਾ ਸਫ਼ਰ, ਬੇਸ਼ੱਕ ਉਹਨਾਂ ਦੀ ਉਮਰ 80 ਵਰਿਆਂ ਦੇ ਲਗਭਗ ਸੀ, ਲੇਕਿਨ ਹਰ ਕੋਈ ਵੱਧ ਤੋਂ ਵੱਧ ਜਿਉਣਾ ਚਾਹੁੰਦਾ ਹੈ ਤੇ ਜੇ ਜ਼ਿੰਦਗੀ ਸੇਵਾ ਦੇ ਵਿੱਚ ਹੋਏ ਤਾਂ ਸੱਚਮੁੱਚ ਉਹ ਜ਼ਿੰਦਗੀ ਸਕਾਰਥੀ ਹੈ, ਉਹ ਜ਼ਿੰਦਗੀ ਕਬੂਲ ਹੈ। ਵੀਕਐਂਡ ਦਾ ਆਲਰੇਡੀ ਸੰਡੇ ਦਾ ਪ੍ਰੋਗਰਾਮ ਐਟਲਾਂਟਾ ਦਾ ਬਣਿਆ ਹੋਇਆ ਸੀ, ਐਟਲਾਂਟਾ ਜਾਰਜੀਆ ਦੇ ਵਿੱਚ, ਔਰ ਜਿੱਥੇ ਸਾਡੇ ਵੀਰ ਕੁਲਦੀਪ ਸਿੰਘ, ਉਹਨਾਂ ਦੀ ਸਿੰਘਣੀ ਸਾਹਿਬਾ ਅੰਮ੍ਰਿਤਾ ਕੌਰ, ਉਹਨਾਂ ਦੇ ਬੜੇ ਪਿਆਰੇ ਬੱਚੀ ਪਹਿਰ ਕੌਰ, ਜਿਹਦੇ ਨਾਲ ਮਿਲ ਕੇ ਤਾਂ ਇਵੇਂ ਲੱਗਦਾ ਵੀ ਤੁਸੀਂ ਇੱਕ ਬਹੁਤ ਸਿਆਣੇ ਦਾਨਿਸ਼ਵਰ ਨਾਲ ਮਿਲੇ ਹੋ। ਔਰ ਉਹਨਾਂ ਦੇ ਘਰ ਗੁਰੂ ਨੇ ਬੇਟੇ ਦੀ ਦਾਤ ਬਖਸ਼ੀ। ਔਰ ਤੇਜਨ ਸਿੰਘ ਉਹ ਹੁਣ ਆਲਮੋਸਟ 18-19 ਮਹੀਨੇ ਦਾ, ਸੋ ਕੋਵਿਡ ਦੇ ਚਲਦੇ ਆ ਜਿਹੜਾ ਉਹ ਨਹੀਂ ਸੀ ਜਾਣ ਵੀ ਹੋਇਆ। ਔਰ ਐਟਲਾਂਟਾ ਦੇ ਵਿੱਚ ਜਿਹੜੇ ਮੁੱਖ ਗੁਰਦੁਆਰਾ ਸਾਹਿਬ ਹੈ ਸਿੱਖ ਸਟੱਡੀ ਸਰਕਲ,
ਉਹ ਵੀ ਸਾਰੇ ਪ੍ਰੇਮ ਕਰਨ ਵਾਲੇ ਨੇ। ਉਹਨਾਂ ਦੇ ਫਰਵਰੀ ਦੇ ਵਿੱਚ ਨਵੀਂ ਜਿਹੜੀ ਸੇਵਾਦਾਰਾਂ ਦੀ ਟੀਮ ਆਈ ਹੈ ਔਰ ਉਹਨਾਂ ਦੇ ਪ੍ਰਧਾਨ ਸਰ ਸੁਰਿੰਦਰ ਸਿੰਘ ਝਾਂਗੜਾ ਔਰ ਉਹਨਾਂ ਦੇ ਬੋਰਡ ਮੈਂਬਰ ਜਸਵਿੰਦਰ ਸਿੰਘ ਬੈਂਸ ਜਿਹੜੇ ਪੰਥ ਨੂੰ ਸਮਰਪਿਤ ਨੇ ਔਰ ਉਹਨਾਂ ਨੇ ਇਹ ਐਤਵਾਰ ਦਾ ਦੀਵਾਨ ਦੀਪ ਸਿੱਧੂ ਦੀ ਯਾਦ ਨੂੰ ਸਮਰਪਿਤ ਰੱਖਿਆ ਹੋਇਆ ਸੀ। ਉਹਦੇ ਲਈ ਉਹਨਾਂ ਨੇ ਸਾਨੂੰ ਸੱਦਾ ਵੀ ਦਿੱਤਾ ਸੀ। ਅੱਛਾ। ਔਰ ਸਾਡਾ ਜਿਹੜਾ ਲਗਭਗ ਮੈਂ ਤਾਂ ਸੈਚਰਡੇ ਉੱਥੋਂ ਹਿਊਸਟਨ ਰਾਤ ਫਲਾਈ ਕੀਤਾ, ਮਿਡਨਾਈਟ ਹੀ ਪਹੁੰਚਿਆ ਐਟਲਾਂਟਾ। ਐਤਵਾਰ ਦਾ ਦੀਵਾਨ ਕੱਲ ਸੀ ਔਰ ਅੱਜ ਅਸੀਂ 에ਅਰਪੋਰਟ ਤੋਂ ਹੋ ਕੇ ਸਿੱਧੇ ਜਿਹੜੇ ਇੱਥੇ ਪਹੁੰਚ ਗਏ ਹਾਂ। ਅੱਛਾ। ਔਰ ਜਿਵੇਂ ਮੈਂ ਸਮਝਦਾ ਕਿ ਵੀ ਜਿੱਥੇ ਜਿੱਥੇ ਵੀ ਗੁਰੂ ਨੂੰ ਪਿਆਰ ਕਰਨ ਵਾਲੇ ਬੈਠੇ ਨੇ ਉਹਨਾਂ ਦਾ ਹਮੇਸ਼ਾ ਹੀ ਜਿੱਥੇ ਵੀ ਪੰਜਾਬ ਦੇ ਵਿੱਚ ਕੀ ਵਾਪਰਦਾ ਹੈ, ਪੰਥ ਦੇ ਨਾਲ ਕੀ ਹੋ ਰਿਹਾ ਹੈ, ਪੰਥ ਦਾ ਭਵਿੱਖ ਕਿਵੇਂ ਹੈ, ਸਾਰੇ ਹੀ ਇਸ ਬਾਰੇ ਚਿੰਤਤ ਹੁੰਦੇ ਨੇ। ਔਰ ਐਟਲਾਂਟਾ ਦੀ ਸਿੱਖ ਸੰਗਤ ਵੀ ਆਪਣੀ ਧਰਤੀ ਨਾਲ ਜੁੜੀ ਹੋਈ ਹੈ, ਕੌਮੀ ਕੌਜ਼ ਨਾਲ ਜੁੜੀ ਹੋਈ ਹੈ ਔਰ ਬੜਾ ਖੂਬਸੂਰਤ ਗੁਰਦੁਆਰਾ ਸਾਹਿਬ ਹੈ ਜਿਹੜੇ ਦਰਸ਼ਕ ਦੇਖ ਸਕਦੇ ਨੇ ਸਕਰੀਨ ਦੇ ਉੱਤੇ। ਬੇਸ਼ੱਕ ਕੋਵਿਡ ਦੇ ਚੱਲਦੇ ਆ ਸਾਰੇ ਪਾਸੇ ਹੀ ਐਬਸੈਂਸ ਜਿਹੜੀ ਮੇਰੀ ਰਹੀ ਹੁਣ ਮੈਂ ਲਗਭਗ 3 ਸਾਲ ਬਾਅਦ ਗਿਆ, ਲੇਕਿਨ ਸੰਗਤ ਦਾ ਜੁੜਾਵ ਵੀ ਸੀ। ਔਰ ਜਿਵੇਂ ਉਹਨਾਂ ਨੇ ਦੱਸਿਆ ਕਿ ਕੋਵਿਡ ਦੇ ਚੱਲਦਿਆਂ ਵੀ ਗੁਰਦੁਆਰਾ ਸਾਹਿਬ 'ਚ ਆਲਮੋਸਟ ਦੀਵਾਨ ਰੈਗੂਲਰ ਰਹੇ। ਗੁਰਦੁਆਰਾ ਸਾਹਿਬ ਦੇ ਕੀਰਤਨੀ ਸਿੰਘ, ਉਹਨਾਂ ਦੇ ਕਥਾਵਾਚਕ ਵੀ ਪੰਥ ਨੂੰ ਪਰਨਾਏ ਹੋਏ ਬੜੀ ਅੱਛੀਆਂ ਉਹਨਾਂ ਦੀਆਂ ਪ੍ਰੈਜੈਂਟੇਸ਼ਨ ਸੀ। ਔਰ ਉਹਦੇ 'ਚ ਸਾਨੂੰ ਵੀ ਜਿੱਥੇ ਅਸੀਂ ਖੁੱਲ੍ਹ ਕੇ ਆਪਣੇ ਵਿਚਾਰ ਰੱਖੇ, ਅਮਰਵੀਰ ਸਿੰਘ ਹੋਰਾਂ ਨੇ ਵੀ ਮੀਡੀਆ ਦੀ ਕੀ ਇੰਪੋਰਟੈਂਸ ਹੈ ਉਸ ਨੂੰ ਡਿਸਕਸ ਕੀਤਾ। ਉਹ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਉਸ ਨੂੰ ਦਰਸ਼ਕਾਂ ਦੇ ਰੂਬਰੂ ਕਰਾਂਗੇ ਸਾਰੇ ਪਾਰਟ ਨੂੰ। ਔਰ ਜਿਵੇਂ ਵੀਰ ਕੁਲਦੀਪ ਸਿੰਘ ਹੋਰਾਂ ਨੇ ਉਦਮ ਕੀਤਾ ਸੀ ਕਿ TV 84 ਦੇ ਲਈ ਫੰਡ ਰੇਜ਼ਿੰਗ ਹੋਏ, ਸੰਗਤ ਵੱਲੋਂ ਬਹੁਤ ਭਰਵਾਂ ਹੁੰਗਾਰਾ ਸੀ ਔਰ ਕਾਫੀ ਉਤਸ਼ਾਹ ਦੇ ਨਾਲ। ਇੱਕ ਹੁੰਦਾ ਹੈ ਵੀ ਕਿਸੇ ਨੂੰ ਤੁਸੀਂ ਫੋਰਸ ਕਰਦੇ ਹੋ ਕਿ ਭਾਈ ਇਹ ਤੁਸੀਂ ਕਰੋ, ਲੇਕਿਨ ਜਿਹੜੇ ਵੀ ਕਿਉਂਕਿ ਜਾਗਰੂਕ ਸੰਗਤ ਹੈ ਔਰ ਖਾਸ ਤੌਰ ਤੇ ਸਰ ਸੁਰਿੰਦਰ ਸਿੰਘ ਝਾਂਗੜਾ ਜਿਹੜੇ ਪ੍ਰੈਜ਼ੀਡੈਂਟ ਨੇ ਉਹ ਪੰਥਕ ਸੋਚ ਰੱਖਣ ਵਾਲੇ ਨੇ, ਸਾਨੂੰ ਐਡਮਾਇਰ ਵੀ ਕਰਦੇ ਨੇ ਕਿ ਭਾਈ TV 84 ਦੀ ਕਾਰਗੁਜ਼ਾਰੀ ਹੈ। ਔਰ ਖਾਸ ਤੌਰ ਤੇ ਇਹਨਾਂ ਪੰਜਾਬ ਦੀਆਂ ਚੋਣਾਂ ਦੇ ਚੱਲਦੇ ਆ ਜਿਵੇਂ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਹੋਏ, ਪ੍ਰੋਫੈਸਰ ਭੁੱਲਰ ਦਾ ਮੁੱਦਾ ਹੋਏ, ਜਿਵੇਂ TV 84 ਨੇ ਉੱਥੇ ਚੁੱਕਿਆ, ਉਹਨੇ ਵੀ ਸਾਨੂੰ ਜਿਹੜਾ ਇਹ ਪਛਾਣ ਵੀ ਦਿੱਤੀ ਹੈ ਕਿ ਭਾਈ ਗੱਲ ਅਸੀਂ ਸਿਰਫ ਬੈਠੇ ਡਾਇਸਪੋਰਾ ਦੀ ਨਹੀਂ ਕਰਦੇ, ਪੰਜਾਬ ਦੇ ਵਿੱਚ ਵੀ ਸਾਡੇ ਜਿਹੜੇ ਨੇ ਉਹ ਡੈਡੀਕੇਟਿਡ ਪੱਤਰਕਾਰ ਨੇ ਜਿਹੜੇ ਕਿ ਗੱਲ ਨੂੰ ਪੰਥਕ ਨੁਕਤੇ ਨੂੰ ਅੱਗੇ ਲਿਆਉਂਦੇ ਨੇ। ਸੋ ਸੰਗਤ ਵੱਲੋਂ ਬਹੁਤ ਜ਼ਿਆਦਾ ਪਿਆਰ ਮਿਲਿਆ ਔਰ ਫਿਰ ਸ਼ਾਮ ਨੂੰ ਅਸੀਂ ਵੀਰ ਹਰਪ੍ਰੀਤ ਸਿੰਘ ਉਹਨਾਂ ਦੇ ਘਰ ਉਹਨਾਂ ਨੇ ਖਾਣੇ ਤੇ ਸੱਦਿਆ ਹੋਇਆ ਸੀ, ਉਹਨਾਂ ਦੇ ਨਾਲ ਕੁਝ ਵਕਤ ਗੁਜ਼ਾਰਿਆ। ਸੋ ਇਸ ਸਾਰੇ ਦੇ ਚੱਲਦੇ ਆ ਮੈਂ ਖਾਸ ਤੌਰ ਤੇ ਵੀਰ ਕੁਲਦੀਪ ਸਿੰਘ ਔਰ ਭੈਣ ਜੀ ਅੰਮ੍ਰਿਤਾ ਕੌਰ ਜਿਹੜੇ ਸਾਡੇ ਆਲਵੇਜ਼ ਕਾਈਂਡ ਲਵਿੰਗ ਹੋਸਟ ਨੇ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਆ। ਕੁਲਦੀਪ ਸਿੰਘ ਹੋਰਾਂ ਨੇ ਐਫਰਟ ਕਰਕੇ ਜਿਹੜਾ TV 84 ਨੂੰ ਵੀ ਨਵਾਜਿਆ। ਸੋ ਅਸੀਂ ਸਮੁੱਚੀਆਂ ਸੰਗਤਾਂ ਦਾ ਹਿਊਸਟਨ ਦੀਆਂ ਵੀ ਔਰ ਐਟਲਾਂਟਾ ਵੀ ਅਸੀਂ ਉਹਨਾਂ ਨੂੰ ਜਿਹੜਾ ਸ਼ੁਕਰੀਆ ਹੀ ਕਹਿ ਸਕਦੇ ਹਾਂ। ਹੋਰ ਸਾਡੇ ਕੋਲ ਤਾਂ ਹੈ ਨਹੀਂ ਕੁਝ ਵੀ। ਅਸੀਂ ਇਹ ਜ਼ਰੂਰ ਮਹਿਸੂਸ ਹੁੰਦਾ ਹੈ ਜਦੋਂ ਤੁਸੀਂ ਆਪਣੇ ਐਡਮਾਇਰਰਸ ਦੀ ਕਰਾਊਡ 'ਚ ਜਾਂਦੇ ਹੋ ਤੇ ਪਿੱਠ ਤੇ ਆਪ ਹੀ ਬੰਦਾ ਕਈ ਵਾਰੀ ਥਾਪੀ ਮਾਰਦਾ ਹੈ, ਪਰ ਇਹ ਲੱਗਦਾ ਹੈ ਕਿ TV 84 ਨੇ ਆਪਣੀ ਥਾਂ ਬਣਾਈ ਹੈ। ਹੁਣ ਸਾਨੂੰ ਇਹ ਦੱਸਣ ਦੀ ਲੋੜ ਨਹੀਂ ਹੁੰਦੀ, ਆਪ ਹੀ ਬਹੁਤ ਵਾਰ ਇੱਕ ਹੋਰ ਨੌਜਵਾਨ ਜਿਹੜੇ ਮੇਰੇ ਕੋਲ ਆਏ ਐਟਲਾਂਟਾ ਔਰ ਉਹਨਾਂ ਨੇ ਇੱਕ ਦੋ ਜਿਹੜੇ ਪੰਜਾਬ ਦੇ ਵਿੱਚ ਕਿਸਾਨ ਆਗੂ ਨੇ ਉਹਨਾਂ ਬਾਰੇ ਪੁੱਛਿਆ ਔਰ ਉਹਨਾਂ ਨੂੰ TV 84 ਦਾ ਰੋਜ਼ਾਨਾ ਪ੍ਰੋਗਰਾਮ ਦੇਖਦੇ ਸੀ, ਉਹਨਾਂ ਨੇ ਆਪਣੀ ਟੇਕ ਦਿੱਤੀ ਕਿ ਵੀ ਤੁਹਾਡਾ ਐਨਾਲਿਸਿਸ ਇਹ ਸੀ ਤੇ ਫਲਾਂ ਬਾਰੇ ਤੁਹਾਡਾ ਕੀ ਖਿਆਲ ਹੈ। ਸੋ ਅਸੀਂ ਸਮਝਦੇ ਹਾਂ ਵੀ ਸਾਡੇ ਸਾਹਮਣੇ ਤਾਂ ਇਹੀ ਹੁੰਦਾ ਕਿ ਅਸੀਂ ਜਿਹੜਾ ਇੱਕ ਥਾਟ ਪ੍ਰੋਵੋਕਿੰਗ ਕਿ ਜਿਸ ਦੇ ਵਿੱਚ ਫੂਡ ਫਾਰ ਥਾਟ ਦੇਣਾ ਹੁੰਦਾ। ਜਿਵੇਂ ਵੀਰ ਕੁਲਦੀਪ ਸਿੰਘ ਹੋਰਾਂ ਨੇ ਜਿਨ੍ਹਾਂ ਨੇ ਅੱਜ ਦਾ ਪ੍ਰੋਗਰਾਮ ਸਪਾਂਸਰ ਵੀ ਕੀਤਾ ਹੈ, ਉਹਨਾਂ ਨੇ ਯੂਥ ਨੂੰ ਕਿਹਾ ਕਿ ਵੀ ਇਨਵੋਲਵਮੈਂਟ ਵੀ ਹੋਏ ਉਹਨਾਂ ਦੀ ਔਰ ਮੀਡੀਆ ਦੀ ਕੀ ਇੰਪੋਰਟੈਂਸ ਹੈ ਇਸ ਦੇ ਨਾਲ ਜੁੜੀ ਹੋਈ ਗੱਲ। ਮੀਡੀਆ ਦੀ ਇੰਪੋਰਟੈਂਸ ਸਾਡਾ ਟਾਰਗੇਟਡ ਕਰਾਊਡ ਤਾਂ ਜ਼ਾਹਰ ਹੈ ਕਿ ਨੈਕਸਟ ਜਨਰੇਸ਼ਨ ਹੈ, ਆਪਣੇ ਲੋਕਾਂ ਦੇ ਨਾਲ ਵੀ ਅਸੀਂ ਸੰਵਾਦ ਕਰਦੇ ਹਾਂ ਡੇ ਟੂ ਡੇ, ਪਰ ਸਾਡੀ ਜਨਰੇਸ਼ਨ ਤਾਂ ਆਪਣਾ ਵਿਆਹ ਚੁੱਕੀ ਜਾਂ ਆਪਣਾ ਰੋਲ ਅਦਾ ਕਰ ਚੁੱਕੀ ਵੱਡੇ ਹੱਦ ਤੱਕ। ਤੇ ਜੇ ਅਸੀਂ ਯੰਗਸਟਰਸ ਨੂੰ ਇਨਸਪਾਇਰ ਕਰ ਪਾਈਏ ਕਰ ਸਕੀਏ ਤਾਂ ਫਿਰ ਇਹ ਹੋਏਗਾ ਕਿ ਵੀ ਅਸੀਂ ਜਿਹੜਾ ਝੰਡਾ ਹੈ ਕੌਮੀ ਘਰ ਦਾ
ਕੌਮੀ ਵਕਾਰ ਦਾ, ਕੌਮੀ ਆਜ਼ਾਦੀ ਦਾ, ਉਹ ਯੰਗਸਟਰਸ ਦੇ, ਨੌਜਵਾਨ ਸਿੰਘਾਂ ਸਿੰਘਣੀਆਂ ਦੇ ਹੱਥ ਫੜਾ ਦਿੱਤਾ ਹੈ। ਸੋ ਅਸੀਂ ਵੀਰ ਕੁਲਦੀਪ ਸਿੰਘ ਜੀ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ। ਔਰ ਇਹ ਅੱਜ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ, ਤੁਸੀਂ ਵੀ ਮੁਬਾਰਕਬਾਦ ਦਿੱਤੀ ਹੈ। ਪਹਿਲੀ ਚੇਤ ਨਾਨਕਸ਼ਾਹੀ ਕੈਲੰਡਰ ਵਰਾ 554, ਕਿਉਂਕਿ 1469 ਚ ਗੁਰੂ ਨਾਨਕ ਸਾਹਿਬ ਪ੍ਰਕਾਸ਼ਮਾਨ ਹੁੰਦੇ ਨੇ ਔਰ ਇਹ ਨਾਨਕਸ਼ਾਹੀ ਕੈਲੰਡਰ ਜਾਂ ਨਾਨਕਸ਼ਾਹੀ ਵਰੇ ਦੀ ਸ਼ੁਰੂਆਤ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਵਰੇ ਨੂੰ ਹੀ ਸਮਰਪਿਤ ਹੈ। ਪਰ ਕਿਉਂਕਿ ਜਦੋਂ ਤੁਸੀਂ ਕੈਲੰਡਰ ਦੀ ਗੱਲ ਕਰਦੇ ਹੋ, ਕੈਲੰਡਰ ਮਹਿਜ਼ ਕੋਈ ਤਰੀਕਾਂ ਦੀ ਜਮ੍ਹਾਂ ਨਫੀ ਨਹੀਂ ਹੈ, ਉਸ ਦੀ ਇੱਕ ਪੂਰੀ ਕੈਲਕੂਲੇਸ਼ਨ ਹੁੰਦੀ ਹੈ। ਉਸ ਦੇ ਲਈ ਤੁਸੀਂ ਸਨਰਾਈਜ਼, ਸਨਸੈਟ, ਉਹਦੇ ਲਈ ਸੈਂਟਰਲ ਪਲੇਸ ਕਿਵੇਂ ਹੈ, ਜਿਵੇਂ ਜੇ ਹਿੰਦੂ ਕੈਲੰਡਰ ਬਿਕਰਮੀ ਕੈਲੰਡਰ ਹੈ ਤੇ ਉਸ 'ਚ ਉਜੈਨ ਦੇ ਮੁੱਖ ਮੰਦਰ ਨੂੰ ਉਹਨਾਂ ਨੇ ਆਧਾਰ ਬਣਾਇਆ ਹੋਇਆ ਕਿ ਉੱਥੇ ਜਦੋਂ ਸੂਰਜ ਚੜ੍ਹਦਾ ਹੈ ਉਹਦੀਆਂ ਪਹਿਲੀਆਂ ਕਿਰਨਾਂ ਕਦੋਂ ਪੈਂਦੀਆਂ ਨੇ, ਡੁੱਬਦਾ ਕਦੋਂ ਹੈ, ਔਰ ਫਿਰ ਉਹਦੇ ਤੇ ਆਧਾਰਿਤ ਉਹਨਾਂ ਨੇ ਆਪਣਾ ਨਵਾਂ ਵਰਾ ਬਣਾਇਆ ਹੋਇਆ। ਸੋ ਨਾਨਕਸ਼ਾਹੀ ਜ਼ਾਹਰ ਹੈ ਨਾਨਕ ਦਾ ਰਾਇਲ, ਉਹਨਾਂ ਦੇ ਨਾਲ ਗੁਰੂ ਨਾਨਕ ਸਾਹਿਬ ਦੇ ਨਾਂ ਨਾਲ ਹੀ ਇਸ ਦੀ ਸ਼ੁਰੂਆਤ ਹੁੰਦੀ ਹੈ। ਪਰ ਇਸ ਦੇ ਉੱਤੇ ਸਰ ਪਾਲ ਸਿੰਘ ਪੁਰੇਵਾਲ ਹੋਰਾਂ ਨੇ ਬਹੁਤ ਲੰਬਾ ਵਕਤ ਮਿਹਨਤ ਕੀਤੀ ਔਰ ਸਨਰਾਈਜ਼ ਔਰ ਸਨਸੈਟ ਦੀ ਜਿਹੜੀ ਕੈਲਕੂਲੇਸ਼ਨ ਹੈ ਉਹ ਹਰਮੰਦਰ ਸਾਹਿਬ ਦਾ ਲੌਂਜੀਚਿਊਡ ਔਰ ਲੈਟੀਚਿਊਡ ਇਸ ਦੇ ਮੇਜਰਮੈਂਟ ਦੇ ਨਾਲ ਕਿ ਜਦੋਂ ਸੂਰਜ ਦੀਆਂ ਪਹਿਲੀਆਂ ਕਿਰਨਾਂ ਹਰਮੰਦਰ ਸਾਹਿਬ ਅੰਮ੍ਰਿਤਸਰ ਪੈਂਦੀਆਂ ਨੇ, ਇਹ ਸੂਰਜ ਚੜ੍ਹਨ ਦਾ ਵਕਤ ਹੈ। ਇਸੇ ਤਰ੍ਹਾਂ ਜਦੋਂ ਸੂਰਜ ਛੁਪਦਾ ਹੈ, ਜਿਹਨੂੰ ਅਸੀਂ ਡੁੱਬਣਾ ਵੀ ਕਹਿੰਦੇ ਹਾਂ, ਉਹ ਵੀ ਉਸ ਦੇ ਨਾਲ ਕੈਲਕੂਲੇਟ ਕੀਤਾ ਹੈ। ਫਿਰ ਉਹਨਾਂ ਨੇ ਜਿੰਨੀਆਂ ਇਤਿਹਾਸਕ ਘਟਨਾਵਾਂ ਇਹਨਾਂ 554 ਸਾਲ ਦੇ ਵਿੱਚ ਵਾਪਰੀਆਂ, ਕਿਉਂਕਿ ਉਹਨਾਂ ਦੀ ਰਿਕਾਰਡਿੰਗ ਜਾਂ ਤਾਂ ਬਿਕਰਮੀ ਕੈਲੰਡਰ ਮੁਤਾਬਕ ਸੀ, ਹਿੰਦੂ ਕੈਲੰਡਰ ਮੁਤਾਬਕ, ਤੇ ਜਾਂ ਜਿਹੜਾ ਰਾਇਲ ਕੈਲੰਡਰ ਸੀ ਇਸਲਾਮਿਕ ਹਿਜਰੀ ਕੈਲੰਡਰ ਦੇ ਮੁਤਾਬਕ ਸੀ। ਸੋ ਉਹਨਾਂ ਨੂੰ ਕਨਵਰਟ ਕਰਨਾ ਕਿ ਉਸ ਪੀਰੀਅਡ 'ਚ, ਕਿਉਂਕਿ ਇਹਨਾਂ ਕੈਲੰਡਰਸ ਦੇ ਵਿੱਚ ਵੀ ਆਪਸੀ ਜਿਹੜੇ ਨੇ ਉਹ ਡੇਟਾਂ ਦਾ ਥੋੜਾ ਬਹੁਤ ਹੇਰ-ਫੇਰ ਸੀ। ਸੋ ਬੜੀ ਮਿਹਨਤ ਦੇ ਨਾਲ ਇਹ ਕੈਲੰਡਰ ਤਿਆਰ ਹੋਇਆ। ਪੰਥ ਦੇ ਵਿੱਚ ਲੰਬਾ ਵਕਤ 20-25 ਸਾਲ ਡਿਬੇਟ ਹੋਈ ਔਰ 2003 ਦੇ ਵਿੱਚ ਨਾਨਕਸ਼ਾਹੀ ਕੈਲੰਡਰ, ਜਿਹਨੂੰ ਅਸੀਂ ਮੂਲ, ਅਦਰਵਾਈਜ਼ ਤਾਂ ਮੂਲ ਲਫ਼ਜ਼ ਦੀ ਲੋੜ ਨਹੀਂ ਸੀ, ਓਰੀਜਨਲ, ਪਰ ਅਨਫੋਰਚੂਨੇਟਲੀ ਜਦੋਂ ਇਹ ਕੈਲੰਡਰ 2003 ਦੇ ਵਿੱਚ ਸਾਰੇ ਤਖਤ ਸਾਹਿਬਾਨ ਤੋਂ ਨਗਾਰਿਆਂ ਦੀ ਗੂੰਜ ਦੇ ਵਿੱਚ, ਜੈਕਾਰਿਆਂ ਦੀ ਗੂੰਜ ਦੇ ਵਿੱਚ ਜਾਰੀ ਕੀਤਾ ਜਾਂਦਾ ਔਰ ਦੁਨੀਆ ਭਰ 'ਚ ਇਸ ਦੀ ਸ਼ੁਰੂਆਤ ਦਾ ਦਿਨ ਪਹਿਲੀ ਚੇਤ, ਔਰ ਜਿਵੇਂ ਮੈਂ ਕਿਹਾ ਕਿ ਇਹ ਵੀ ਇੱਕ ਸਵਾਲ ਹੁੰਦਾ ਹੈ ਕਿ ਜੀ ਜੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਨਾਲ ਹੀ ਉਸ ਦੀ ਸ਼ੁਰੂਆਤ ਹੈ ਤੇ ਫਿਰ ਨਵੰਬਰ 'ਚ ਜਦੋਂ ਪ੍ਰਕਾਸ਼ ਹੁੰਦਾ ਉਹ ਕਿਉਂ ਨਹੀਂ ਪਹਿਲਾ ਦਿਨ ਬਣਦਾ? ਜਾਂ ਕਈਆਂ ਦਾ ਸੀ ਜੀ ਖਾਲਸਾ ਸਾਜਨਾ ਦਿਵਸ, ਜਿਹੜਾ ਖਾਲਸੇ ਦਾ ਜਨਮ ਤਾਂ ਅਪ੍ਰੈਲ 'ਚ ਹੈ, 14 ਅਪ੍ਰੈਲ 1699 ਦੇ ਨਾਲ, ਉਹ ਕਿਉਂ ਨਹੀਂ ਹੈ? ਪਰ ਇਸ ਗੱਲ ਦਾ ਧਿਆਨ ਰਿਹਾ ਕਿ ਵੀ ਕੈਲੰਡਰ ਮਹਿਜ਼ ਤਰੀਕਾਂ ਦਾ ਜਿਹੜਾ ਹੈ ਉਹ ਜਮ੍ਹਾਂ ਨਫੀ ਨਹੀਂ ਹੁੰਦਾ। ਉਹਨਾਂ ਨੇ ਇਸ ਗੱਲ ਦਾ ਧਿਆਨ ਰੱਖਿਆ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ 2 12 ਮਾਹ ਨੇ। ਇੱਕ 12 ਮਾਹ ਤੁਖਾਰੀ ਹੈ ਜਿਹੜਾ ਗੁਰੂ ਨਾਨਕ ਸਾਹਿਬ ਨੇ ਉਚਾਰਨ ਕੀਤਾ ਔਰ ਅਸੀਂ ਅਖੀਰਲੇ ਸੈਗਮੈਂਟ 'ਚ ਅੱਜ ਦਾ ਵਿਚਾਰ ਜਿਹੜਾ 12 ਮਾਹ ਤੁਖਾਰੀ ਦੇ ਵਿੱਚ ਚੇਤ ਦੇ ਮਹੀਨੇ ਪ੍ਰਤੀ ਜਿਹੜਾ ਗੁਰੂ ਸਾਹਿਬ ਦਾ ਉਪਦੇਸ਼ ਹੈ ਉਹ ਡਿਸਕਸ ਕਰਾਂਗੇ। ਤੇ ਦੂਸਰਾ 12 ਮਾਹ ਮਾਝ ਹੈ ਜਿਹੜਾ ਗੁਰੂ ਅਰਜਨ ਸਾਹਿਬ ਨੇ ਉਚਾਰਿਆ ਔਰ ਜਿਸ ਨੂੰ ਅਕਸਰ ਗੁਰਦੁਆਰਿਆਂ 'ਚ ਜਦੋਂ ਮਹੀਨੇ ਦੀ ਸ਼ੁਰੂਆਤ ਹੁੰਦੀ ਹੈ ਤੇ ਕਿਹਾ ਜਾਂਦਾ ਜੀ ਮਹੀਨਾ ਸੁਣਾਓ, ਤੇ ਉਹ 12 ਮਾਹ ਮਾਝ ਹੁੰਦਾ ਹੈ। ਜਿਵੇਂ ਚੇਤ ਦਾ ਮਹੀਨੇ ਦਾ ਹੈ, ਚੇਤ ਗੋਬਿੰਦ ਅਰਾਧੀਐ ਹੋਵੇ ਆਨੰਦ ਘਣਾ, ਸੰਤ ਜਨਾ ਮਿਲ ਪਾਈ ਹੈ ਰਸਨਾ ਨਾਮ ਪਣਾ। ਸੋ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਪੁਰੇਵਾਲ ਸਾਹਿਬ ਨੇ ਜਿਸ ਮਿਹਨਤ ਨੂੰ ਜਿਹੜਾ ਪੂਰੀ ਅੱਧੀ ਸਦੀ ਲਗਭਗ ਉਹਨਾਂ ਦਾ ਇਸ ਦੇ ਉੱਤੇ ਕੰਮ ਸੀ ਔਰ ਪੰਥ ਨੇ ਉਹਨੂੰ ਪ੍ਰਵਾਨ ਕੀਤਾ ਔਰ ਇਹ ਸਾਰੀਆਂ ਸਟੇਜਿਸ ਤੋਂ ਡਿਸਕਸ਼ਨ ਦੀਆਂ ਯੂਨੀਵਰਸਿਟੀਜ਼ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੇਦਾਂਤੀ ਸਨ, ਜਥੇਦਾਰ 11 ਮੈਂਬਰਾਂ ਦੀ ਸਕਾਲਰਸ ਦੀ ਕਮੇਟੀ। ਲੇਕਿਨ ਸਭ ਤੋਂ ਜ਼ਿਆਦਾ ਜੇ ਕਿਸੇ ਨੂੰ ਤਕਲੀਫ ਸੀ ਕਿ ਵੀ ਇਹ ਸਿੱਖ ਕੈਲੰਡਰ ਵੱਖਰੀ ਹੋਂਦ ਦਾ ਮਾਈਲਸਟੋਨ ਕਿਉਂ ਐਸਟੈਬਲਿਸ਼ ਹੋਇਆ, ਤਾਂ RSS ਨੂੰ ਸੀ, ਹਿੰਦੂ ਤਵੀਆਂ ਨੂੰ ਸੀ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਸੀ ਕਿ ਵੀ ਅਸੀਂ ਤਾਂ ਇਹਨਾਂ ਨੂੰ ਇਹੀ ਨਹੀਂ ਕਿ ਵੀ ਅਸੀਂ ਕਨਸਟੀਟਿਊਸ਼ਨਲੀ ਆਰਟੀਕਲ 25B ਦੇ ਥੱਲੇ ਇਹਨਾਂ ਨੂੰ ਅਸੀਂ ਹਿੰਦੂ ਬਣਾਇਆ ਹੋਇਆ, ਇਹ ਤਾਂ ਇਹਨਾਂ ਦੇ ਦਿਨ ਦਿਹਾੜ ਜਾਂ ਆਪਣੇ ਕੈਲੰਡਰ ਉਦੋਂ ਹੀ ਛਾਪਦੇ ਨੇ ਜਦੋਂ ਜਿਹੜੇ ਕੁਰੂਕਸ਼ੇਤਰ ਦੇ ਪੰਡਤ ਜਾਂ ਹਰਿਦੁਆਰ ਦੇ ਪੰਡਤ ਡੇਟਾਂ ਕੈਲਕੂਲੇਟ ਕਰਦੇ ਨੇ
ਆਪਣੇ ਉਸ ਹਿੰਦੂ ਕੈਲੰਡਰ ਨਾਲ ਔਰ ਸਿੱਖ ਜਿਹੜੇ ਜੰਤਰੀਆਂ ਛਾਪਣ ਵਾਲੇ ਨੇ ਮਾਈ ਸੇਵਾ ਬਾਜ਼ਾਰ 'ਚ ਬੈਠੇ ਉਹ ਛਾਪ ਦਿੰਦੇ ਨੇ। ਸੋ ਇਹ ਤਾਂ ਜੇ ਆਪਣਾ ਕੈਲੰਡਰ, ਕਿਉਂਕਿ ਇਸ ਗੱਲ ਦਾ ਇੱਕ ਬੜੀ ਜਨਰਲ ਸਟੇਟਮੈਂਟ ਦਿੱਤੀ ਜਾਂਦੀ ਹੈ ਕਿ ਹਰ ਧਰਮ ਦਾ ਆਪਣਾ ਕੈਲੰਡਰ ਹੈ ਜਾਂ ਹਰ ਕੈਲੰਡਰ ਮੰਨਣ ਵਾਲਿਆਂ ਨੂੰ ਉਹਨਾਂ ਦੀ ਵੱਖਰਾ ਧਰਮ ਹੈ। ਔਰ ਜ਼ਾਹਰ ਹੈ ਜਦੋਂ ਅਸੀਂ ਵਿਕਰਮਾਦਿੱਤ ਦੀ ਗੱਲ ਕਰਦੇ ਹਾਂ, ਜਿਹੜਾ ਹਿੰਦੂ ਕੈਲੰਡਰ ਹੈ ਉਹ ਅੰਗਰੇਜ਼ੀ ਕੈਲੰਡਰ ਤੋਂ 57 ਸਾਲ ਪਹਿਲਾਂ ਦਾ ਹੈ। ਜਿਵੇਂ ਮੈਂ ਤਾਂ ਸਿੰਪਲ ਕੈਲਕੂਲੇਸ਼ਨ ਯਾਦ ਰੱਖੀ ਹੈ ਕਿ ਜੇ 1699 ਈਸਵੀ ਦੀ ਵਿਸਾਖੀ ਨੂੰ ਖਾਲਸਾ ਪੰਥ ਦੀ ਸਾਜਨਾ ਹੁੰਦੀ ਹੈ ਤੇ ਉਹ ਵਰਾ 1756 ਜਿਹੜਾ ਉਹ ਬਿਕਰਮੀ ਕੈਲੰਡਰ ਸੀ। 57 ਸਾਲ ਉਹ ਅੱਗੇ ਹੈ। ਹੁਣ ਇਸੇ ਤਰ੍ਹਾਂ ਜਦੋਂ ਅਸੀਂ ਹਿਜਰੀ ਸੰਮਤ ਦੇਖਦੇ ਹਾਂ ਜਾਂ ਹਿਜਰੀ ਕੈਲੰਡਰ ਦੀ ਗੱਲ ਕਰਦੇ ਹਾਂ ਤੇ ਇਸ ਦੀ ਸ਼ੁਰੂਆਤ ਜਦੋਂ ਹਜ਼ਰਤ ਮੁਹੰਮਦ ਸਾਹਿਬ ਆਪਣੇ ਫਾਲੋਅਰਸ ਦੇ ਨਾਲ ਹਿਜਰਤ ਕਰਕੇ ਮੱਕੇ ਤੋਂ ਮਦੀਨੇ ਜਾਂਦੇ ਨੇ ਉਸ ਵਰੇ ਦੇ ਨਾਲ ਉਸ ਨੂੰ ਕੈਲਕੂਲੇਟ ਕੀਤਾ ਗਿਆ। ਇਸੇ ਤਰ੍ਹਾਂ ਜਿਹੜਾ ਈਸਵੀ ਕੈਲੰਡਰ ਹੈ ਈਸਾ ਦੇ ਨਾਲ ਜੁੜਿਆ ਹੋਇਆ ਉਹ ਜੀਸਸ ਕ੍ਰਾਈਸਟ ਦੇ ਜਨਮ ਦੇ ਵਰੇ ਨਾਲ ਹੈ। ਇਸੇ ਤਰੀਕੇ ਦੇ ਨਾਲ ਜਿਹੜਾ ਹੈ ਉਹ ਪਾਰਸੀਆਂ ਦਾ, ਯਹੂਦੀਆਂ ਦਾ, ਉਹਨਾਂ ਦੀ ਆਪਣੀ ਕੈਲਕੂਲੇਸ਼ਨ ਹੈ। ਸੋ ਕੈਲੰਡਰ ਤੁਹਾਡੀ ਆਪਣੀ ਅਡਰੀ ਪਛਾਣ, ਤੁਹਾਡੀ ਆਪਣੀ ਹੋਂਦ ਦਾ ਪ੍ਰਤੀਕ ਵੀ ਹੁੰਦਾ ਹੈ। ਔਰ ਇਹ ਸਾਡੀ ਜਿਹੜੀ ਪ੍ਰਾਪਤੀ ਸੀ 2003 ਦੀ, ਔਰ ਜਦੋਂ ਇਹ ਕੈਲੰਡਰ ਲਾਗੂ ਕੀਤਾ ਗਿਆ ਉਸ ਵੇਲੇ RSS ਦਾ ਮੁਖੀ ਉਸੇ ਹਫਤੇ 'ਚ ਅੰਮ੍ਰਿਤਸਰ ਆਇਆ, ਉਹਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਔਰ ਉਹਨੇ ਕਿਹਾ कि बेशक इसको जत्थेदारों ने मान लिया है लेकिन सिख संगत इसको नहीं मानेगी। हुण उदों भी सानू इस गल दा सी कि भी ये किहड़ी संगत दी गल कर रहा है। फिर असीं देखदे हैं कि किवें जाली किस्म दे संत समाज राहीं इस दा विरोध करवाया गया और बादल एंड कंपनी जिहड़ा सारा टब्बर हिंदू तवियां दे सामने फ्लैट होया होया पिछली अद्धी सदी तो उन्होंने उन्हां दा प्रभाव कबूलदे अल्टीमेटली सोधां दे नां थल्ले जी असीं अमेंड कर रहे हैं। उन्होंने नानकशाही कैलेंडर का ना अज नानकशाही कैलेंडर रह गया तो बिगनिंग डे इको ही है जिहड़ा पहली चेत 14 मार्च बनता है, पर बाकी सारी कैलकुलेशन जिहड़ी है उन्होंने हिंदू कैलेंडर वाली उस दे विच इंप्लीमेंट की। पर असीं ये समझते हैं भी पाकिस्तान सिख गुरुद्वारा प्रबंधक कमेटी के असीं शुक्रगुजार हैं कि उन्होंने अज तक 2003 के मूल नानकशाही कैलेंडर के मुताबिक ही वो गुरपुरब मनाउंदे ने। बाहरले मुल्कां दे विच भी बहुत जिहड़े वड्डे ईस्ट कोस्ट के जां इत्थे कैनेडा च भी बहुत सारे गुरुद्वारा साहबान ने जिन्हां ने कहा भी असीं ये RSS की इंटरफीरेंस नूं पसंद नहीं करते कि उन्हां दे प्रभाव थल्ले बादलों ने उन्हां नूं खुश करन लई सिर्फ ना नानकशाही कैलेंडर रहण दिता है, बाकी उहदा हिंदूकरण कर दिता है। सो अज एक वड्डे हिस्से दे विच बेशक इहनूं तुसीं दुविधा भी कह सकते हो क्योंकि कोई भी इस गल ते कंसेंसस ना हो सकना जां होई कंसेंसस नूं नैगेट करना इनू तां जिहड़ा वो दुख दी गल ही है। पर जदों असीं किसी होर प्रभाव थल्ले जी रहे हैं, किसी होर दे राह च जी रहे हैं, तो फिर ये ज़ाहिर है कि साडे सामने ये चैलेंजेस रहणगे। और इस गल का भी ध्यान रहे कि ये पहली चेत का दिन 7वें पातशाह गुरु हरराय साहब का गुरगद्दी दिवस हुई है कि जिस दिन गुरु हरराय साहब नूं गुरगद्दी मिली। गुरु हरराय साहब 7वें पातशाह 6वें पातशाह गुरु हरगोबिंद साहब दे पोते सन। गुरु हरगोबिंद साहब दे सब तो वड्डे सपुत्र बाबा गुरदित्ता जी और बाबा गुरदित्ता जी दे सपुत्र जिहड़े ने गुरु हरराय साहब। सो असीं गुरगद्दी दिवस ते भी मुबारकबाद दिंदे हैं। और इस सारे दे उत्ते अज सोशल मीडिया दे उत्ते भी काफ़ी ये मुबारकबाद का सिलसिला चल रहा सी। बहुत सारे गुरुद्वारा साहबान च अज दीवान भी सजे ने, कुछ थावां दे उत्ते ईवन बीती रात मिडनाइट तक दीवान होके और फिर पहली चेत की जिहड़ी शुरुआत है उसनूं भी सैलीब्रेट किया गया। हालांकि वो अजे रुझान बहुता एस्टैबलिश नहीं होया क्योंकि अजे तो साडे लई नवां साल बहुतिआं लई 31 दसंबर की रात ही हुंदी है जिदन के जाके सारे हथ जोड़ के टब्बर बैठे होंदे ने कि भाई नवे वरे दी सुख सांद मंगो टब्बर लई। पर असीं समझदे हां कि वो वक्त आएगा अल्टीमेटली बहुत सारियां चीज़ां जे ये न्यू ईयर इन्हां दा एस्टैबलिश हुंदा है 31 दसंबर का, ये भी पोलिटिकल पावर का करिश्मा है
ਜੀ ਔਰ ਜਿਨ੍ਹਾਂ ਦੇ ਕੋਲ ਪੋਲੀਟੀਕਲ ਪਾਵਰ ਹੁੰਦੀ ਹੈ ਉਹਨਾਂ ਦੇ ਹੀ ਜਿਹੜੇ ਸੱਭਿਆਚਾਰ ਜਾਂ ਤਹਿਜ਼ੀਬ ਚੱਲਦੀ ਹੈ, ਉਹਨਾਂ ਦੇ ਕੈਲੰਡਰ ਚੱਲਦੇ ਨੇ, ਉਹਨਾਂ ਦੇ ਜਿਹੜੇ ਨੇ ਉਹ ਰਸਮੋ ਰਿਵਾਜ ਹਾਵੀ ਹੁੰਦੇ ਨੇ, ਉਹ ਭਾਵੇਂ ਰਿਲੀਜਨ ਆ ਕਲਚਰ ਦੇ ਨਾਂ ਥੱਲੇ ਹੋਣ। ਸੋ ਅਸੀਂ ਇਹ ਸਮਝਦੇ ਹਾਂ ਕਿ ਭਾਈ ਇਹ ਨਾਨਕਸ਼ਾਹੀ ਨਵਾਂ ਵਰ੍ਹਾ, ਇਸ ਦੇ ਵਿੱਚ ਅਸੀਂ ਆਪਣੇ ਕੌਜ਼ ਨੂੰ ਸਮਰਪਿਤ ਰਹੀਏ, ਗੁਰੂ ਦੇ ਨਾਲ ਜੁੜੀਏ, ਗੁਰੂ ਪੰਥ ਦੀ ਚੜ੍ਹਦੀ ਕਲਾ ਦੇ ਲਈ ਕੰਮ ਕਰੀਏ, ਆਪਣੇ ਘਰਾਂ ਦੇ ਵਿੱਚ ਆਪਣੇ ਬੱਚੇ ਬੱਚੀਆਂ ਨੂੰ ਸਿੱਖੀ ਜੀਵਨ ਜਾਚ ਜੇ ਅਸੀਂ ਖੁਦ ਜੀਵਾਂਗੇ ਤੇ ਉਹੀ ਪ੍ਰਭਾਵ ਅਸੀਂ ਜਿਹੜਾ ਬੱਚਿਆਂ ਨੂੰ ਦੇ ਸਕਾਂਗੇ। ਬੱਚੇ ਸਾਡੇ ਇੱਥੋਂ ਦੇ ਸਾਡੇ ਉਪਦੇਸ਼ਾਂ ਦੇ ਮੁਤਾਜ ਨਹੀਂ ਨੇ ਕਿ ਅਸੀਂ ਉਹਨਾਂ ਨੂੰ ਕੀ ਕਹਿ ਰਹੇ ਹਾਂ, ਉਹ ਇਹ ਦੇਖਣਗੇ ਵੀ ਅਸੀਂ ਕਰਦੇ ਕੀ ਹਾਂ। ਹੁਣ ਇੱਕ ਪਾਸੇ ਤਾਂ ਸਾਡੇ ਲਈ ਇਹ ਸੈਲੀਬ੍ਰੇਸ਼ਨ ਦੀ ਗੱਲ ਹੈ, ਪਰ ਮੇਰੇ ਲਈ ਹੈਰਾਨੀ ਸੀ ਕਿ ਪ੍ਰਧਾਨ ਮੰਤਰੀ ਮੋਦੀ ਨੇ ਇਸ ਮੌਕੇ ਦੇ ਉੱਤੇ ਜਿਹੜਾ ਹੈ ਉਹ ਗ੍ਰੀਟਿੰਗਸ ਦਿੱਤੀਆਂ ਔਰ ਉਹਨਾਂ ਦੇ ਐਗਜ਼ੈਕਟ ਲਫ਼ਜ਼, ਔਰ ਉਹ ਪੰਜਾਬੀ 'ਚ ਵੀ ਦਿੱਤਾ, ਅੰਗਰੇਜ਼ੀ 'ਚ ਵੀ ਔਰ ਪੰਜਾਬੀ 'ਚ ਵੀ ਉਹਨੇ ਟਵੀਟ ਕੀਤਾ ਔਰ ਉਹਨੇ ਕਿਹਾ ਗ੍ਰੀਟਿੰਗਸ ਐਟ ਦ ਸਟਾਰਟ ਆਫ ਸਿੱਖ ਨਿਊ ਈਅਰ, ਮੇ ਵਾਹਿਗੁਰੂ ਬਲੈਸ everyone with good health and prosperity. May the teachings of Guru Sahibs keep illuminating the world with their brightness. ਹੁਣ ਮੇਰੇ ਲਈ ਹੈਰਾਨੀ ਇਹ ਨਹੀਂ ਸੀ ਕਿ ਵੀ ਮੋਦੀ ਇਸ ਕਿਸਮ ਦੀਆਂ ਗੱਲਾਂ ਤਾਂ ਕਰ ਸਕਦਾ ਹੈ, ਕਿਉਂਕਿ ਉਹਨੂੰ ਉਹ ਮੋਮੋ ਠੱਗਣਾ, ਉਹਨੂੰ ਪਤਾ ਹੈ ਵੀ ਕਿਹਨੂੰ ਸਿੱਖਾਂ ਨੂੰ ਖੁਸ਼ ਕਰਨ ਲਈ ਕੀ ਕਹਿਣਾ। ਪਰ ਜਦੋਂ ਇਹ ਕਹਿੰਦਾ ਕਿ ਗ੍ਰੀਟਿੰਗਸ ਐਟ ਦਾ ਸਟਾਰਟ ਆਫ ਸਿੱਖ ਨਿਊ ਈਅਰ, ਤਾਂ ਇੱਕਦਮ ਮੇਰਾ ਮੱਥਾ ਠਣਕਿਆ ਕਿ ਭਾਈ ਇਹ ਜਦੋਂ ਸਿੱਖ ਨਿਊ ਈਅਰ ਦੀ ਸ਼ੁਰੂਆਤ ਹੁੰਦੀ ਹੈ 2003 ਦੇ ਵਿੱਚ, RSS ਦਾ ਹੱਡੀ ਚੋਟੀ ਦਾ ਜ਼ੋਰ ਲੱਗਾ ਕਿ ਵੀ ਉਹਨਾਂ ਨੇ ਆਪਣੇ ਫੀਲੇ ਜਿਹੜੇ ਸੰਤ ਸਮਾਜ ਰਾਹੀਂ ਜਿਨ੍ਹਾਂ ਤੋਂ ਕੈਲੰਡਰ ਜਿਹੜਾ ਉਸ ਦਾ ਭਗਵਾਕਰਨ ਕਰਵਾਇਆ ਸੀ, ਉਹੀ 32 34 ਜਿਹੜੇ ਸਾਧ ਨੇ ਮੋਦੀ ਨੂੰ ਐਨ ਪੰਜਾਬ ਇਲੈਕਸ਼ਨਾਂ ਤੋਂ ਪਹਿਲਾਂ ਉਹਦੀ ਕੋਠੀ ਮਿਲਣ ਵੀ ਜਾਂਦੇ ਨੇ, ਉਹੀ ਟੋਲਾ ਸੀ। ਉਹਨਾਂ ਦੀ ਤੁਸੀਂ ਬਹੁਤ ਸਾਰੀਆਂ ਸ਼ਕਲਾਂ ਦੇਖ ਸਕਦੇ ਸੀ ਕੌਣ ਨੇ। ਕਿ ਵੀ ਜਦੋਂ ਇਹ ਸਾਰੇ ਨੂੰ ਉਲਟਾਉਣ ਦੇ ਲਈ ਕਿ ਭਾਈ ਕਿਤੇ ਸਿੱਖਾਂ ਦਾ ਵੱਖਰਾ ਕੈਲੰਡਰ ਨਾ ਬਣ ਜਾਏ, RSS ਨੇ ਕਿਵੇਂ ਘੁਸਪੈਠ ਕਰਕੇ ਨਾਨਕਸ਼ਾਹੀ ਕੈਲੰਡਰ ਦਾ ਭਗਵਾਕਰਨ ਕੀਤਾ ਤੇ ਮੋਦੀ ਇਸ ਨੂੰ ਸਿੱਖ ਨਿਊ ਈਅਰ ਕਹਿ ਰਿਹਾ। ਹੁਣ RSS ਤਾਂ ਸਿੱਖ ਧਰਮ ਨੂੰ ਅੱਡ ਧਰਮ ਮੰਨਣ ਨੂੰ ਤਾਂ ਪੰਥ ਕਹਿੰਦੇ ਨੇ ਕਿ ਭਾਈ ਜਿਵੇਂ ਮੇਨ ਤਾਂ ਸਾਡਾ ਹਿੰਦੂ ਧਰਮ ਹੈ, ਇਹ ਤਾਂ ਉਹਦੇ ਰਸਤੇ ਨੇ ਛੋਟੇ ਛੋਟੇ, ਉਹਦੇ 'ਚ ਬੁੱਧ ਵੀ ਹੈ, ਜੈਨ ਵੀ ਹੈ, ਗੁਰੂ ਨਾਨਕ ਵੀ ਨੇ, ਇਸ ਤੋਂ ਬਿਯੋਂਡ ਤਾਂ ਅੱਜ ਤੱਕ ਵੀ ਉਹ ਤਾਂ ਉਹਨਾਂ ਦਾ ਬੇਸਿਕ ਜਿਹੜਾ ਉਹਨਾਂ ਦਾ RSS ਦਾ ਕਨਸਟੀਟਿਊਸ਼ਨ ਹੈ ਉਹਦਾ ਹਿੱਸਾ, ਔਰ ਉਹਦੇ ਤੇ ਹੀ ਬੇਸਡ ਉਹਨਾਂ ਨੇ ਆਰਟੀਕਲ 25-20 ਦੇ ਥੱਲੇ ਸਿੱਖ ਬੋਧੀ ਜੈਨੀ ਜਿਹੜੇ ਨੇ ਉਹ ਹਿੰਦੂ ਬਣਾਏ ਹੋਏ ਨੇ। ਸੋ ਉਹਦੇ 'ਚ ਜਦੋਂ ਤੁਸੀਂ ਇਹ ਸਾਰਿਆਂ ਨੂੰ ਦੇਖਦੇ ਹੋ ਵੀ ਇਹ ਕਿਸ ਕਿਸਮ ਦਾ ਮੋਮੋ ਠੱਗਣਾਪਨ ਹੈ, ਕਿਉਂਕਿ ਇਹ ਹੁਣ ਜਦੋਂ ਪੰਜਾਬ ਦੇ ਚੋਣ ਨਤੀਜੇ ਆਉਂਦੇ ਨੇ, ਮੋਦੀ ਨੇ ਜਿੱਥੇ 4 ਸਟੇਟਾਂ ਦੇ ਵਿੱਚ BJP ਨੇ ਥੈਂਕਸ ਟੂ EVM ਮਸ਼ੀਨਸ, EVM ਕੀ ਜੈ, ਉਹ ਜਿੱਤਿਆ। ਪੰਜਾਬ ਬਾਰੇ ਉਹਨੇ ਕਿਹਾ ਕਿ ਜੀ ਅਸੀਂ ਇੱਥੇ ਸਟਰੋਂਗ ਹੋ ਕੇ ਨਿਕਲੇ ਔਰ 2024 ਦੇ ਵਿੱਚ ਅਸੀਂ ਜਿਹੜਾ ਆਪਣਾ ਉੱਥੇ ਪੂਰਾ ਬਣਾਵਾਂਗੇ ਆਪਣਾ ਅੱਡਾ ਗੱਡਾ। ਹੁਣ ਇਸ ਤੋਂ ਅੰਦਾਜ਼ਾ ਹੈ ਕਿ ਵੀ ਇਹ ਕੋਈ ਵੀ ਇਹਨਾਂ ਦਾ ਜੈਸਚਰ ਔਰ BJP ਦਾ ਜੇ ਤੁਸੀਂ ਕੋਈ ਵੀ ਕੰਮ ਕਰਨ ਦਾ ਢੰਗ ਦੇਖੋਗੇ ਤਾਂ ਤੁਹਾਨੂੰ ਨਜ਼ਰ ਆਏਗਾ ਕਿ ਉਹਦੇ ਪਿੱਛੇ ਪਲੈਨਿੰਗ ਹੈ। ਉਹ ਹੌਲੀ ਹੌਲੀ ਕੰਮ ਕਰਦੇ ਨੇ ਔਰ ਕਿੱਥੇ ਹਿੰਦੂ ਹਾਰਟਲੈਂਡ ਸਿਰਫ ਤੇ ਸਿਰਫ ਕਾਊ ਬੈਲਟ UP ਬਿਹਾਰ ਗੁਜਰਾਤ ਤੱਕ ਮਹਿਦੂਦ ਪਾਰਟੀ ਅੱਜ ਇਹ ਨਾਰਥ ਈਸਟ ਦੀਆਂ 7 ਸਟੇਟਾਂ ਚੋਂ ਲਗਭਗ 6 ਦੇ ਵਿੱਚ ਉਹਨਾਂ ਦੀ ਹਕੂਮਤ ਹੈ। ਕਿਵੇਂ ਉਹਨਾਂ ਨੇ ਜਾ ਕੇ ਕਰਨਾਟਕਾ ਵਰਗੀ ਸਾਊਥ ਦੀ ਸਟੇਟ ਦੇ ਉੱਤੇ ਕਾਬੂ ਕੀਤਾ ਹੈ। ਹੁਣ ਦੀਆਂ ਚੋਣਾਂ ਦੇ ਵਿੱਚ ਗੋਆ ਜਿਹੜੀ ਕ੍ਰਿਸਚੀਅਨ ਮੈਜੋਰਿਟੀ ਸਟੇਟ ਸੀ ਉੱਥੇ BJP ਦੀ ਐਬਸੋਲੂਟ ਮੈਜੋਰਿਟੀ ਬਣੇ, ਮਨੀਪੁਰ ਜਿੱਥੇ ਇਨਸਰਜੈਂਸੀ ਹੈ। ਸੋ ਉਹਨਾਂ ਨੂੰ ਜੇ ਕੋਈ ਖੜਕਦਾ ਹੈ ਜਾਂ ਉਹਨਾਂ ਨੂੰ ਕੋਈ ਰੜਕਦਾ ਹੈ ਤੇ ਉਹ ਪੰਜਾਬ ਹੈ ਕਿ ਪੰਜਾਬ ਨੇ 2014 'ਚ ਵੀ ਮੋਦੀ ਦਾ ਰੱਥ ਰੋਕਿਆ, 2019 'ਚ ਵੀ ਰੋਕਿਆ। ਹੁਣ ਭਾਵੇਂ ਉਹਨਾਂ ਦੀ B ਟੀਮ ਹੀ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਥੱਲੇ ਲਿਆਂਦੀ ਹੈ, ਹੁਣ ਜਾਣਾ ਤਾਂ ਇਹ ਤੱਕ ਹੈ। ਸੋ ਉਹ ਇਹ ਸਮਝਦੇ ਨੇ ਕਿ ਵੀ ਇਹ ਇੱਕ ਸਟਾਪ ਗੈਪ ਅਰੇਂਜਮੈਂਟ ਵਿਚਾਲੇ ਸੀ ਔਰ ਇਸ ਚੋਂ ਜਿਹੜਾ ਉਹ ਡਿਲੀਵਰ ਕਿਸੇ ਨੇ ਕੀ ਕਰਨਾ ਹੈ। ਲੇਕਿਨ ਅਲਟੀਮੇਟ ਉਹਨਾਂ ਦਾ ਗੋਲ 2024 ਤੱਕ ਪਹੁੰਚਦੇ ਆ, ਕਿਉਂਕਿ 2 ਸਾਲ ਬਾਅਦ ਹੀ 2024 ਦੀਆਂ ਪਾਰਲੀਮੈਂਟ ਦੀਆਂ ਚੋਣਾਂ ਨੇ ਜਿਹਦੇ 'ਚ ਮੋਦੀ ਨੇ ਜਿਹੜਾ ਉਹ ਫਿਰ ਰਨ ਕਰਨਾ ਹੈ, ਜ਼ਾਹਰ ਹੈ। ਔਰ ਅੱਗੋਂ ਤੱਕ ਪਹੁੰਚਦੇ ਆ ਅਸੈਂਬਲੀ ਚੋਣਾਂ, ਫਿਰ ਉਸ ਤੋਂ ਹੁਣ ਤੋਂ 5 ਸਾਲ ਬਾਅਦ 2027 'ਚ ਹੋਣਗੀਆਂ। ਉਹ ਤਾਂ ਇੱਕ ਫਾਰ-ਫੈਚਡ ਹੈ, ਲੇਕਿਨ ਇਹ 2024 ਦੇ ਉੱਤੇ ਫੋਕਸ ਕਰ ਰਹੇ ਨੇ। ਹੁਣ ਜਦੋਂ ਤੁਸੀਂ ਇੱਕ ਪਾਸੇ ਤੇ ਸਿੱਖਾਂ ਦੀ
ਵੱਖਰੀ ਹੋਂਦ ਦੀ ਗੱਲ ਨੂੰ ਦੇਖਦੇ ਹੋ ਕਿ ਭਾਈ ਮੋਦੀ ਸਿੱਖ ਨਿਊ ਈਅਰ ਨੂੰ ਰੈਕਗਨਾਈਜ਼ ਕਰ ਰਿਹਾ ਹੈ, ਪਰ ਜੇ ਤੁਸੀਂ ਦੂਸਰੀ ਖਬਰ ਦੇਖਦੇ ਹੋ, ਕਿਉਂਕਿ ਪਿਛਲੇ ਹਫਤੇ ਹੀ ਇਹ ਸੀ ਕਿ ਈਵਨ ਅੰਮ੍ਰਿਤਸਰ 에ਅਰਪੋਰਟ, ਗੁਰੂ ਰਾਮਦਾਸ ਇੰਟਰਨੈਸ਼ਨਲ 에ਅਰਪੋਰਟ ਤੇ ਜਿਹੜੇ ਸਿੱਖ EMPLOYE ਕੰਮ ਕਰਦੇ ਨੇ ਉਹਨਾਂ ਨੂੰ ਕਿਹਾ ਗਿਆ ਜੀ ਨਹੀਂ ਤੁਸੀਂ ਕਿਰਪਾਨ ਪਾ ਕੇ ਨਹੀਂ ਆ ਸਕਦੇ, ਔਰ ਇਹ ਪੈਸੇਂਜਰਸ ਦੇ ਉੱਤੇ ਵੀ ਲਾਗੂ ਕਰ ਦਿੱਤਾ ਹੈ ਔਰ ਸਾਰੇ ਹੀ 에ਅਰਪੋਰਟਸ ਤੇ ਕਿ ਅੰਮ੍ਰਿਤਸਰ ਸ਼ਹਿਰ ਜਿਹੜਾ ਸਿੱਖ ਹੈ 에ਅਰਪੋਰਟ ਤੇ ਜਾਣ ਵਾਲਾ ਉਹ ਕਿਰਪਾਨ ਬਾਹਰ ਲਾ ਕੇ ਆਏਗਾ। ਹੁਣ ਇਹ ਉਹਨਾਂ ਦਾ ਹਾਲਾਂਕਿ ਕਨਸਟੀਟਿਊਸ਼ਨ ਦੇ ਵਿੱਚ ਜਿੱਥੇ ਆਰਟੀਕਲ 25B ਸਿੱਖਾਂ ਨੂੰ ਹਿੰਦੂ ਗਰਦਾਨਦਾ ਹੈ, ਪਰ ਉਹਦੇ 'ਚ ਇੱਕ ਕਲੌਜ਼ ਜਿਹੜਾ ਹੈ ਸਿੱਖਾਂ ਨੂੰ ਕਿਰਪਾਨ ਪਹਿਨਣ ਤੇ ਰੱਖਣ ਦਾ ਹੱਕ ਹੈ। ਹੁਣ ਪਹਿਨਣ ਤੇ ਰੱਖਣ ਦਾ ਮਤਲਬ ਇਹ ਹੈ ਕਿ ਤੁਹਾਡੇ ਗਾਤਰੇ ਦੀ ਕਿਰਪਾਨ ਛੋਟੀ ਹੁੰਦੀ ਹੈ, ਆਲਮੋਸਟ 9 ਇੰਚ ਤੋਂ 12 ਇੰਚ ਤੱਕ, ਤੇ ਹੱਥ ਦੇ ਵਿੱਚ ਤੁਹਾਡੇ ਕੋਲ 3 ਫੁੱਟੀ ਕਿਰਪਾਨ ਹੁੰਦੀ ਹੈ। ਜਦੋਂ ਹੁਣ ਸਾਰੇ ਉਹਨੂੰ ਲੈਂਦੇ ਨੇ ਹੱਥ ਦੇ ਵਿੱਚ, ਉਹਦਾ ਰੀਜ਼ਨ ਹੈ ਕਿ ਤੁਹਾਨੂੰ ਕਨਸਟੀਟਿਊਸ਼ਨਲ ਗਾਰੰਟੀ ਦਿੱਤੀ ਹੋਈ ਹੈ, ਕਿਉਂਕਿ ਅੰਗਰੇਜ਼ਾਂ ਦੇ ਵੇਲੇ ਕਿਰਪਾਨ ਦਾ ਮੋਰਚਾ ਲਾ ਕੇ ਸਿੱਖਾਂ ਨੇ ਹੱਕ ਜਿੱਤਿਆ ਸੀ ਕਿ ਭਾਈ ਕਿਰਪਾਨ ਸਿੱਖ ਰੱਖ ਸਕਦਾ ਔਰ ਉਹਦਾ ਕੋਈ ਸਾਈਜ਼ ਨਹੀਂ ਹੈ। ਲੇਕਿਨ ਇਹਦੇ ਬਾਵਜੂਦ ਜਿਹੜਾ ਜੇ ਉਹਨਾਂ ਦੀ ਜਿਹੜੀ ਬਿਊਰੋ ਆਫ ਸਿਵਲ ਐਵੀਏਸ਼ਨ ਸਿਕਿਉਰਿਟੀ ਹੈ ਉਹ ਆਰਡਰ ਕੱਢਦੀ ਹੈ 2 ਹਫ਼ਤੇ ਪਹਿਲਾਂ ਜੀ ਕੋਈ ਸਿੱਖ ਜਿਹੜਾ ਉਹ 에ਅਰਪੋਰਟ ਦੇ ਅੰਦਰ ਦਾਖਲ ਹੀ ਨਹੀਂ ਹੋ ਸਕਦਾ ਕਿਰਪਾਨ ਪਹਿਨ ਕੇ। ਹੁਣ ਇਸ ਦਾ ਕਾਫੀ ਰੌਲਾ ਗੌਲਾ ਪਿਆ ਔਰ ਅੱਜ ਇਹ ਆਇਆ ਜੀ ਸਿਵਲ ਐਵੀਏਸ਼ਨ ਬਾਡੀ ਅਲਾਉਜ਼ 6 ਪੈਸੇਂਜਰਸ ਟੂ ਕੈਰੀ ਕਿਰਪਾਨ ਆਫ ਸਪੈਸੀਫਿਕ ਮੇਜਰਮੈਂਟਸ ਔਨ ਡੋਮੈਸਟਿਕ ਫਲਾਈਟਸ। ਉਹਨਾਂ ਨੇ ਕਿਹਾ ਜੀ ਹੁਣ ਅਸੀਂ ਨਵਾਂ ਆਰਡਰ ਕੱਢ ਦਿੱਤਾ ਹੈ ਕਿ ਤੁਸੀਂ 9 ਇੰਚ ਦੀ ਕਿਰਪਾਨ ਪਹਿਨ ਸਕਦੇ ਹੋ, 6 ਇੰਚ ਦਾ ਉਹਦਾ ਬਲੇਡ ਹੋਏ ਔਰ 3 ਇੰਚ ਦਾ ਹੈਂਡਲ ਹੋਏ। ਹੁਣ ਜੇ 75 ਸਾਲ ਬਾਅਦ ਜਿਹੜਾ ਕਨਸਟੀਟਿਊਸ਼ਨਲ ਰਾਈਟ ਕਿਰਪਾਨ ਦਾ ਕਨਸਟੀਟਿਊਸ਼ਨ 'ਚ ਦਿੱਤਾ ਹੋਇਆ ਹੈ ਉਹਦੇ ਉੱਤੇ 에ਅਰਪੋਰਟ ਅਥਾਰਟੀ ਇਹ ਤਾਂ ਸਿਮ ਖੁੱਲ ਜਾ ਸਿਮ ਬੰਦ ਹੋ ਵਾਂਗ ਜਿਹੜਾ ਉਹਨਾਂ ਦੇ ਸੈਂਟਰ ਦੇ ਐਗਜ਼ਾਮੀਨੇਸ਼ਨ ਸੈਂਟਰ 'ਚ ਕੜੇ ਲੁਆਣੇ, ਦਸਤਾਰਾਂ ਦੀ ਬੇਅਦਬੀ ਜੋ ਅਸੀਂ ਹਰ ਚੌਥੇ ਦਿਨ ਕੋ ਘਟਨਾ ਹੁੰਦੀ ਹੈ ਜੀ, ਮਾਰ ਕੁਟਾਈ ਹਿੰਦੂ ਕਰਾਊਡ ਨੇ ਕੀਤੀ, ਉਹਨਾਂ ਦੀ ਦਸਤਾਰ ਲਾਈ, ਵਾਲਾਂ ਤੋਂ ਫੜ ਕੇ ਘੜੀਸਿਆ, ਤੇ ਹੁਣ 에ਅਰਪੋਰਟਾਂ ਦੇ ਉੱਤੇ EMPLOYEES ਦੇ ਉੱਤੇ ਵੀ ਪਾਬੰਦੀ। ਹੁਣ ਇੱਕ ਪਾਸੇ ਹੁਣ ਕੌਣ ਕੰਟਰੋਲ ਕਰਦਾ ਹੈ ਇਸ ਬਿਊਰੋ ਆਫ ਸਿਵਲ ਐਵੀਏਸ਼ਨ ਸਿਕਿਉਰਿਟੀ ਨੂੰ? ਉਹਨਾਂ ਦੀ ਸਰਕਾਰ ਹੈ। ਸੋ ਇਹ ਸਾਡੇ ਨਾਲ ਇਸ ਕਿਸਮ ਦੀਆਂ ਇਹ ਖੇਡਾਂ ਖੇਡ ਰਹੇ ਨੇ, ਵਾਟਰ ਵੀ ਟੈਸਟ ਕਰਦੇ ਨੇ। ਹੁਣ ਇਹ ਹੋਏਗਾ ਕਈ ਵਧਾਈ ਦੇਣ ਲੱਗ ਜਾਣਗੇ ਮੋਦੀ ਨੂੰ, ਦੇਖੋ ਜੀ ਮੋਦੀ ਸਾਹਿਬ ਨੇ ਖੋਲ ਦਿੱਤਾ ਜੀ ਕਿਰਪਾਨ ਦਾ ਹੱਕ ਪਹਿਲ। ਹੁਣ ਉਹ ਉਵੇਂ ਹੀ ਹੈ, ਇਹ ਬਿੱਲੀ ਜਿਵੇਂ ਬਾਂਦਰਾਂ ਨੂੰ ਘੁਮਾ ਰਹੀ ਹੁੰਦੀ ਹੈ, ਇਸ ਕਿਸਮ ਦੇ ਇਹਨਾਂ ਦਾ। ਹੁਣ ਇੱਕ ਪਾਸੇ ਸਾਡਾ ਬੇਸਿਕ ਜਿਹੜਾ ਕਨਸਟੀਟਿਊਸ਼ਨਲ ਰਾਈਟ ਹੈ ਉਹ ਖੋਇਆ। ਹੁਣ ਜਿਹੜੇ ਇੰਨੇ ਦਿਨ ਜਿਹੜੇ ਨੇ ਉਹ ਬਿਨਾਂ ਕਿਰਪਾਨ ਤੋਂ ਜਿਹੜੇ ਲੋਕ ਨਹੀਂ ਗਏ ਔਰ ਅਲਟੀਮੇਟਲੀ ਬਹੁਤ ਰੌਲਾ ਮਚਿਆ, ਉਹਨਾਂ ਨੇ ਕਿਹਾ ਜੀ ਦੇ ਦਿਓ, ਤੇ ਇਧਰ ਮੋਦੀ ਜਿਹੜਾ ਹੈ ਤੁਹਾਨੂੰ ਸਿੱਖ ਨਿਊ ਈਅਰ ਕਹਿ ਰਿਹਾ। ਸੋ ਇਹਨਾਂ ਦੀ ਨੀਅਤ ਦੇ ਉੱਤੇ ਜਿਹੜੀ ਕਿ ਵੱਧ ਹੈ ਉਸ ਬਾਰੇ ਬਿਲਕੁਲ ਕਲੀਅਰ ਹੋਣਾ ਚਾਹੀਦਾ ਔਰ ਇਹਨਾਂ ਨੂੰ ਕਲੋਜ਼ਲੀ ਵਾਚ ਕੀਤਾ ਜਾਣਾ ਚਾਹੀਦਾ। ਹੁਣ ਬਹੁਤੇ ਕਹਿਣ ਲਓ ਜੀ ਮੋਦੀ ਨੇ ਤਾਂ ਸਿੱਖਾਂ ਦੀ ਵੱਖਰੀ ਹੋਂਦ ਮੰਨ ਲਈ, ਉਹਨੇ ਤਾਂ ਸਿੱਖਾਂ ਦਾ ਵੱਖਰਾ ਕੈਲੰਡਰ ਵੀ ਮੰਨ ਲਿਆ ਕਿ ਉਹਨਾਂ ਜੀ ਹੈਪੀ ਨਿਊ ਈਅਰ ਕਿਹਾ, ਪਰ ਇਸ ਗੱਲ ਦਾ ਧਿਆਨ ਰਿਹਾ ਕਿ ਵੀ ਇਹ ਚਾਲਸਾਜ਼ ਠੱਗ ਚਾਣਕਿਆ ਦੇ ਪੁੱਤਰ ਜਿਹੜੇ ਨੇ ਇਹਨਾਂ ਨੇ ਦੇਖ ਲਿਆ ਵੀ ਬਾਕੀ ਭਾਰਤ ਹੁਣ ਅਸੀਂ ਮਨੀਪੁਰ ਵੀ ਸਰ ਕਰ ਲਿਆ, ਗੋਆ ਵੀ ਕਰ ਲਿਆ, ਕੋਈ ਰੋਕਣ ਵਾਲਾ ਨਹੀਂ ਹੈ, ਇਹ ਸਿਰਫ ਤੇ ਸਿਰਫ ਪੰਜਾਬ ਹੈ। ਸੋ ਇਹਨਾਂ ਨੇ ਬਾਈ ਹੁੱਕ ਔਰ ਬਾਈ ਕਰੁੱਕ ਕੋਈ ਵੀ ਤਰੀਕਾ, ਇਹ ਕਰੁੱਕਰੀ ਹੈ ਜੋ ਇਹ ਕਰ ਰਹੇ ਨੇ ਹੁਣ, ਤੇ ਹੁੱਕ ਉਹਨਾਂ ਨੇ ਆਪਣਾ ਫਸਾਇਆ ਹੀ ਹੋਇਆ, ਉਹ ਆਪਣੇ ਜਿਸ ਕਿਸਮ ਦੇ ਲੋਕ ਉਹਨਾਂ ਨੇ ਵਿਚਵਾੜੇ ਹੋਏ ਨੇ। ਇਸ ਗੱਲ ਵੱਲ ਸਾਡਾ ਧਿਆਨ ਰਹਿਣਾ ਚਾਹੀਦਾ ਕਿ ਅਲਟੀਮੇਟਲੀ ਇਹ ਬੇਈਮਾਨ ਨੇ ਔਰ ਇਹਨਾਂ ਦਾ ਮਕਸਦ ਸਿੱਖਾਂ ਨੂੰ ਹਿੰਦੂਤਵਾ ਦੇ ਖਾਰੇ ਸਮੁੰਦਰ ਦੇ ਵਿੱਚ ਗਰਕ ਕਰਨਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ PayPal ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਉੱਥੇ ਲੈਣੇ ਬ੍ਰੇਕ ਵਿਊਅਰਸ, ਦੋਸਤਾਂ ਨੇ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। Jackson Hewitt Tax Company,
ਅਮਰੀਕਾ ਦੀ ਸਭ ਤੋਂ ਭਰੋਸੇਯੋਗ ਅਤੇ ਤੇਜ਼ੀ ਨਾਲ ਅੱਗੇ ਵਧਣ ਵਾਲੀ ਕੰਪਨੀ ਤੁਹਾਡੇ ਬਿਲਕੁਲ ਨਜ਼ਦੀਕ। ਹਰ ਤਰ੍ਹਾਂ ਦੇ ਟੈਕਸ ਫਾਈਲ ਕਰਨ ਲਈ ਤਜਰਬੇਕਾਰ ਅਤੇ ਮਾਹਿਰ ਕਰਮਚਾਰੀ ਜੋ ਤੁਹਾਡੀ ਮਦਦ ਕਰਦੇ ਨੇ ਹਰ ਤਰ੍ਹਾਂ ਦੇ ਸੌਖੀ ਤੋਂ ਸੌਖੀ ਅਤੇ ਮੁਸ਼ਕਿਲ ਟੈਕਸ ਫਾਈਲ ਕਰਨ ਦੇ ਵਿੱਚ। ਬੜੇ ਵਧੀਆ ਢੰਗ ਨਾਲ ਡੀਲ ਕਰਦੇ ਨੇ ਤੇ ਹਰ ਕਸਟਮਰ ਜਿਹੜਾ ਹੈ ਉਹ ਇਹਨਾਂ ਤੋਂ ਖੁਸ਼ ਜਾਂਦਾ ਹੈ। 100% ਸਹੀ ਅਤੇ ਵੱਧ ਤੋਂ ਵੱਧ ਰੀਫੰਡ ਦੀ ਗਾਰੰਟੀ। ਅਸੀਂ ਤੁਹਾਨੂੰ ਤੁਹਾਡੇ ਕੰਮ ਦੇ ਹਿਸਾਬ ਨਾਲ ਟੈਕਸ ਭਰਨ ਵਿੱਚ ਮਦਦ ਕਰਦੇ ਹਾਂ। ਕੋਈ ਅਪਾਇੰਟਮੈਂਟ ਦੀ ਲੋੜ ਨਹੀਂ। ਫ੍ਰੈਂਡਲੀ ਸਰਵਿਸ ਅਤੇ $50 ਗਿਫਟ ਕਾਰਡ ਦੇ ਨਾਲ ਸਾਨੂੰ ਬਿਜ਼ਨਸ ਦੇਣ ਲਈ ਤੁਹਾਡਾ ਧੰਨਵਾਦ। Jackson Hewitt, where taxes are less taxing. ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ ਦੂਸਰੇ ਸਾਈਡ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਇਨਸਾਨੀਅਤ ਦੇ ਪਿਆਰ ਵਿੱਚ ਲਿਬਰੇਜ਼ ਸਿੱਖ ਕੌਮ ਵੱਲੋਂ ਦੁਨੀਆ ਵਿੱਚ ਕਿਤੇ ਵੀ ਆਏ ਸੰਕਟ ਦੇ ਮੌਕੇ ਅੱਗੇ ਵੱਧ ਕੇ ਸੇਵਾ ਕੀਤੀ ਜਾਂਦੀ ਹੈ। ਯੂਕਰੇਨ ਕ੍ਰਾਈਸਿਸ ਦੇ ਚਲਦਿਆਂ ਯੂਕਰੇਨ ਪੋਲੈਂਡ ਦੇ ਬਾਰਡਰ ਤੇ ਯੂਨਾਈਟਿਡ ਸਿੱਖਸ ਆਰਗੇਨਾਈਜੇਸ਼ਨ ਵੱਲੋਂ ਕਿਵੇਂ ਬੇਸਹਾਰਾ ਲਾਚਾਰ ਯੂਕਰੇਨੀਅਨ ਸ਼ਰਨਾਰਥੀਆਂ ਦੀ ਮਦਦ ਕੀਤੀ ਜਾ ਰਹੀ ਹੈ, ਇਸ ਬਾਰੇ BBC ਨੇ ਬੜੇ ਵੇਰਵੇ ਸਹਿਤ ਇੱਕ ਰਿਪੋਰਟ ਜਿਹੜੀ ਹੈ ਉਹ ਜਾਰੀ ਕੀਤੀ ਹੈ। ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅੱਜ 17ਵਾਂ 18ਵਾਂ ਦਿਨ ਹੈ ਜਦੋਂ ਰਸ਼ੀਆ ਨੇ ਯੂਕਰੇਨ ਤੇ ਹਮਲਾ ਕੀਤਾ। ਲਗਾਤਾਰਤਾ ਨਾਲ ਯੂਕਰੇਨ ਦੇ ਵੱਡੇ ਸ਼ਹਿਰਾਂ ਦੇ ਉੱਤੇ ਬੰਬ ਵਰਸ ਰਹੇ ਨੇ। ਇੱਕ ਅੰਦਾਜ਼ੇ ਮੁਤਾਬਕ ਇਸ ਵੇਲੇ ਤੱਕ 25 ਤੋਂ 30 ਲੱਖ ਯੂਕਰੇਨੀਅਨ ਜਿਹੜੇ ਨੇ ਉਹ ਮੁਲਕ ਛੱਡ ਕੇ ਗੁਆਂਢੀ ਮੁਲਕਾਂ ਰਾਹੀਂ ਉਹ ਰੋਮਾਨੀਆ ਹੋਏ, ਪੋਲੈਂਡ ਹੋਏ, ਹੰਗਰੀ ਹੋਏ, ਫਿਨਲੈਂਡ ਤੱਕ ਪਹੁੰਚ ਰਹੇ ਨੇ ਔਰ ਬਹੁਤ ਬੁਰੀ ਹਾਲਤ ਹੈ। ਬਹੁਤ ਠੰਡ ਹੈ, ਬਰਫ਼ਬਾਰੀ ਹੈ ਔਰ ਕਿਵੇਂ ਛੋਟੇ ਛੋਟੇ ਬੱਚੇ ਔਰ ਬੀਬੀਆਂ ਕਿਵੇਂ ਉਹ ਉਹਨਾਂ ਤੰਗਦਸਤੀ ਹਾਲਤਾਂ ਚੋਂ ਨਿਕਲ ਕੇ ਬਾਰਡਰ ਤੇ ਪਹੁੰਚਦੇ ਨੇ ਔਰ ਉਹਨਾਂ ਦੀ ਇੰਨਾ ਵੱਡਾ ਜਦੋਂ ਕ੍ਰਾਈਸਿਸ, ਹਿਊਮੈਨਿਟੇਰੀਅਨ ਕ੍ਰਾਈਸਿਸ ਹੁੰਦਾ ਹੈ, नो मैटर कोई पोलैंड, हंगरी ਜਾਂ ਰੋਮਾਨੀਆ, ਕੋਈ ਅਮਰੀਕਾ, ਇੰਗਲੈਂਡ ਨਹੀਂ ਨੇ ਕਿ ਉਹਨਾਂ ਕੋਲ ਬਹੁਤ ਸਾਧਨ ਹੈ ਜਾਂ ਦੂਜੇ ਵੀ ਉਹ ਬਹੁਤ ਵੱਡੀ ਗਿਣਤੀ 'ਚ ਲੈ ਵੀ ਰਹੇ ਨੇ ਉਹਨਾਂ ਨੂੰ। ਲੇਕਿਨ ਜਦੋਂ ਲੋਕ ਲੰਬਾ ਸਫ਼ਰ ਤੈਅ ਕਰਕੇ ਔਰ ਬਾਰਡਰਾਂ 'ਤੇ ਵੀ ਕਈ ਵਾਰੀ 18-18 ਘੰਟੇ ਖੜਾ ਹੋਣ ਤੋਂ ਬਾਅਦ ਜਿਹੜੀਆਂ ਚੈੱਕ ਪੋਸਟਾਂ ਨੇ ਉਹਨਾਂ ਰਾਹੀਂ ਉਹ ਅੰਦਰ ਪਹੁੰਚਦੇ ਨੇ, ਕਈ ਉੱਥੇ ਪਹੁੰਚ ਕੇ ਬੇਹੋਸ਼ ਹੋਏ ਹੁੰਦੇ ਨੇ, ਕਿਸ ਹਾਲ 'ਚ ਨੇ। ਔਰ ਮੈਨੂੰ ਇਹ ਮਾਣ ਵੀ ਮਹਿਸੂਸ ਹੋਇਆ ਜਦੋਂ ਕਿ ਯੂਨਾਈਟਿਡ ਸਿੱਖਸ ਆਰਗੇਨਾਈਜੇਸ਼ਨ ਦਾ ਕੰਮ ਜਿਹੜਾ ਉੱਥੇ ਆਲਮੋਸਟ 3 ਹਫ਼ਤੇ ਤੋਂ ਹੀ ਚੱਲ ਰਿਹਾ ਲਗਾਤਾਰਤਾ ਦੇ ਨਾਲ, ਉਸ ਨੂੰ BBC ਨੇ ਜਿਹੜਾ ਹੈ ਉਹ ਨਾ ਸਿਰਫ ਰੈਕਗਨਾਈਜ਼ ਕੀਤਾ, ਇੱਕ ਡੀਟੇਲਡ ਰਿਪੋਰਟ ਉਹਦੇ ਉੱਤੇ ਉਹਦਾ ਵੀ ਅਸੀਂ ਜ਼ਿਕਰ ਕਰਾਂਗੇ। ਪਰ ਇਸ ਤੋਂ ਪਹਿਲਾਂ ਜਿਹੜੀਆਂ ਲੇਟੈਸਟ ਯੂਕਰੇਨ ਦੇ ਹਵਾਲੇ ਨਾਲ ਖਬਰਾਂ ਆ ਰਹੀਆਂ ਨੇ ਉਹ ਬਹੁਤ ਦੁਖਦਾਈ ਨੇ। ਲੜਾਈ ਥੰਮਣ ਦਾ ਨਾਂ ਨਹੀਂ ਲੈ ਰਹੀ। ਇਹਦੇ ਬਾਵਜੂਦ ਕਿ ਰੂਸ ਔਰ ਯੂਕਰੇਨ ਦੇ ਫੋਰਨ ਮਿਨਿਸਟਰ ਗੱਲਬਾਤ ਵੀ ਕਰ ਰਹੇ ਨੇ, ਪਰ ਰਸ਼ੀਆ ਦਾ ਇੱਕ ਆਪਣਾ ਆਬਜੈਕਟਿਵ ਹੈ ਉਹਨੂੰ ਹਾਸਲ ਕਰਨ ਦੇ ਲਈ ਲਗਾਤਾਰ ਬੰਬਾਰਡਮੈਂਟ ਔਰ ਉਹਨਾਂ ਦਾ ਜਿਹੜਾ ਟੈਂਕ ਕਾਲਮ ਵੀ ਹੈ ਔਰ ਕੀਵ ਉਹਨਾਂ ਦੀ ਕੈਪੀਟਲ ਦੇ ਨੇੜੇ ਤੇੜੇ ਪਹੁੰਚ ਰਿਹਾ। ਔਰ ਦੂਸਰੇ ਪਾਸੇ ਜਿਹੜੀਆਂ ਇਸ ਨਾਲ ਜੁੜੀਆਂ ਖਬਰਾਂ ਨੇ ਕਿ ਭਾਈ ਕਿਵੇਂ 4 ਚਫੇਰਾ ਉਹਨਾਂ ਨੇ ਯੂਕਰੇਨੀਅਨ ਸਿਟੀ ਜਿਹੜੀ ਹੈ ਮੈਰੀਓਪੋਲ ਉਸ ਦੇ ਉੱਤੇ ਬੜੀ ਜ਼ੋਰਦਾਰ ਬੰਬਾਰੀ ਕੀਤੀ ਹੈ, ਕਿਉਂਕਿ ਉਹ ਇੱਕ ਸਿਟੀ ਨੂੰ ਉਹਨਾਂ ਦਾ ਮਕਸਦ ਰਸ਼ੀਆ ਦਾ ਇਕੱਲਾ ਗਰਾਊਂਡ ਦੇ ਉੱਤੇ ਕਬਜ਼ਾ ਕਰਨਾ ਹੀ, ਉਹ ਪਹਿਲਾਂ ਉਹਨਾਂ ਦਾ ਸਾਰਾ ਇਨਫਰਾਸਟ੍ਰਕਚਰ ਡਿਸਟਰੋਏ ਕਰ ਰਹੇ ਨੇ ਔਰ ਉਹਦੇ 'ਚ ਕੋਈ ਜਿਹੜਾ ਹੈ ਉਹ ਰੁਕਾਵਟ ਨਹੀਂ ਹੈ ਉਹਨਾਂ ਨੂੰ ਜਾਂ ਕੋਈ ਹੈਜ਼ੀਟੇਸ਼ਨ ਨਹੀਂ ਹੈ ਕਿ ਹਸਪਤਾਲਾਂ ਦੇ ਉੱਤੇ ਬੰਬ ਬਰਸਾ ਰਹੇ ਨੇ ਦੂਸਰੇ ਨੇ ਔਰ ਸਿਵਿਲੀਅਨਸ ਦੀ ਡੈਥ ਵੱਡੀ ਗਿਣਤੀ ਦੇ ਵਿੱਚ ਹੋ ਰਹੀ ਹੈ। ਔਰ ਇਹ ਈਵਨ ਜਿਹੜੇ ਕੁਝ ਕੋਰੀਡੋਰ ਬਣਾਏ ਗਏ ਕਿ ਜਿੱਥੋਂ ਸਿਵਿਲੀਅਨ ਨਿਕਲ ਸਕਦੇ ਨੇ ਉਹਨਾਂ ਦੇ ਉੱਤੇ ਵੀ ਬੰਬ ਪੈ ਰਹੇ ਨੇ। ਔਰ ਜਿਹੜੇ ਲੋਕ ਆਪਣੀ ਕਹਾਣੀ ਦੱਸ ਰਹੇ ਨੇ, ਡੈਸਪਰੇਟ ਸੀਨਸ ਨੇ, ਰੈਜ਼ੀਡੈਂਟਸ ਰਨਿੰਗ ਆਊਟ ਆਫ ਫੂਡ ਐਂਡ ਕਲੀਨ ਵਾਟਰ
ਔਰ ਇਹ ਜਿਹੜੀ ਹੈ ਗੱਲਬਾਤ ਜਿਵੇਂ ਮੈਂ ਕਿਹਾ ਵੀ ਚੱਲੀ ਹੋਈ ਹੈ ਦੋਨਾਂ 'ਚ, ਪਰ ਉਹ ਕੋਈ ਬੇਸਿੱਟ ਹੈ। ਔਰ ਰਸ਼ੀਆ ਦੀ ਡਿਫੈਂਸ ਮਿਨਿਸਟਰੀ ਨੇ ਇਹ ਕਲੇਮ ਕੀਤਾ ਕਿ ਜੀ ਇਹ ਯੂਕਰੇਨੀਅਨ ਮਿਸਲ ਨੇ 20 ਲੋਕਾਂ ਨੂੰ ਸਿਟੀ ਆਫ ਡੋਨੇਟਸਕ 'ਚ ਮਾਰਿਆ। ਔਰ ਲੇਕਿਨ ਜਦੋਂ ਫਿਰ ਦੋਨੋਂ ਪਾਸੇ ਮੀਡੀਆ ਕੰਟਰੋਲਡ ਹੈ, ਇੱਕੋ ਹੀ ਵਰਸ਼ਨ ਤੇ ਤੁਸੀਂ ਯਕੀਨ ਕਰ ਸਕਦੇ ਹੋ, ਜਾਂ ਰਸ਼ੀਅਨ ਜਾਂ ਯੂਕਰੇਨੀਅਨ। ਹਾਲਾਂਕਿ ਰਸ਼ੀਆ ਨੇ ਕਿਹਾ ਕਿ ਜੀ ਯੂਕਰੇਨ ਨੇ ਮਾਰਿਆ, ਯੂਕਰੇਨ ਨੇ ਕਿਹਾ ਜੀ ਉਹ ਰਸ਼ੀਅਨਸ ਨੇ ਮਾਰਿਆ। ਔਰ ਇਹ ਜਿਹੜਾ UN ਸੈਕਟਰੀ ਜਿਹੜੇ ਨੇ ਮਿਸਟਰ ਮਾਈਕਲ ਗੋਵ, ਉਹਨਾਂ ਨੇ UK ਦੇ ਸੈਕਟਰੀ ਨੇ, ਉਹਨਾਂ ਨੇ ਕਿਹਾ ਜੀ ਅਸੀਂ ਲੋਕਾਂ ਦੇ ਘਰਾਂ ਦੇ ਵਿੱਚ ਇਹਨਾਂ ਰਿਫਿਊਜੀਜ਼ ਨੂੰ ਰੱਖਣ ਦੇ ਲਈ ਜਿਹੜਾ ਐਫਰਟ ਕਰਾਂਗੇ। ਦੂਸਰੇ ਪਾਸੇ ਇਹ ਖਬਰ ਪਹਿਲਾਂ ਆਈ ਕਿ ਰੂਸ ਨੇ ਚਾਈਨਾ ਨੂੰ ਅਪੀਲ ਕੀਤੀ ਹੈ ਕਿ ਸਾਨੂੰ ਜਿਹੜਾ ਹਥਿਆਰ ਔਰ ਜਿਹੜੀ ਹੈ ਮਦਦ ਕਰੋ। ਨਾਲ ਦੀ ਨਾਲ ਅਮਰੀਕਾ ਨੇ ਚਾਈਨਾ ਨੂੰ ਵਾਰਨਿੰਗ ਦੇ ਦਿੱਤੀ, ਯੂਕਰੇਨ ਕ੍ਰਾਈਸਿਸ US ਵਾਰਨ ਚਾਈਨਾ ਅਗੇਂਸਟ ਹੈਲਪਿੰਗ ਰਸ਼ੀਆ, ਕਿ ਖਬਰਦਾਰ ਕੀਤੀ। ਪਰ ਚਾਈਨਾ ਨੇ ਅੱਜ ਇਹ ਡਿਨਾਈ ਕੀਤਾ ਕਿ ਉਹਨਾਂ ਨੂੰ ਕੋਈ ਰਸ਼ੀਆ ਨੇ ਅਪੀਲ ਕੀਤੀ ਹੈ। ਲੇਕਿਨ ਚੀਨ ਦੀ ਜਿਹੜੀ ਦੂਸਰੀ ਸਟੇਟਮੈਂਟ ਉਹ ਰਸ਼ੀਆ ਦੇ ਹੱਕ 'ਚ ਹੀ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਰੂਸ ਔਰ ਚੀਨ ਦੇ ਇੰਟਰਸਟ ਇਹਦੇ ਵਿੱਚ ਸਾਂਝੇ ਨੇ। ਲੇਕਿਨ ਜਿਹੜਾ ਇੱਕ ਫੀਅਰ ਐਕਸਪ੍ਰੈਸ ਕੀਤਾ ਹੈ ਅਮਰੀਕਾ ਨੇ ਕਿ ਮਾਸਕੋ ਮੇ ਐਨਗੇਜ ਇਨ ਫਾਲਸ ਫਲੈਗ ਕੈਮੀਕਲ ਐਂਡ ਬਾਇਓਲੋਜੀਕਲ ਅਟੈਕਸ ਇਨ ਯੂਕਰੇਨ। ਹੁਣ ਕਿ ਵੀ ਫਾਲਸ ਫਲੈਗ ਹੁੰਦਾ ਕਿ ਜਿਵੇਂ ਇੰਡੀਆ ਨੇ ਪੁਲਵਾਮਾ ਕੀਤਾ, ਉਹ ਫਾਲਸ ਫਲੈਗ ਖੁਦ ਹੀ ਇਹਨਾਂ ਦਾ ਕੀਤਾ ਸੀ, ਪਰ ਉਹਦਾ ਬਹਾਨਾ ਬਣਾ ਕੇ ਜਾ ਕੇ ਬਾਲਾਕੋਟ ਦੇ ਵਿੱਚ ਔਰ ਫਿਰ ਉਹਦਾ ਪ੍ਰੋਪੇਗੈਂਡਾ ਦੇਖੋ ਜੀ ਅਸੀਂ ਕਿੰਨਾ ਕਰ ਲਿਆ। ਹੁਣ ਜਿਹੜੀ ਪਿਛਲੇ ਦਿਨਾਂ 'ਚ ਕੰਟਰੋਵਰਸੀ ਆਈ, ਹਾਲਾਂਕਿ ਇੱਕ ਸਲਿਪ ਆਫ ਟੰਗ ਤਾਂ ਅਮਰੀਕਨ ਅਧਿਕਾਰੀ ਦੀ ਹੋਈ ਬੀਬੀ ਦੀ, ਤੇ ਉਹਨੂੰ ਆਧਾਰ ਬਣਾ ਕੇ ਰਸ਼ੀਆ ਨੇ ਕਿਹਾ ਕਿ ਵੀ 50 ਤੋਂ ਜ਼ਿਆਦਾ ਜਿਹੜੀਆਂ ਲੈਬਸ ਨੇ ਯੂਕਰੇਨ ਦੇ ਵਿੱਚ ਅਮਰੀਕਾ ਨੇ ਜਿਹਦੇ 'ਚ ਬਾਇਓਲੋਜੀਕਲ ਔਰ ਕੈਮੀਕਲ ਵੈਪਨ ਬਣ ਰਹੇ ਨੇ। ਹਾਲਾਂਕਿ ਅਮਰੀਕਾ ਨੇ ਡਿਨਾਈ ਕੀਤਾ। ਹੁਣ ਅਮਰੀਕਾ ਨੂੰ ਇਹ ਲੱਗਦਾ ਹੈ ਵੀ ਜਿਹੜਾ ਰਸ਼ੀਆ ਇਹ ਗੱਲ ਬਾਰ-ਬਾਰ ਪ੍ਰੋਪੇਗੇਟ ਕਰ ਰਿਹਾ, ਔਰ ਇਹ ਖਬਰ ਹੈ ਕਿ ਵੀ ਰਸ਼ੀਆ ਨੇ ਜਿਹੜਾ ਇਹ ਕਿਹਾ ਕਿ ਉੱਥੇ ਨੇ ਲੈਬਸ, ਤੇ ਅਮਰੀਕਾ ਇਹ ਕਹਿ ਰਿਹਾ ਡਿਸਮਿਸਿੰਗ ਰਸ਼ੀਅਨ ਕਲੇਮਸ about US having chemical and biological weapons lab in Ukraine as preposterous. White House Press Secretary Jen Psaki said Russia could be preparing the ground for using such weapons in Ukraine, or that it may be setting up a false flag operation using these banned methods of warfare. कि दोनों ही तरह ने कि वो तैयारी कर रहे हैं और जहाँ ये उन्हें भी अपने तौर पर उन्हें यूज़ करने ने, तो दूसरा ये है कि भाई वो कुछ इस किस्म का वाक़या करवा के फॉल्स फ्लैग ऑपरेशन करके फिर वैपन यूज़ करेगा कैमिकल एंड बायोलॉजिकल, कि भी जिहदे थल्ले जिहड़ा है वो ब्लेम उन्होंने ही देगा। और ये एक बड़ा खतरनाक पार्ट है क्योंकि रशिया किसी भी हद तक जा सकता है ग्राउंड के उत्ते। जे अज असी 18वें दिन की गल कर रहे हैं जंग की, का मतलब है कि बड़ी सुपीरियर पावर होंदे हैं भी रशिया का मिलिटरी माइट बहुत पावरफुल है। यूक्रेन तो उसके सामने कुछ भी नहीं है, पर जिवें यूक्रेन दे विच रेजिस्टेंस मिल रही है। हालांकि ये भी दोनों पासे चार्जिज ने। हुण जिहड़ा चैचनिया प्रोविंस है अमरीका का, चैचनिया का जिन्होंने हैड बनाया हुआ प्रो पुतिन है, वो भी उत्थे पहुंचा हुआ है यूक्रेन च। और यह भी है कि रूस के बिहाफ से चैचनिया के मरसनरी लड़ रहे हैं, पर रूस ने यह क्लेम किया कि जी फलां स्ट्राइक दे विच 150 बंदा असी मार दिता है, तो वो यूक्रेनियन नहीं ने, वो बाहरले जिहड़े मरसनरी जाके हुण लड़ रहे हैं यूक्रेन के बिहाफ से, क्योंकि यूक्रेन ने ऑलरेडी इंटरनेशनल रीजन खड़ा किया जिहदे च उन्होंने दुनिया भर च कॉल दी है कि भी आके सानू डिफेंड करो। सो उहदे च भी आ रहा है भी जिवें अमरीका के प्राइवेट कॉन्ट्रैक्टर कंपनियां जां मिलिशिया जिहड़े कि, और इस तो पहला ये तो आ ही चुका है भी ईवन रशिया ने ना सिर्फ चैचनिया तो जिहड़े ने उत्थे लड़न दे लई मरसनरी लिआंदे ने सीरीयन, जिस सीरिया दे विच हत्थ पैंदा है रूस का, क्योंकि सीरीयन प्रेजिडेंट की मदद की औखे वेले, तो उत्थे बेरोजगारी है। 10 साल का उन्होंने गुरिलियां नूं लड़न का तजर्बा, उन्होंने $300 दे के महीने का जिहड़ा इत्थे लड़न लई लिया रहे हैं। सो दोनों ही पक्ष नज़र आ रहे हैं भी अनफॉर्चुनेटली असी इस दे विच ना भी कोई साइड लैके गल करिए कि जी असी किहदे नैरेटिव नूं मनदे, पर एक गल तो कोई डिनाई नहीं कर सकता जिहड़ी इंसानी सफरिंग है। जे 25 लाख के करीब जिहड़ा UN रिफ्यूजी एजेंसी का मनना है
ਲੋਕ ਬੇਘਰ ਨੇ ਔਰ ਕਿਹਨਾਂ ਹਾਲਾਤਾਂ 'ਚ ਨੇ। ਡੈਥਸ ਵੀ ਹੁਣ ਹਜ਼ਾਰਾਂ 'ਚ ਪਹੁੰਚ ਗਈਆਂ, ਸੈਂਕੜਿਆਂ ਦੇ ਫਿਗਰ ਨੂੰ ਕ੍ਰਾਸ ਕਰਕੇ। ਅੱਛਾ ਸੋ ਇਸ ਸਾਰੇ 'ਚ ਅਸੀਂ ਬੇਸ਼ੱਕ ਇੱਕ ਮੁਲਕ ਤਾਂ ਨਹੀਂ ਹੈ, ਸਾਡੇ ਕੋਲ ਕੋਈ ਮੁਲਕ ਨਹੀਂ ਹੈ, ਲੇਕਿਨ ਜਿਵੇਂ ਸਿੱਖ ਕੌਮ ਦੀ ਬਣਤਰ ਦੇ ਵਿੱਚ ਹੀ ਨਹੀਂ, ਸਾਡੀ ਜਿਹੜੀ ਹੈ ਉਹ ਹੋਂਦ ਦੇ ਵਿੱਚ ਹੀ, ਜਦੋਂ ਅਸੀਂ ਸੇਵਾ ਦੀ ਗੱਲ ਕਿਸੇ ਦੇ ਕੰਮ ਆਉਣ ਦੀ, ਤਾਂ ਗੁਰੂ ਨਾਨਕ ਸਾਹਿਬ ਦਾ ਇਹ ਫਰਮਾਨ ਸਾਡੇ ਮਨ ਦੀਆਂ ਅੱਖਾਂ ਅੱਗੇ ਆਉਂਦਾ ਹੈ ਕਿ ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ, ਕਿ ਘਾਲਣਾ ਕਰਨੀ, ਕਿਰਤ ਕਰਨੀ। ਇਸ ਲਈ ਦੁਨੀਆ ਭਰ ਜਿੱਥੇ ਵੀ ਸਿੱਖ ਹੈ ਉਹ ਖੁਸ਼ਹਾਲ ਇਸ ਲਈ ਹੈ ਕਿਉਂਕਿ ਉਹ ਵਿਹਲੇ ਬੈਠ ਕੇ ਨਹੀਂ ਖਾਂਦਾ, ਉਹ ਘਾਲਣਾ ਕਰਦਾ, ਉਹ ਮਿਹਨਤ ਕਰਦਾ। ਜੇ ਉਹ ਖੇਤਾਂ 'ਚ ਹੈ ਤੇ ਮਿੱਟੀ ਨਾਲ ਮਿੱਟੀ ਹੁੰਦਾ ਹੈ, ਜੇ ਇੱਥੇ ਆ ਕੇ ਤੁਸੀਂ ਦੇਖੋ ਕਿਵੇਂ 18-18 ਘੰਟੇ ਸਖਤ ਮਿਹਨਤ ਕਰਕੇ ਫਿਰ ਇਹ ਹੁੰਦਾ ਅਸੀਂ ਅੱਗੇ ਵਧਣਾ। ਪਰ ਹੁਣ ਉਹ ਸਿਰਫ ਘਾਲਣਾ ਤੁਹਾਡਾ ਆਪਣਾ ਟੱਬਰ ਪਾਲਣ ਤੱਕ ਨਹੀਂ ਹੈ, ਕਿਉਂਕਿ ਫਿਰ ਅਸੀਂ ਗੁਰੂ ਦੇ ਸਿੱਖ ਨਹੀਂ ਰਹਿੰਦੇ। ਗੁਰੂ ਦਾ ਹੁਕਮ ਹੈ ਘਾਲ ਖਾਏ ਕਿਛ ਹੱਥੋਂ ਦੇ, ਕਿ ਕਮਾਈ ਵੀ ਘਾਲਣਾ ਦੀ ਖਾਣੀ ਹੈ, ਕਿਰਤ ਕਮਾਈ ਰਿਜ਼ਕੇ ਹਲਾਲ। ਪਰ ਜੋ ਤੁਸੀਂ ਰਿਜ਼ਕੇ ਹਲਾਲ ਕਮਾਇਆ ਉਹਨੂੰ ਵੀ ਲੋੜਵੰਦਾਂ ਦੇ ਨਾਲ ਜਿਹੜਾ ਉਹ ਸ਼ੇਅਰ ਕਰਨਾ ਹੈ, ਕੁਝ ਤਾਂ ਹੀ ਰੱਬ ਦਾ ਦਰਵਾਜ਼ਾ ਤੁਹਾਡੇ ਲਈ ਖੁੱਲੇਗਾ। ਇਹੀ ਹੈ ਕਿ ਨਾਮ ਜਪੋ, ਕਿਰਤ ਕਰੋ, ਵੰਡ ਛਕੋ। ਇਹ ਜਿਹੜੇ 3 ਕਾਰਡੀਨਲ ਪ੍ਰਿੰਸੀਪਲ ਸਿੱਖੀ ਦੇ, ਜਿਨ੍ਹਾਂ ਤੇ ਸਿੱਖੀ ਦੀ ਇਮਾਰਤ ਖੜੀ ਹੈ। ਔਰ ਇਹ ਵਰਤਾਰਾ ਉਸ ਖਿੱਤੇ ਦੇ ਲੋਕਾਂ ਨੇ ਤਾਂ ਦੇਖਿਆ ਹੀ ਸੀ, ਲੇਕਿਨ ਹੁਣ ਜਦੋਂ ਸਿੱਖ ਕੌਮ ਦੀ ਪ੍ਰੈਜ਼ੈਂਸ ਦੁਨੀਆ ਭਰ ਦੇ ਵਿੱਚ ਹੈ, ਇਸ ਵੇਲੇ 6 ਮਿਲੀਅਨ ਤੋਂ ਜ਼ਿਆਦਾ ਸਿੱਖ ਦੁਨੀਆ ਭਰ 'ਚ ਵਸਦੇ ਨੇ, ਤੇ ਕੋਵਿਡ-19 ਦੇ ਚੱਲਦੇ ਆ ਉਹ ਜਿਹੜਾ ਜਲਵਾ ਹੈ ਸਿੱਖੀ ਸੇਵਾ ਦਾ, ਉਹ ਆਸਟ੍ਰੇਲੀਆ ਹੋਏ, ਨਿਊਜ਼ੀਲੈਂਡ ਹੋਏ, ਅਮਰੀਕਾ ਔਰ ਯੂਰਪ ਤੋਂ ਲੈ ਕੇ ਸਾਊਥ ਅਮਰੀਕਾ ਤੱਕ ਵੀ ਜਦੋਂ ਸਾਡੇ ਗੁਰਦੁਆਰਿਆਂ ਦਾ ਜ਼ਿਕਰ ਹੋਇਆ, ਕਿੰਨੀਆਂ ਲੀਡ ਸਟੋਰੀਜ਼ ਇੰਟਰਨੈਸ਼ਨਲ ਮੀਡੀਆ 'ਚ ਹੋਈਆਂ ਕਿ ਵੀ ਇਹ ਕਮਾਲ ਦੇ ਲੋਕ ਨੇ, ਲੋਕ ਘਰਾਂ ਦੇ ਅੰਦਰ ਲੁਕੇ ਹੋਏ ਨੇ, ਕੋਈ ਆਪਣਿਆਂ ਨੂੰ ਪੁੱਛ ਕੇ ਰਾਜੀ ਨਹੀਂ ਹੈ, ਤੇ ਇਹ ਬਾਹਰ ਨਿਕਲ ਕੇ ਜਿਹੜਾ ਉਹ ਫੂਡ ਸਰਵ ਕਰ ਰਹੇ ਨੇ, ਪਹੁੰਚਾ ਰਹੇ ਨੇ, ਹਰ ਕਿਸਮ ਦੀ ਸੇਵਾ ਦੇ ਰਹੇ ਨੇ। ਔਰ ਇਹੀ ਹੁਣ ਯੂਕਰੇਨੀਅਨ ਇਸ ਕ੍ਰਾਈਸਿਸ ਦੇ ਪੀਰੀਅਡ ਸਭ ਤੋਂ ਪਹਿਲਾਂ ਪਹੁੰਚਣ ਵਾਲਿਆਂ ਦੇ ਵਿੱਚ ਯੂਨਾਈਟਿਡ ਸਿੱਖਸ, ਖਾਲਸਾ ਏਡ ਔਰ ਹੁਣ ਈਵਨ ਸਿੱਖਸ ਫਾਰ ਜਸਟਿਸ ਖਾਲਿਸਤਾਨ ਦੇ ਝੰਡੇ ਨਾਲ ਸਰਵ ਕਰ ਰਹੀ ਹੈ ਉਸ ਥਾਂ ਦੇ ਉੱਤੇ। ਔਰ ਇੱਕ ਬਾਰਡਰ ਦੇ ਉੱਤੇ ਕਿਉਂਕਿ 3-4 ਮੁਲਕਾਂ ਦੇ ਵਿੱਚੋਂ ਦੀ ਜਿਹੜੇ ਨੇ ਉਹ ਆ ਰਹੇ ਨੇ ਰਿਫਿਊਜੀ, ਸੋ ਹਰ ਥਾਂ ਤੇ, ਕਿਉਂਕਿ ਵਾਰਸਾ ਦੇ ਵਿੱਚ ਪੋਲੈਂਡ ਦੀ ਕੈਪੀਟਲ 'ਚ ਆਲਰੇਡੀ ਗੁਰਦੁਆਰਾ ਸਾਹਿਬ ਸੀ, ਉੱਥੋਂ ਸ਼ੁਰੂਆਤ ਹੋਈ। ਔਰ ਪਹਿਲਾਂ ਤਾਂ ਬਹੁਤਿਆਂ ਨੂੰ ਲੱਗਦਾ ਸੀ ਜੀ ਕਿਉਂਕਿ 20,000 ਇੰਡੀਅਨ ਸਟੂਡੈਂਟ ਨੇ ਜਾਂ ਦੂਜੇ ਨੇ, ਉਹ ਪਹਿਲਾਂ ਉਹਨਾਂ ਦਾ ਪੜਾਅ ਵੀ ਸੀ ਜਦੋਂ ਇੰਡੀਅਨ ਸਟੂਡੈਂਟ ਨਿਕਲੇ ਆ ਕੇ ਗੁਰਦੁਆਰੇ 'ਚ ਹੀ ਰੁਕੇ, ਉਹਨਾਂ ਦੀ ਖਿਦਮਤ, ਉਹ ਪਾਰਟ ਹੁਣ ਓਵਰ ਹੋ ਚੁੱਕਾ ਹੈ। ਲੇਕਿਨ ਇਹਦੇ ਬਾਵਜੂਦ ਵੱਡੀ ਗਿਣਤੀ ਦੇ ਵਿੱਚ ਸਿੱਖ ਵਲੰਟੀਅਰ ਈਵਨ ਯੂਕੇ ਤੋਂ 18-18 ਘੰਟੇ ਡਰਾਈਵ ਕਰਕੇ, ਇਕੱਲਾ ਸਿਰਫ ਇਹ ਨਹੀਂ ਹੈ ਕਿ ਜੀ ਉਹਨਾਂ ਨੂੰ ਫੂਡ ਜਾਂ ਦੂਜਾ, ਔਰ ਜਿਹੜਾ ਯੂਨਾਈਟਿਡ ਸਿੱਖਸ ਦਾ ਪ੍ਰੋਜੈਕਟ ਜਿਹਦੇ ਤੇ, ਕਿਉਂਕਿ ਉਹਨਾਂ ਨੇ ਇੱਕ ਵੱਡਾ ਟੈਂਟ ਲਾਇਆ ਜਿਹਦੇ 'ਚ ਕਿ 200 ਤੋਂ ਜ਼ਿਆਦਾ ਬੰਦਾ ਜਿਸ ਨੂੰ ਟੈਂਟ ਨੂੰ ਵਾਰਮ ਰੱਖਿਆ ਗਿਆ ਉਹ ਆਪਣਾ ਗੁਜ਼ਰ ਕਰ ਸਕਦੇ ਨੇ। ਉਹਨਾਂ ਦਾ ਫੂਡ ਟਰੱਕ ਜਿਹੜਾ 2000 ਹੌਟ ਮੀਲਸ ਸਰਵ ਕਰ ਰਿਹਾ, ਔਰ ਬਾਰਡਰ ਦੇ ਅੰਦਰ ਜਾ ਕੇ। ਔਰ ਇਹ BBC ਦੀ ਰਿਪੋਰਟ ਹੈ ਕਿ ਯੂਕਰੇਨ ਪੋਲੈਂਡ ਜਿਹੜੀ ਬਾਰਡਰ ਹੈ ਉਸ ਦੇ ਉੱਤੇ ਜਿਹੜੀ ਹੈ ਉਹ ਯੂਨਾਈਟਿਡ ਸਿੱਖਸ ਦੀ ਕੀ ਕਾਰਗੁਜ਼ਾਰੀ ਹੈ, ਔਰ ਉਹਦੇ 'ਚ ਉਹਨੇ ਸ਼ੁਰੂਆਤ ਹੀ ਇਹ ਕੀਤੀ ਹੈ ਕਿ 2 ਲੱਖ ਤੋਂ ਜ਼ਿਆਦਾ ਲੋਕ ਯੂਕਰੇਨ ਛੱਡ ਚੁੱਕੇ ਨੇ, ਔਰ ਸਭ ਤੋਂ ਜ਼ਿਆਦਾ 15 ਲੱਖ ਜਿਹੜੇ ਰਿਫਿਊਜੀ ਨੇ ਉਹ ਪੋਲੈਂਡ ਦੇ ਵਿੱਚ ਦਾਖਲ ਹੋਏ ਨੇ ਉਸ ਦੇ ਵਿੱਚ। ਔਰ ਉਸ ਦੇ ਉੱਤੇ ਜਦੋਂ ਹੀ ਉਹ ਬਾਰਡਰ ਕ੍ਰਾਸ ਕਰਦੇ ਨੇ, ਬਾਕੀ ਵਲੰਟੀਅਰ ਜਿਹੜੇ ਸੇਵਾ ਕਰਨ ਵਾਲੇ ਨੇ ਉਹ ਉੱਥੇ ਮੌਜੂਦ ਹੁੰਦੇ ਨੇ। ਔਰ ਉਹਨਾਂ ਨੇ ਕਿਹਾ ਵੀ ਜਿਵੇਂ ਆਪਰੇਸ਼ਨ ਗੰਗਾ ਦੇ ਥੱਲੇ ਭਾਰਤੀਆਂ ਨੂੰ ਬਾਹਰ ਕੱਢਿਆ ਗਿਆ, ਔਰ ਉਦੋਂ ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਜਿਨ੍ਹਾਂ ਨੇ ਉਹਨਾਂ ਦੀ ਮਦਦ ਵੀ ਕੀਤੀ, ਪਰ ਇਸ ਦੇ ਨਾਲ ਉਹਨਾਂ ਨੇ ਕਿਹਾ ਵੀ ਹਾਲ ਉੱਥੇ ਇਹ ਹੈ ਵੀ ਉੱਥੇ ਬਹੁਤ ਠੰਡ ਪੈ ਰਹੀ ਹੈ, ਬਹੁਤ ਸਾਰੇ ਇਲਾਕਿਆਂ 'ਚ ਬਰਫ਼ ਹੈ, ਰਾਤ ਨੂੰ ਵੀ ਜਿਹੜਾ ਟੈਂਪਰੇਚਰ ਹੈ ਉਹ 0 ਤੋਂ ਵੀ ਥੱਲੇ ਚਲਾ ਜਾਂਦਾ ਹੈ। ਔਰ ਯੂਕਰੇਨ ਪੋਲੈਂਡ ਬਾਰਡਰ ਦੇ ਉੱਤੇ ਉਸ ਕੜਕੜਾਉਂਦੀ ਠੰਡ ਦੇ ਵਿੱਚ ਬੱਚੇ ਠਿਠਰ ਰਹੇ ਨੇ, ਮਾਤਾ ਪਿਤਾ ਬਜ਼ੁਰਗ ਉਹ ਇਸ ਕੋਸ਼ਿਸ਼ 'ਚ ਨੇ ਵੀ ਅਸੀਂ ਸੇਫਲੀ ਕਿਸੇ ਤਰੀਕੇ ਦੇ ਨਾਲ ਜਿਹੜਾ ਉਹ ਪੋਲੈਂਡ ਦੇ ਵਿੱਚ ਪਹੁੰਚ ਜਾਈਏ। ਫਿਰ ਉਹਨਾਂ ਨੇ ਕੁਝ ਰੈਫਿਊਜੀਜ਼ ਦੇ ਇੰਟਰਵਿਊ ਦਿੱਤੇ ਨੇ ਕਿ ਵੀ ਉਹ ਕਹਿ ਰਹੇ ਨੇ ਵੀ ਸਾਡੇ ਨਾਲ ਬਹੁਤ ਬੁਰਾ ਹੋਇਆ, ਘਰ ਤੇ ਬੰਬਾਰੀ ਹੋਈ, ਘਰ ਨਹੀਂ ਬਚਿਆ, ਬੱਚੇ ਥੋੜੇ ਠੀਕ ਨੇ, ਬਹੁਤ ਡਰੇ ਹੋਏ ਨੇ। ਔਰ ਉਸ ਸਾਰੇ ਤੋਂ ਬਾਅਦ ਉਹ BBC ਦੀ ਸਟੋਰੀ ਫਿਰ ਆ ਜਾਂਦੀ ਹੈ ਕਿ ਭਾਈ ਕਿਵੇਂ
ਜਿਹੜੇ ਨੇ ਦੁਨੀਆ ਭਰ ਦੇ ਲੋਕ ਮਦਦ ਲਈ ਪਹੁੰਚ ਰਹੇ ਨੇ, ਖਾਸ ਤੌਰ ਤੇ ਯੂਨਾਈਟਿਡ ਸਿੱਖਸ। ਔਰ ਉਹਨਾਂ ਨੇ ਫਿਰ ਹਰਦਿਆਲ ਸਿੰਘ ਹੋਰਾਂ ਨੂੰ ਇੰਟਰਵਿਊ ਕੀਤਾ ਹੈ ਔਰ ਉਹਨਾਂ ਨੇ ਕਿਹਾ ਵੀ ਹਰਦਿਆਲ ਸਿੰਘ ਨੇ ਕਿਹਾ ਕਿ ਸਾਡੇ ਇੱਕ ਪਾਸੇ ਯੂਕਰੇਨ ਹੈ, ਦੂਸਰੇ ਪਾਸੇ ਪੋਲੈਂਡ ਹੈ, ਇਹ ਗ੍ਰੀਨ ਜ਼ੋਨ ਹੈ ਔਰ ਇੱਥੇ ਡੀਮਿਲਟਰਾਈਜ਼ ਜ਼ੋਨ ਇਹਨੂੰ ਕਹਿੰਦੇ ਨੇ, ਇੱਥੇ ਫੌਜ ਨਹੀਂ ਆ ਸਕਦੀ, ਪਰ ਇੱਥੋਂ ਰਿਫਿਊਜੀ ਆ ਰਹੇ ਨੇ, ਅਸੀਂ ਉਹਨਾਂ ਨੂੰ ਲੰਗਰ ਛਕਾ ਰਹੇ ਹਾਂ, ਗਰਮ ਕੱਪੜੇ ਜਿਹੜੇ ਉਹਨਾਂ ਨੂੰ ਫੌਰਨ ਮਦਦ ਗਰਮ ਕੱਪੜਿਆਂ ਦੀ ਚਾਹੀਦੀ ਉਹ ਅਸੀਂ ਪ੍ਰੋਵਾਈਡ ਕਰ ਰਹੇ ਹਾਂ। ਔਰ ਇਸ ਤੋਂ ਇਲਾਵਾ ਅਸੀਂ ਸਾਡੇ ਜਿਹੜੀ ਟਰੱਕ ਨੇ ਉਹ ਯੂਕਰੇਨ ਦੇ ਵਿੱਚ ਅੰਦਰ ਜਾ ਕੇ ਵੀ ਜਿਹੜੇ ਬਾਰਡਰ ਦੇ ਪਰਲੇ ਪਾਸੇ ਨੇ ਉਹਨਾਂ ਨੂੰ ਫੂਡ ਦੇ ਰਹੇ ਨੇ। ਔਰ ਇਹ ਕਿਉਂਕਿ 16-17 ਘੰਟੇ ਲੋਕ ਸ਼ਹਿਰਾਂ 'ਚ ਘੁੰਮ ਕੇ ਪੈਦਲ ਇੱਥੇ ਕਲੈਕਟ ਹੁੰਦੇ ਨੇ, ਖਾਣ ਲਈ ਇੱਥੇ ਕੁਝ ਨਹੀਂ ਹੈ, ਸਭ ਕੁਝ ਬੰਦ ਹੈ, ਤੇ ਅਸੀਂ ਉੱਥੇ ਵੀ ਜਾ ਕੇ ਜਿਹੜਾ ਉਹ ਲੰਗਰ ਲਾ ਰਹੇ। ਉਹਨਾਂ ਨੇ ਕਿਹਾ, ਫਿਰ BBC ਨੇ ਪਿਕਚਰਸ ਦਿੱਤੀਆਂ ਉਹਨਾਂ ਦੇ ਫੂਡ ਟਰੱਕ ਦੀਆਂ ਕਿ ਇਹ ਫੂਡ ਟਰੱਕ ਹੈ, ਇਸ ਟਰੱਕ 'ਚ 2000 ਤੋਂ ਜ਼ਿਆਦਾ ਲੋਕਾਂ ਦਾ ਖਾਣਾ ਹਰ ਰੋਜ਼ ਬਣਦਾ। ਫਿਰ ਉਹ ਵਲੰਟੀਅਰਸ ਨੂੰ ਉਹਨਾਂ ਨੇ ਇੰਟਰਵਿਊ ਕੀਤਾ, ਬੀਬੀਆਂ ਵੀ ਨੇ, ਸਿੱਖ ਬੀਬੀਆਂ ਇੰਗਲੈਂਡ UK ਤੋਂ ਗਈਆਂ, ਦੂਜੀਆਂ, ਔਰ ਯੂਨਾਈਟਿਡ ਸਿੱਖਸ ਦੇ ਹਵਾਲੇ ਨਾਲ ਉਹਨਾਂ ਨੇ ਇਹ ਕਿਹਾ ਕਿ ਕਮਨੀਵ ਕੌਰ ਜਿਹੜੀ ਕਿ ਜਿਹੜੇ ਮੁਸੀਬਤ ਝੱਲ ਕੇ ਉੱਥੇ ਪਹੁੰਚ ਰਹੇ ਨੇ ਉਹਨਾਂ ਦੀ ਮਦਦ ਕਰ ਰਹੀ ਹੈ, ਉਹਨੇ ਕਿਹਾ ਵੀ ਸਾਡੇ ਕੋਲ ਚਾਵਲ ਹੈ, ਦਾਲ ਨੇ, ਸੂਪ ਵੀ ਹੈ, ਅਸੀਂ ਲੋਕਾਂ ਨੂੰ ਚਾਹ ਤੇ ਕਾਫੀ ਵੀ ਕਿਉਂਕਿ ਠੰਡ 'ਚ ਆਉਂਦੇ ਨੇ ਸਰਵ ਕਰਦੇ। ਔਰ ਨਾਲ ਦੀ ਨਾਲ ਉਹਨਾਂ ਨੇ ਇੱਕ ਹੋਰ ਸੱਜਣ ਜਿਹੜੇ ਯੂਨਾਈਟਿਡ ਸਿੱਖਸ ਦੇ ਲਈ ਸੇਵਾ ਕਰ ਰਹੇ ਨੇ, ਉਹਨਾਂ ਨੇ ਕਿਹਾ ਜੀ ਮੇਰਾ ਛੋਟਾ ਜਿਹਾ ਬਿਜ਼ਨਸ ਹੈ, ਸਾਡੇ 2 ਰੈਸਟੋਰੈਂਟ ਨੇ, ਇੱਕ ਫੂਡ ਟਰੱਕ ਹੈ, ਮੇਰੀ ਵਾਈਫ ਜਿਹੜੀ ਆ ਪੋਲਿਸ਼ ਹੈ, ਮੇਰੇ 2 ਛੋਟੇ ਬੱਚੇ ਨੇ, ਔਰ ਅਸੀਂ ਇਹ ਸਮਝਦੇ ਹਾਂ ਵੀ ਅੱਜ ਉਹ ਸਫ਼ਰ ਕਰ ਰਹੇ ਨੇ, ਅਸੀਂ ਭਾਵੇਂ ਪੋਲੈਂਡ 'ਚ ਸੇਫ ਹੈ, ਕੱਲ ਨੂੰ ਸਾਡੇ ਨਾਲ ਵੀ ਕੁਝ ਐਸਾ ਹੋ ਸਕਦਾ ਹੈ। ਫਿਰ ਉਹਨਾਂ ਨੇ ਹਰਦਿਆਲ ਸਿੰਘ ਨੂੰ ਕੋਟ ਕੀਤਾ ਹੈ ਕਿ ਵੀ ਉਹਨਾਂ ਨੇ ਪੁੱਛਿਆ ਕਿ ਵੀ ਤੁਸੀਂ ਕੀ ਸੀਨ ਦੇਖੇ। ਉਹਨਾਂ ਨੇ ਕਿਹਾ ਵੀ 3-4 ਦਿਨਾਂ 'ਚ ਸਾਡੇ ਸਾਹਮਣੇ 7-8 ਜਿਹੜੀਆਂ ਬਜ਼ੁਰਗ ਔਰਤਾਂ ਸੀ ਉਹ ਬੇਹੋਸ਼ ਹੋ ਕੇ ਡਿੱਗੀਆਂ, ਅਸੀਂ ਉਹਨਾਂ ਨੂੰ ਚੁੱਕਿਆ, ਉਹਨਾਂ ਨੂੰ ਸੰਭਾਲਿਆ, ਬੱਚੇ ਵੀ ਜਦੋਂ ਠੰਡ 'ਚ ਆਉਂਦੇ ਨੇ ਉਲਟੀਆਂ ਕਰਦੇ ਨੇ, ਬਹੁਤ ਬੁਰੀ ਹਾਲਤ ਹੈ। ਔਰ ਸਾਨੂੰ ਇਹ ਲੱਗਾ ਵੀ ਇਕੱਲਾ ਫੂਡ ਨਾਲ ਨਹੀਂ, ਜਿਸ ਠੰਡ 'ਚੋਂ ਆਉਂਦੇ ਨੇ, ਹੁਣ ਅਸੀਂ ਇੱਥੇ ਬਹੁਤ ਵੱਡਾ ਟੈਂਟ ਲਾਇਆ ਜਿਹੜਾ ਤਕਰੀਬਨ ਤਿਆਰ ਹੋ ਗਿਆ, ਇਹਦੇ 'ਚ ਹੀਟਰ ਲੱਗ ਰਹੇ ਨੇ, ਇਹਦੇ 'ਚ ਅਸੀਂ ਟੇਬਲ ਤੇ ਕੁਰਸੀਆਂ ਵੀ ਲਾਵਾਂਗੇ ਤਾਂ ਕਿ ਲੋਕ ਥੋੜੀ ਦੇਰ ਲਈ ਬੈਠ ਵੀ ਸਕਣ, ਔਰ ਇਹਦੇ 'ਚ ਅਸੀਂ ਜਿਹੜਾ ਇਸ ਢੰਗ ਦੇ ਨਾਲ ਲੋਕਾਂ ਦੀ ਸੇਵਾ ਕਰ ਰਹੇ ਹਾਂ। ਸੋ ਮੈਂ ਸਮਝਦਾ ਵੀ ਅਸੀਂ ਯੂਨਾਈਟਿਡ ਸਿੱਖਸ ਦੀ ਕਾਰਗੁਜ਼ਾਰੀ ਸੁਨਾਮੀ ਦੇ ਵੇਲੇ ਵੀ ਦੇਖੀ, ਕੋਵਿਡ-19 ਦੇ ਚੱਲਦੇ ਆ ਭਾਰਤ ਦੇ ਵਿੱਚ ਦਿੱਲੀ 'ਚ ਆਕਸੀਜਨ ਲੰਗਰ ਤੋਂ ਲੈ ਕੇ ਈਵਨ ਜਿਹੜੇ ਡੈੱਡ ਬਾਡੀਜ਼ ਘਰਾਂ ਦੇ ਵਿੱਚ ਜਿੱਥੇ ਕੋਈ ਚੁੱਕ ਕੇ ਲਿਆਉਣ ਨੂੰ ਅਸੀਂ ਸ਼ਮਸ਼ਾਨ ਘਾਟਾਂ 'ਚ ਜਾ ਕੇ ਸਰਵ ਕੀਤਾ। ਔਰ ਇਸੇ ਤਰ੍ਹਾਂ ਖਾਲਸਾ ਏਡ ਜਿਹੜੀ ਜਿਸ ਦੀ ਰੈਕਗਨੀਸ਼ਨ ਸਾਰੇ ਪਾਸੇ ਹੈ। ਸੋ ਅਸੀਂ ਸਮਝਦੇ ਹਾਂ ਕਿ ਵੀ ਬਹੁਤ ਵਾਰ ਅਸੀਂ ਆਪਣੀ ਕੌਮ ਦੇ ਨੁਕਸ ਜ਼ਿਆਦਾ ਕੱਢਦੇ ਹਾਂ, ਨੈਗੇਟਿਵਿਟੀ ਵੀ ਹੁੰਦੀ ਹੈ, ਬਹੁਤ ਵਾਰ ਕਮਜ਼ੋਰੀਆਂ, ਪਰਫੈਕਸ਼ਨਿਸਟ ਹੈ ਸੁਭਾਅ ਕਰਕੇ, ਲੇਕਿਨ ਇਹ ਸਾਨੂੰ ਦੇਖਣਾ ਹੋਏਗਾ ਕਿ ਭਾਈ। ਔਰ ਉਹਨੂੰ ਹਰਦਿਆਲ ਸਿੰਘ ਹੋਰਾਂ ਨੂੰ BBC ਦੀ ਰਿਪੋਰਟਰ ਪੁੱਛ ਰਹੀ ਹੈ ਵੀ ਤੁਹਾਡੀ ਤਾਂ ਆਪਣੀ ਵੀ ਉਮਰ ਵੱਡੀ ਲੱਗਦੀ ਹੈ ਤੇ ਤੁਸੀਂ ਕਿਵੇਂ ਮਤਲਬ ਤੁਹਾਡੇ ਹੁਣ ਹਰਦਿਆਲ ਸਿੰਘ ਆਪਣੇ ਬੱਚੇ ਨੇ ਉਹਨਾਂ ਦੇ ਛੱਡ ਕੇ ਗਏ ਹੋਏ ਨੇ, ਤੇ ਉਹਨਾਂ ਨੇ ਕਿਹਾ ਵੀ ਨਹੀਂ, ਇਹ ਜਿਹੜਾ ਜਦੋਂ ਹੈਪੀਨੈਸ ਤੁਹਾਨੂੰ ਮਿਲਦੀ ਹੈ, ਸਾਡੀ ਸਿੱਖੀ ਦੱਸਦੀ ਹੈ ਕਿ ਵੀ ਅਸੀਂ ਇਨਸਾਨੀ ਸੇਵਾ ਕਰਨੀ ਹੈ, ਇਹਦੇ 'ਚ ਉਮਰ ਦਾ ਕੋਈ ਨਹੀਂ ਹੁੰਦਾ, ਇਹ ਗੁਰੂ ਤੁਹਾਨੂੰ ਤਾਕਤ ਦਿੰਦਾ ਹੈ ਜਦੋਂ ਤੁਸੀਂ ਇਨਸਾਨੀਅਤ ਦੀ ਸੇਵਾ 'ਚ ਨਿਕਲਦੇ ਹੋ। ਸੋ ਅਸੀਂ ਐਪਰੀਸ਼ੀਏਟ ਕਰਦੇ ਹਾਂ ਔਰ ਸਮਝਦੇ ਹਾਂ ਕਿ ਭਾਈ ਇਹ ਜਿਹੜਾ ਗੁਰੂ ਨੇ ਇਹ ਜੁਜ਼ ਭਰਿਆ ਹੋਇਆ ਹਰ ਸਿੱਖ ਦੇ ਅੰਦਰ, ਪਰ ਉਹ ਹੋਰ ਵੀ ਅੱਗੋਂ ਵਿਰਲੇ ਨੇ ਔਰ ਲੱਕੀ ਨੇ ਜਿਹੜੇ ਕਿ ਇਸ ਹਾਲਤ ਦੇ ਵਿੱਚ ਵੀ, ਕਿਉਂਕਿ ਜਿਸ ਕਿਸਮ ਦੀ ਜੰਗ ਉੱਥੇ ਚੱਲ ਰਹੀ ਹੈ ਕੁਝ ਵੀ ਵਾਪਰ ਸਕਦਾ, ਔਰ ਅਸੀਂ ਯੂਨਾਈਟਿਡ ਸਿੱਖਸ ਔਰ ਬਾਕੀ ਹਿਊਮੈਨਿਟੇਰੀਅਨ ਕੰਮ ਕਰਨ ਵਾਲੀਆਂ ਸਿੱਖ ਆਰਗੇਨਾਈਜੇਸ਼ਨ ਉਹਨਾਂ ਦੀ ਅਰਦਾਸ ਕਰਦੇ ਹਾਂ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ, ਵਿਊਅਰਸ ਤਾਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ
ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਾਕਿਸਤਾਨ ਤੇ ਭਾਰਤ ਦੇ ਵਾਲੇ ਨਾ ਕਿ ਪਿਛਲੇ ਦਿਨੀ ਇੱਕ ਭਾਰਤੀ ਮਿਜ਼ਾਈਲ ਪਾਕਿਸਤਾਨ ਦੀ ਹਦੂਦ ਵਿੱਚ ਜਾ ਡਿੱਗੀ। ਭਾਰਤ ਵੱਲੋਂ ਕਿਹਾ ਗਿਆ ਕਿ ਇਹ ਇੱਕ ਮਕੈਨੀਕਲ ਗਲਤੀ ਦੀ ਵਜ੍ਹਾ ਕਰਕੇ ਹੋਇਆ। ਸੋ ਪਾਕਿਸਤਾਨ ਨੇ ਭਾਰਤ ਦੇ ਰਾਜਦੂਤ ਨੂੰ ਸੱਦ ਕੇ ਪ੍ਰੋਟੈਸਟ ਕੀਤਾ, ਪਰ ਇੰਨਾ ਗੰਭੀਰ ਇਹ ਮਾਮਲਾ ਹੈ ਜਿਸ ਨੂੰ ਪਾਕਿਸਤਾਨ ਵੱਲੋਂ ਯੂਨਾਈਟਿਡ ਨੇਸ਼ਨ ਵਿੱਚ ਲਿਜਾਇਆ ਜਾਣਾ ਚਾਹੀਦਾ ਸੀ। ਸੋ ਭਾਰਤ ਨੂੰ ਇਸ ਸੰਬੰਧੀ ਸਾਂਝੀ ਇਨਕੁਆਇਰੀ ਦੀ ਮੰਗ ਕਰਨਾ ਬੇਮਾਨੀ ਹੈ। ਸੋ ਪਾਕਿਸਤਾਨ ਨੂੰ ਇਸ ਮਾਮਲੇ ਨੂੰ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਵਿੱਚ ਲਿਜਾਉਣ ਵਿੱਚ ਇੰਨੀ ਝਿਜਕ ਕਿਉਂ ਮਹਿਸੂਸ ਹੋਈ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਹ ਕਿਉਂਕਿ ਅਸੀਂ ਫਰਾਈਡੇ ਦਾ ਸ਼ੋਅ ਨਹੀਂ ਕਰ ਸਕੇ ਸੀ, ਅਦਰਵਾਈਜ਼ ਇਹ ਸਾਡਾ ਮੇਨ ਡਿਸਕਸ਼ਨ ਦਾ ਟੌਪਿਕ ਹੋਣਾ ਸੀ ਫਰਾਈਡੇ ਦਾ। ਪਰ ਫਰਾਈਡੇ ਤੋਂ ਬਾਅਦ ਹੁਣ ਵੀਕਐਂਡ ਵੀ ਗੁਜ਼ਰ ਗਿਆ ਹੈ ਔਰ ਖਬਰ ਤਾਂ ਮੈਂ ਜਿਸ ਦਿਨ ਫਲਾਈ ਕਰ ਰਿਹਾ ਸੀ ਹਿਊਸਟਨ ਲਈ, ਇਹ ਫਰਾਈਡੇ ਮੈਨੂੰ ਪਤਾ ਲੱਗ ਗਿਆ ਸੀ ਔਰ ਮੈਨੂੰ ਲੱਗਿਆ ਕਿ ਵੀ ਇਹ ਤਾਂ ਬਹੁਤ ਸੀਰੀਅਸ ਜਿਹੜੀ ਗੱਲ ਹੈ ਔਰ ਪਾਕਿਸਤਾਨ ਇਹਨੂੰ ਕਿਵੇਂ ਰਿਸਪੌਂਡ ਕਰੇਗਾ, ਕਿਉਂਕਿ ਜਿਹੜੇ ਵਿਊਅਰਸ ਬਾਕੀ ਨਿਊਜ਼ ਨਾਲ ਨਹੀਂ ਜੁੜੇ ਹੋਏ, ਮੈਂ ਇਹ ਦੱਸਦੇ ਹਾਂ ਕਿ ਇਹ 9 ਮਾਰਚ ਦੀ ਖਬਰ ਹੈ ਕਿ 9 ਮਾਰਚ ਨੂੰ ਭਾਰਤ ਦੇ ਹਰਿਆਣਾ ਸੂਬੇ ਦੇ ਸਿਰਸੇ ਤੋਂ ਇੱਕ ਮਿਸਾਈਲ ਦਾਗੀ ਗਈ, ਜਿਹੜੀ ਕਿ ਜਾ ਕੇ ਮੀਆਂ ਚੁੰਨੂ ਜਿਹੜਾ ਉਹ ਪਾਕਿਸਤਾਨ ਦੇ ਵਿੱਚ ਜਾ ਕੇ ਡਿੱਗੀ। ਔਰ ਇਹ ਹੁਣ ਜਿਹੜੀ ਭਾਰਤ ਦੀ ਇਹ ਸਾਰੀ ਕਾਰਗੁਜ਼ਾਰੀ ਹੈ, ਇਹਦੇ 'ਚ ਔਰ ਇਹ ਰਸ਼ੀਆ ਮੇਡ ਮਿਸਾਈਲ ਸੀ। ਔਰ ਜਿਵੇਂ ਪਾਕਿਸਤਾਨ ਦੀ ਹਵਾਈ ਫੌਜ ਨੇ ਕਿਹਾ ਕਿ ਵੀ ਇਹ ਜਿੱਥੇ ਜਾ ਕੇ ਮੀਆਂ ਚੁੰਨੂ 'ਚ ਡਿੱਗੀ, ਉਸ ਤੋਂ ਪਹਿਲਾਂ ਪਾਕਿਸਤਾਨੀ ਸਕਾਈ 'ਚ ਉਹਨਾਂ ਨੇ ਮੈਕ 3 ਜਿਹੜੀ ਉਹਦੀ ਗਤੀ ਆਲਮੋਸਟ 1200 ਮੀਟਰ 40,000 ਫੁੱਟ ਦੀ ਉਚਾਈ ਤੇ ਤੋਂ ਇਹ ਗਈ ਹੈ ਔਰ 124 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ। ਯਾਨੀ ਹੁਣ ਤੁਸੀਂ ਸਿਰਸੇ ਤੋਂ ਅੰਦਾਜ਼ਾ ਜਾਓ, ਮੀਆਂ ਚੁੰਨੂ ਸਿਰਸੇ ਤੋਂ 124 ਕਿਲੋਮੀਟਰ ਹੈ, 40,000 ਫੁੱਟ ਦੇ ਉੱਤੇ ਮਿਸਾਈਲ ਜਾਂਦੀ ਹੈ। ਹੁਣ ਉਸ ਪੀਰੀਅਡ ਦੇ ਵਿੱਚ ਕੋਈ ਵੀ ਜਹਾਜ਼ ਇਧਰਲਾ ਉਧਰਲਾ ਉਸ 'ਚ ਵੱਜਦੀ ਤੇ ਤਬਾਹੀ ਜਿੱਥੇ ਜਾ ਕੇ ਇਹ ਮੀਆਂ ਚੁੰਨੂ 'ਚ ਡਿੱਗੀ ਹੈ, ਜੇ ਉਹਨਾਂ ਦੀ ਆਬਾਦੀ ਵਾਲੇ ਹਿੱਸੇ 'ਚ ਡਿੱਗਦੀ ਤਾਂ ਤਬਾਹੀ। ਹੁਣ ਰਸ਼ੀਆ ਮੇਡ ਇਹ ਸੁਪਰਸੋਨਿਕ ਜਿਹੜੀ ਇਹ ਸਾਰੀ ਮਿਸਾਈਲ ਹੈ, ਇਸ ਦਾ ਉੱਥੇ ਜਾਣ ਦਾ, ਔਰ ਤੁਸੀਂ ਇੰਡੀਆ ਦੀ ਐਕਸਪਲੇਨੇਸ਼ਨ ਦੇਖੋ, ਉਹਨਾਂ ਦੀ ਭਾਰਤੀ ਡਿਫੈਂਸ ਮਿਨਿਸਟਰੀ ਨੇ ਕਿਹਾ ਕਿ 9 ਮਾਰਚ ਨੂੰ ਰੂਟੀਨ ਸਾਂਭ ਸੰਭਾਲ ਦੇ ਦੌਰਾਨ ਇੱਕ ਤਕਨੀਕੀ ਗੜਬੜੀ ਕਾਰਨ ਇੱਕ ਮਿਸਾਈਲ ਦਾਗੀ ਗਈ ਔਰ ਅਸੀਂ ਇਸ ਨੂੰ ਸੀਰੀਅਸਲੀ ਲੈਂਦੇ ਹਾਂ ਔਰ ਅਸੀਂ ਇਸ ਦੇ ਉੱਤੇ ਇੱਕ ਹਾਈ ਪਾਵਰਡ ਇਨਵੈਸਟੀਗੇਸ਼ਨ ਆਰਡਰ ਕੀਤੀ ਹੈ। ਹੁਣ ਇਹ ਕੋਈ ਗੱਠ ਪਟਾਕਾ ਤਾਂ ਹੈ ਨਹੀਂ ਕਿ ਵੀ ਉਹ ਪਿਆ ਹੁੰਦਾ ਤੇ ਕਿਸੇ ਆਪਣੇ ਹੱਥ ਤੇ ਚੁੱਕ ਕੇ ਜ਼ਮੀਨ ਤੇ ਮਾਰ ਦਿੱਤਾ ਤੇ ਉਹ ਹੋਇਆ ਜੀ, ਨਹੀਂ, ਉਹ ਤਾਂ ਉਹਨੇ ਉੱਥੋਂ ਚੁੱਕ ਲਏ, ਉਹਦੇ ਤੇ ਪਏ ਸੀ, ਟੇਬਲ ਤੇ ਰੱਖੇ ਸੀ। ਹੁਣ ਜੇ ਤੁਸੀਂ ਇਸ ਲੈਵਲ ਦੀ ਮਿਸਾਈਲ ਫਾਇਰ ਕਰ ਰਹੇ ਹੋ ਰਸ਼ੀਅਨ ਮੇਡ, ਔਰ ਟਾਈਮਿੰਗ ਜਦੋਂ ਤੁਸੀਂ ਦੇਖੋ ਵੀ ਰਸ਼ੀਆ ਨੇ ਯੂਕਰੇਨ ਤੇ ਹੱਲਾ ਬੋਲਿਆ ਹੋਇਆ, ਉਹਦੀ ਸੋਵਰਨਟੀ ਵਾਇਲੇਟ ਕੀਤੀ ਹੈ। ਇਹੀ ਇੰਡੀਆ ਨੇ ਪੁਲਵਾਮਾ ਦੀ ਆੜ ਦੇ ਵਿੱਚ ਪਾਕਿਸਤਾਨ ਦੀ ਸੋਵਰਨਟੀ ਆਲਰੇਡੀ ਵਾਇਲੇਟ ਕੀਤੀ। ਵੱਖਰੀ ਗੱਲ ਹੈ ਕਿ ਆਪਣਾ ਉਹਨਾਂ ਨੇ ਨੁਕਸਾਨ ਕਰਵਾਇਆ ਔਰ ਅਭਿਨੰਦਨ ਦਾ ਵਾਕਿਆ ਅੱਜ ਵੀ ਫੈਂਟੈਸਟਿਕ ਟੀ ਦੇ ਥੱਲੇ ਜੋਕ ਬਣਿਆ ਹੋਇਆ, ਲੇਕਿਨ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਜੋ ਭਾਰਤ ਨੇ ਕੀਤਾ, ਭਾਵੇਂ ਉੱਥੇ ਉਹ ਬਾਲਾਕੋਟ 'ਚ ਇੱਕ ਕਾਂ ਤੇ 2 ਦਰਖਤ ਡੇਗ ਕੇ ਆ ਗਏ, ਲੇਕਿਨ ਪਾਕਿਸਤਾਨ ਦੀ ਸੋਵਰਨਟੀ ਦਾ ਵਾਇਲੇਟ ਕੀਤੀ। ਹੁਣ ਇਹ ਜਿਹੜਾ ਵਾਕਿਆ ਮਿਸਾਈਲ ਅਟੈਕ ਦੇ ਥੱਲੇ ਰਸ਼ੀਅਨ ਮੇਡ ਮਿਸਾਈਲ, ਔਰ ਉਸ ਪੀਰੀਅਡ ਜਦੋਂ ਕਿ ਆਲਰੇਡੀ ਰਸ਼ੀਆ ਨੇ ਯੂਕਰੇਨ ਦੀ ਜਿਹੜੀ ਹੈ ਸੋਵਰਨਟੀ ਵਾਇਲੇਟ ਕੀਤੀ ਹੈ, ਇਹ ਮੈਸੇਜ ਤਾਂ ਬੜਾ ਸੌਖਾ ਸਮਝ ਆ ਜਾਂਦਾ ਹੈ ਕਿ ਵੀ ਕੀ ਉਹ ਪਾਕਿਸਤਾਨ ਨੂੰ ਸਕੇਅਰ ਕਰ ਰਹੇ ਨੇ, ਕੀ ਉਹ ਤਿਆਰੀ ਕਰ ਰਹੇ ਨੇ, ਆਲਰੇਡੀ ਉਹਨਾਂ ਨੇ ਉਸ ਕਿਸਮ ਦਾ ਕੁਝ ਬਣਾਇਆ ਸੀ ਜਿਹੜਾ ਉਹ ਐਕਸੀਡੈਂਟਲ ਫਾਇਰ ਹੋ ਗਿਆ, ਜਾਂ ਉਹ ਦੁਨੀਆ ਨੂੰ ਮੈਸੇਜ ਦੇ ਰਹੇ ਨੇ ਕਿ ਵੀ ਅਸੀਂ ਜੇ ਰਸ਼ੀਆ ਯੂਕਰੇਨ ਨਾਲ ਇਹ ਕਰ ਸਕਦਾ ਹੈ ਤਾਂ ਵੀ ਕੈਨ ਆਲਸੋ ਡੂ ਇਟ। ਹੁਣ ਇਸ ਦੇ ਉੱਤੇ ਜਿਹੜਾ ਇਸਲਾਮਾਬਾਦ ਨੇ ਜਾਂ ਪਾਕਿਸਤਾਨ ਨੇ ਕੀਤਾ ਕਿ ਉਹਨਾਂ ਨੇ ਉਹਨਾਂ ਦੇ ਚਾਰਜ ਦੀ ਅਫੇਅਰ ਨੂੰ ਸੱਦ ਕੇ ਉਹਨੂੰ ਪ੍ਰੋਟੈਸਟ ਕੀਤਾ ਔਰ ਉਹਨਾਂ ਨੇ ਕਿਹਾ ਕਿ ਜੀ ਅਜਿਹੀ ਲਾਪਰਵਾਹੀ ਨਾ ਕਰਿਓ, ਅਦਰਵਾਈਜ਼ ਦੇ ਨਤੀਜੇ ਖਤਰਨਾਕ ਨਿਕਲਣਗੇ। ਔਰ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਸਾਹਿਬ ਨੇ ਇੱਕ ਇਲੈਕਸ਼ਨ ਰੈਲੀ ਨੂੰ ਐਡਰੈਸ ਕਰਦਿਆਂ ਕਿਹਾ, ਦੇਖੋ ਅਸੀਂ ਵੀ ਜਵਾਬੀ ਕਾਰਵਾਈ ਕਰ ਸਕਦੇ ਸੀ, ਪਰ ਅਸੀਂ ਜਿਹੜਾ ਹੈ ਉਹ ਬੜਾ
ਜਿਹੜਾ ਸੰਜਮ ਦਾ ਮੁਜ਼ਾਹਰਾ ਕੀਤਾ ਕਿ ਰੈਸਟ੍ਰੇਨ ਦਿਖਾਇਆ ਅਸੀਂ। ਅੱਛਾ, ਹੁਣ ਇਹ ਰੈਸਟ੍ਰੇਨ ਹੈ ਕਿ ਕੀ ਹੈ ਪਤਾ ਨਹੀਂ, ਲੇਕਿਨ ਜਿਹੜੀ ਇਸ ਦੇ ਵਿੱਚ ਇਹ ਪਹਿਲੇ ਦਿਨ ਦਾ ਹੀ ਸੀ। ਪਹਿਲਾਂ ਤਾਂ ਇੱਥੇ ਕਿ ਰੁਕ ਗਏ ਕਿ ਜੀ ਉਹਨੂੰ ਚਾਰਜਰੀ ਅਫੇਅਰ ਨੂੰ ਸੱਦਿਆ, ਪ੍ਰੋਟੈਸਟ ਦੇਖੋ ਜੀ ਅਸੀਂ ਰੈਸਟ੍ਰੇਨ ਰੱਖਿਆ, ਫਿਰ ਉਹਨਾਂ ਨੂੰ ਲੱਗਿਆ ਵੀ ਇਹ ਤਾਂ ਕੁਝ ਨਹੀਂ ਹੈ, ਅੱਛਾ, ਇਹ ਤੇ ਸਾਨੂੰ ਕਹਿਣਾ ਚਾਹੀਦਾ ਹੈ। ਪਾਕਿਸਤਾਨ ਡਿਮਾਂਡ ਜੁਆਇੰਟ ਪ੍ਰੋਬ ਇਨਟੂ ਮਿਸਾਈਲ ਅਟੈਕ, ਕਿ ਪਾਕਿਸਤਾਨ ਨੇ ਹੁਣ ਮੰਗ ਕੀਤੀ ਹੈ ਕਿ ਅਸੀਂ ਇਹ ਜਿਹੜਾ ਦੋਨੋਂ ਹੀ ਨਿਊਕਲੀਅਰ ਮੁਲਕ ਨੇ ਔਰ ਇਸ ਕਿਸਮ ਦੀ ਜਿਹੜੀ ਹੈ ਮਿਸਾਈਲ ਆ ਕੇ ਪਾਕਿਸਤਾਨ 'ਚ ਐਂਡ ਹੁੰਦੀ ਹੈ that shows loopholes and technical lapses of serious nature in Indian handling of strategic weapons। ਇਹਦਾ ਮਤਲਬ ਇਹ ਹੈ ਕਿ ਜਿਹੜੇ ਸਟ੍ਰੈਟੇਜਿਕ ਵੈਪਨ, ਜਦੋਂ ਸਟ੍ਰੈਟੇਜਿਕ ਵੈਪਨ ਦੀ ਗੱਲ ਹੁੰਦੀ ਹੈ ਅਸੀਂ ਨਿਊਕਲੀਅਰ ਦੀ ਗੱਲ ਕਰਦੇ ਹਾਂ ਅੱਛਾ, ਕਿ ਵੀ ਇੰਡੀਆ ਦੀ ਹੈਂਡਲਿੰਗ ਦੇ ਵਿੱਚ ਲੈਪਸ ਨੇ ਔਰ ਇਹਦੇ ਤੇ ਕਿਉਂ ਹੋਇਆ, ਇਹ ਜੁਆਇੰਟ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। ਉਹਨਾਂ ਦਾ ਪਾਕਿਸਤਾਨ ਨੇ ਕਿਹਾ ਦਾ ਇੰਡੀਅਨ ਡਿਸੀਜਨ ਟੂ ਹੋਲਡ ਐਨ ਇੰਟਰਨਲ ਕੋਰਟ ਆਫ ਇਨਕੁਆਇਰੀ ਇਜ਼ ਨਾਟ ਸਫੀਸ਼ੀਐਂਟ since the missile ended up in Pakistan territory. Pakistan demands a joint probe to accurately establish the facts surrounding the incident। Foreign Affairs ਦੀ ਮਿਨਿਸਟਰੀ ਨੇ ਕਿਹਾ ਕਿ ਜੀ ਸਾਨੂੰ ਜਿਹੜਾ ਹੈ ਉਹ ਉਸ ਇਨਵੈਸਟੀਗੇਸ਼ਨ 'ਚ ਸਾਂਝੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। ਹੁਣ ਪਾਕਿਸਤਾਨ ਨੇ ਸਾਂਝੀ ਇਨਵੈਸਟੀਗੇਸ਼ਨ ਦੀ ਗੱਲ ਕੀਤੀ, ਚਾਈਨਾ ਨੇ ਵੀ ਬੈਕ ਕੀਤੀ ਹੈ ਡਿਮਾਂਡ। ਚਾਈਨਾ ਬੈਕਸ ਪਾਕਿਸਤਾਨ's call for thorough investigation into missile incident। Beijing calls on relevant countries to have dialogue and communication। ਕਿਉਂਕਿ ਜੇ ਪਾਕਿਸਤਾਨ ਨੇ ਜੁਆਇੰਟ ਇਨਵੈਸਟੀਗੇਸ਼ਨ ਕਿਹਾ, ਉਹਨਾਂ ਨੇ ਵੀ, ਕਿਉਂਕਿ ਚਾਈਨਾ ਸਪੋਰਟ ਕਰਦਾ ਪਾਕਿਸਤਾਨ ਨੂੰ। ਪਰ ਮੇਰਾ ਇਸ ਦੇ ਉੱਤੇ ਇਹ ਹੈ ਕਿ ਭਾਈ ਇੱਕ ਪਾਸੇ ਤਾਂ ਆਲਰੇਡੀ ਜਦੋਂ ਬਾਲਾਕੋਟ ਦੇ ਹਵਾਲੇ ਨਾਲ ਜੋ ਕੁਛ ਇਹਨਾਂ ਨੇ ਕੀਤਾ, ਵਾਇਲੇਟ ਕੀਤਾ, ਉਦੋਂ ਵੀ ਪਾਕਿਸਤਾਨ ਨੇ ਬੇਸ਼ੱਕ ਜਿਹੜੀ ਜਵਾਬੀ ਕਾਰਵਾਈ ਸੀ ਉਹ ਮੌਕੇ ਤੇ ਕੀਤੀ, ਲੇਕਿਨ ਇੰਟਰਨੈਸ਼ਨਲੀ ਇਹ ਜਿੰਨਾ ਵੱਡਾ ਇਸ਼ੂ ਭਾਰਤ ਨੇ ਉਹਨਾਂ ਦੀ ਸੋਵਰਨਟੀ ਵਾਇਲੇਟ ਕਰਕੇ ਕੀਤਾ ਸੀ, ਉਹਨਾਂ ਨੇ ਉਭਾਰਿਆ ਨਹੀਂ। ਉਹ ਇਸੇ 'ਚ ਹੀ ਰਹਿ ਜੇ, ਅਭਿਨੰਦਨ ਡਿੱਗ ਪਿਆ, ਉਹਨੂੰ ਰੱਖ ਲਿਆ ਜਾਂ ਉਹਨੂੰ ਵਾਪਸ ਕਰਤਾ। ਹੁਣ ਵੀ ਇੰਨਾ ਵੱਡਾ ਹਾਦਸਾ ਇਹ ਜਿਹੜਾ ਵਾਪਰ ਸਕਦਾ ਸੀ, ਇਹਦੇ ਬਾਵਜੂਦ ਇਹ ਕਹਿ ਕੇ ਕਿ ਜੁਆਇੰਟ ਇਨਵੈਸਟੀਗੇਸ਼ਨ, ਮੈਂ ਸਮਝਦਾ ਕਿ ਵੀ ਇਹ ਇੱਕ ਸੀਰੀਅਸ ਮੈਟਰ ਹੈ ਔਰ ਭਾਰਤ ਤਾਂ ਪਾਕਿਸਤਾਨ ਜਦੋਂ ਕੁਝ ਵੀ ਨਹੀਂ ਕਰਦਾ ਤੇ ਉਹਨੇ ਹਾਲ ਪਾਰਿਆ ਪਾਈ ਹੁੰਦੀ ਹੈ। ਹੁਣ ਤੱਕ ਹਾਲਾਂ ਅਨਫੋਰਚੂਨੇਟਲੀ ਪਾਕਿਸਤਾਨ ਦੇ ਉਹ ਇਨਰ 'ਚ ਫਸੇ ਹੋਏ ਨੇ। ਉਹਨਾਂ ਨੇ ਜਿਹੜਾ ਨੋ ਟਰਸਟ ਮੋਸ਼ਨ ਆਪੋਜੀਸ਼ਨ ਵਾਲਿਆਂ ਨੇ ਇਮਰਾਨ ਖਾਨ ਹਕੂਮਤ ਦੇ ਖਿਲਾਫ ਲਿਆਂਦਾ ਹੈ, ਉਧਰੋਂ ਉਹਨਾਂ ਦੀ ਜਵਾਬੀ ਬਿਆਨਬਾਜ਼ੀਆਂ ਚੱਲ ਰਹੀਆਂ, ਲੇਕਿਨ ਇਹ ਇੰਨਾ ਸੀਰੀਅਸ ਮੈਟਰ ਇਸ ਨੂੰ ਯੂਐਨ ਸਿਕਿਉਰਿਟੀ, ਚਾਈਨਾ ਮੈਂਬਰ ਹੈ ਯੂਐਨ ਸਿਕਿਉਰਿਟੀ ਕੌਂਸਲ ਦਾ, ਇਸ ਨੂੰ ਇਸ ਦੀ ਜਿਹੜੀ ਹੈ ਕਾਰਵਾਈ ਤਾਂ ਯੂਐਨ ਸਿਕਿਉਰਿਟੀ ਕੌਂਸਲ 'ਚ ਹੋਣੀ ਚਾਹੀਦੀ ਸੀ ਕਿ ਭਾਈ ਇਸ ਲੈਵਲ ਦੇ ਉੱਤੇ ਹੈ ਔਰ ਜਿਹੜੀ ਇਹ ਸਟ੍ਰੈਟੇਜਿਕ ਵੈਪਨ ਹੈ, ਮਿਸਲ ਯੂਜ਼ ਹੋਈ ਹੈ, ਪਾਕਿਸਤਾਨ ਦੀ ਟੈਰੀਟਰੀ 'ਚ ਇੰਨੇ 100 ਕਿਲੋਮੀਟਰ ਆਈ ਹੈ ਔਰ ਯੂਨਾਈਟਿਡ ਨੇਸ਼ਨਜ਼ ਐਟੋਮਿਕ ਐਨਰਜੀ ਏਜੰਸੀ ਜਿਹੜੀ ਹੈ ਇਸ ਦੀ ਪੜਤਾਲ ਕਰੇ। ਯੂਐਨ ਸਿਕਿਉਰਿਟੀ ਕੌਂਸਲ ਇਹਦਾ ਨੋਟਿਸ ਲੈ ਕੇ ਇਨਵੈਸਟੀਗੇਟਿਵ ਟੀਮ ਬਣਾਏ ਕਿ ਭਾਈ ਇਹ ਕੀ ਹੈਗਾ ਔਰ ਇਹ ਇੰਨਾ ਵੱਡਾ ਹਾਦਸਾ ਹੋ ਸਕਦਾ ਸੀ, ਲੇਕਿਨ ਹਾਦਸਾ ਬੇਸ਼ੱਕ ਨਹੀਂ ਹੋਇਆ ਪਰ ਪਾਕਿਸਤਾਨ ਦੀ ਸੋਵਰਨਟੀ ਦਾ ਵਾਇਓਲੇਟ ਹੋਈ। ਸੋ ਮੈਨੂੰ ਇਹ ਲੱਗਦਾ ਹੈ ਕਿ ਭਾਈ ਇਹ ਕਈ ਵਾਰੀ ਸਾਡੇ ਹੀ ਵੱਡੇ ਭਰਾ ਨੇ, ਹੁਣ ਕੀ ਕਹੀਏ ਕਿ ਇਸ ਲੈਵਲ ਦੇ ਚੈਲੰਜਸ ਦੁਨੀਆ ਰਸ਼ੀਆ ਯੂਕਰੇਨ ਕਲੈਸ਼ ਚੋਂ ਦੇਖ ਰਹੀ ਹੈ ਕਿ ਵੀ ਆਉਣ ਵਾਲੇ ਪੀਰੀਅਡ 'ਚ ਜਿਹੜੇ ਬੁਲਿੰਗ ਕਿਸਮ ਦੇ ਜਾਂ ਇੰਟੀਮੀਡੇਟਿੰਗ ਜਿਸ ਕਿਸਮ ਦੇ ਨੇਚਰ ਵਾਲੇ ਮੁਲਕ ਨੇ ਜਿਵੇਂ ਭਾਰਤ ਹੈ ਆਪਣੇ ਗੁਆਂਢੀਆਂ ਦੇ ਖਿਲਾਫ, ਉਹ ਕੀ ਕਰਨਗੇ ਤੇ ਉਹ ਆਪਣੀਆਂ ਗਿਣਤੀਆਂ ਮਿਣਤੀਆਂ ਦੇ ਵਿੱਚ ਪਏ ਹੋਏ ਨੇ। ਔਰ ਮੈਨੂੰ ਇਹ ਲੱਗਦਾ ਕਿ ਵੀ ਇਹ ਸਿਰਫ ਇਹਨੂੰ ਇਹ ਮੰਗ ਕਰਕੇ, ਇਹ ਵੀ ਹੁਣ ਮੰਗ ਕੀਤੀ ਹੈ ਕਿ ਜੁਆਇੰਟ ਇਨਵੈਸਟੀਗੇਸ਼ਨ ਇਮੀਡੀਏਟਲੀ ਤਾਂ ਚਾਰਜਰੀ ਅਫੇਅਰਸ ਨੂੰ ਸੱਦ ਕੇ ਜਿਹੜਾ ਕਿ ਜੀ ਦੇਖੋ ਅਸੀਂ ਰੈਸਟ੍ਰੇਂਟ ਰੱਖਿਆ, ਇਹ ਠੀਕ ਨਹੀਂ ਹੈ। ਅਗੇਨ ਇਹ ਇੱਕ ਕਮਜ਼ੋਰੀ ਦਾ ਸੂਚਕ ਹੈ ਔਰ ਇਸ ਨੂੰ ਯੂਐਨ ਸਿਕਿਉਰਿਟੀ ਕੌਂਸਲ ਦੇ ਲੈਵਲ ਦੇ ਉੱਤੇ ਬਾਰ-ਬਾਰ ਇਸ ਸਵਾਲ ਨੂੰ ਉਠਾਇਆ ਜਾਣਾ ਚਾਹੀਦਾ। ਜੀ ਰਾਜ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ, ਵਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ,
ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਨੂੰ ਆਪ ਸਭ ਨੂੰ ਜੀ ਆਇਆਂ ਕਹਿੰਦੇ ਆ। ਸੋ ਵਿਊਅਰਸ, ਹੁਣ ਆਪਾਂ ਪੰਜਾਬ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿ ਪੰਜਾਬ ਦਾ ਮੁੱਖ ਮੰਤਰੀ ਬਣ ਜਾ ਰਿਹਾ ਭਗਵੰਤ ਮਾਨ ਇੱਕ ਬਹੁਤ ਹੀ ਹਲਕਾ ਕਰੈਕਟਰ ਸਾਬਤ ਹੋ ਰਿਹਾ ਹੈ। ਅੰਮ੍ਰਿਤਸਰ ਵਿਚਲਾ ਆਮ ਆਦਮੀ ਪਾਰਟੀ ਦਾ ਜਿਹੜਾ ਰੋਡ ਸ਼ੋਅ ਵੀ ਸਰਕਾਰੀ ਬੱਸਾਂ ਵਰਤ ਕੇ ਹੀ ਕੀਤਾ ਗਿਆ। ਸੋ ਇਸੇ ਤਰ੍ਹਾਂ ਬਾਦਲ ਪਿਓ ਪੁੱਤਰ ਵੱਲੋਂ ਵੀ ਅਕਾਲੀ ਦਲ ਤੇ ਰਿਸ਼ ਜੱਫੇ ਨੂੰ ਪੂਰੀ ਤਰ੍ਹਾਂ ਬਰਕਰਾਰ ਰੱਖਿਆ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਪਿਛਲੇ ਕਿਉਂਕਿ 3-4 ਦਿਨ ਤੋਂ ਅਸੀਂ ਆਪਣੇ ਦਰਸ਼ਕਾਂ ਦੇ ਰੂਬਰੂ ਨਹੀਂ ਹੋਏ। ਖਬਰਾਂ ਤਾਂ ਵਾਪਰਦੀਆਂ ਰਹੀਆਂ। ਪੰਜਾਬ 'ਚ ਇਲੈਕਸ਼ਨ ਐਨਾਲਿਸਿਸ ਤਾਂ ਅਸੀਂ ਕਰ ਦਿੱਤਾ। ਹੁਣ ਭਗਵੰਤ ਮਾਨ ਸਹੁੰ ਚੁੱਕਣ ਜਾ ਰਿਹਾ ਖਟਕਲ ਕਲਾਂ। ਪਰ ਜਿਵੇਂ ਸਿੱਖਾਂ ਦੀ ਹਿੱਕ ਦੇ ਉੱਤੇ ਆ ਕੇ ਮੂੰਗ ਦਲਣ ਵਾਂਗ ਇਹਨਾਂ ਨੇ ਅੰਮ੍ਰਿਤਸਰ 'ਚ ਰੋਡ ਸ਼ੋਅ ਦਾ ਡਰਾਮਾ ਕੀਤਾ ਔਰ ਤਿਰੰਗਿਆਂ ਦੇ ਨਾਲ ਸਾਰਿਆਂ ਨੂੰ ਲਪੇਟਿਆ ਹੋਇਆ। ਔਰ ਜਿਵੇਂ ਅਰਵਿੰਦ ਕੇਜਰੀਵਾਲ ਔਰ ਭਗਵੰਤ ਮਾਨ ਔਰ ਉਸ ਕਿਸਮ ਦਾ ਜਿਹੜਾ ਉਹਨਾਂ ਦਾ ਉਹ ਰੋਡ ਸ਼ੋਅ, ਉਸ ਤੋਂ ਪਹਿਲਾਂ ਕਿਉਂਕਿ ਜਿਹੜੀ ਚਰਚਾ ਫਰਾਈਡੇ ਸਾਰੇ 'ਚ ਸੀ ਮੀਡੀਆ ਦੇ ਵਿੱਚ, ਸੋਸ਼ਲ ਮੀਡੀਆ ਦੇ ਖਾਸ ਤੌਰ ਤੇ ਭਗਵੰਤ ਮਾਨ ਨੂੰ ਲਾਹਨਤਾਂ ਪਾਈਆਂ ਜਾ ਰਹੀਆਂ ਸੀ ਕਿ ਜਦੋਂ ਜਿਵੇਂ ਦਿੱਲੀ ਕੇਜਰੀਵਾਲ ਨੂੰ ਮਿਲਣ ਗਿਆ ਉਹਦੇ ਪੈਰੀਂ ਡਿੱਗਿਆ, ਫਿਰ ਉਹਦੇ ਮਨੀਸ਼ ਸਿਸੋਦੀਆ ਦੇ ਪੈਰੀਂ ਡਿੱਗਿਆ। ਤੇ ਸਾਡੇ ਭੈਣ ਜੀ ਅਮਨਜੋਤ ਕੌਰ ਉਹਨਾਂ ਨੇ ਸਾਨੂੰ ਲਿਖਿਆ ਵੀ ਇਸ ਦੇ ਉੱਤੇ। ਉਹਨਾਂ ਨੇ ਕਿਹਾ ਵੀ ਇਹ ਇੱਕ ਪਪਟ ਵਾਲੇ, ਕਠਪੁਤਲੀ ਵਾਲੇ ਦੇ ਭਗਵੰਤ ਮਾਨ ਦੇ ਟ੍ਰੇਟ ਨੇ। ਉਹਨਾਂ ਨੇ ਕਿਹਾ ਕਿ ਵੀ ਭਗਵੰਤ ਮਾਨ ਤਾਂ ਉਹ ਵੱਡਾ ਕੇਜਰੀਵਾਲ ਤੋਂ ਥੋੜਾ। ਹਾਊ ਕਮ ਹੀ ਫੈਲ ਐਟ ਹਿਜ਼ ਫੀਟ ਅਰਲੀਅਰ ਵੈਨ ਹੀ ਵਾਸ ਡਿਕਲੇਅਰਡ ਸੀਐਮ ਕੈਂਡੀਡੇਟ। ਜਦੋਂ ਉਹਨੂੰ ਉਮੀਦਵਾਰ ਬਣਾਇਆ ਉਦੋਂ ਵੀ ਪੈਰੀਂ ਪੈ ਗਿਆ ਸੀ। ਨਾਓ ਅਗੇਨ ਫੈਲ ਐਟ ਹਿਜ਼ ਫੀਟ ਐਂਡ ਈਵਨ ਟੱਚਡ ਮਨੀਸ਼ ਸਿਸੋਦੀਆ's ਫੀਟ। ਉਹਦੇ ਵੀ ਜਿਹੜਾ ਉਹ ਨੰਬਰ 2 ਹੈ ਕੇਜਰੀਵਾਲ ਦਾ। I am shocked and ashamed to see a politician from Punjab wearing a turban falling at feet of someone from Delhi. Earlier, I have never seen even sellout leaders fall at feet of even PM or President at Delhi. ਕਿ ਵਕਾਂਦਰੂ ਮਾਲ ਤਾਂ ਹੈ ਨੇ, ਪਰ ਉਹ ਕਿਤੇ ਇਵੇਂ ਨਹੀਂ ਦੇਖਿਆ ਕਿ ਵੀ ਉਹਨਾਂ ਦੇ ਪੈਰੀਂ ਪੈ ਰਹੇ ਨੇ ਪਬਲਿਕਲੀ। Why and how are Punjabis okay with this open display of slave mindset? ਇਹ ਗੁਲਾਮਾਂ ਵਾਲੇ ਜਿਹੜੇ ਲੱਛਣ ਨੇ, ਕਿਵੇਂ ਪੰਜਾਬੀ ਉਹਨੂੰ ਸਹਾਰ ਰਹੇ ਨੇ। Kejriwal is not a senior aged or veteran politician or a PM or president. He is CM of Delhi, which is not even a full state. ਹੁਣ ਕਿਉਂਕਿ ਕਈ ਜਿਹੜੇ ਉਹਨਾਂ ਦੇ ਚੇਲੇ ਜਸਟੀਫਾਈ, ਦੇਖੋ ਜੀ ਆਪਣੇ ਮਾਪਿਓ ਦੇ ਵੀ ਤਾਂ ਪੈਰੀਂ ਹੱਥ ਲਾਈਦਾ। ਦੇਖੋ ਜੀ ਮੋਦੀ ਜਿਹੜਾ ਉਹ ਵੀ ਬਾਦਲ ਦੇ ਉਹ ਤੋਂ ਉਹਨਾਂ ਨੇ ਕਿਹਾ, ਠੀਕ ਕਿਹਾ ਉਹਨਾਂ ਨੇ ਕਿਹਾ ਵੀ ਇਹ ਨਾ ਉਹ ਕੋਈ ਉਮਰ 'ਚ ਵੱਡਾ ਹੈ ਨਾ ਕੋਈ ਦੂਜਾ। ਔਰ ਜਿਵੇਂ ਉਹ ਡਿੱਗਦਾ ਖਾਸ ਕਰਕੇ ਪੈਰਾਂ 'ਚ ਹੀ, ਪਤਾ ਨਹੀਂ ਉਹਨੇ ਪੈਰਾਂ 'ਚ ਘਰ ਹੀ ਨਾ ਬਣਾ ਲਿਆ ਉਹਦੇ ਕਿ ਵੀ ਮੈਂ ਰਹਿਣਾ ਹੀ ਤੇਰੇ ਪੈਰਾਂ 'ਚ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਵਾਈ ਡਜ਼ ਮਾਨ ਕਰਾਈ ਐਂਡ ਫਾਲ ਐਟ ਹਿਜ਼ ਐਂਡ ਸਿਸੋਦੀਆ's ਫੀਟ ਐਵਰੀ ਨਾਓ ਐਂਡ ਦੈਨ ਐਜ਼ ਇਫ ਹੀ ਇਜ਼ ਟੂ ਗ੍ਰੇਟਫੁਲ ਟੂ ਦੈਮ। ਹੀ ਫਾਲਸ ਟੂ ਫੀਟ ਐਂਡ ਕਰਾਈਜ਼ ਲਾਈਕ ਏ ਬੈਗਰ। ਇਹ ਪੈਰੀਂ ਪੈ ਕੇ ਉਹ ਮੰਗਤੇ ਵਾਂਗੂ ਜਿਹੜਾ ਚੀਕਾਂ ਮਾਰਦਾ ਹੈ। His behavior shows he is spineless and is puppet of CM and is a puppet CM remote controlled by Delhi. ਕਿ ਉਹ ਕਠਪੁਤਲੀ ਹੈ, ਉਹਦਾ ਕੰਟਰੋਲ ਦਿੱਲੀ ਵਾਲਿਆਂ ਦੇ ਕੋਲ ਹੀ ਹੈ। Punjabis justifying his behavior have shown once again how we have lost self-respect. ਜਿਹੜੇ ਉਹਨੂੰ ਜਸਟੀਫਾਈ ਕਰ ਰਹੇ ਨੇ ਇਹ ਦੱਸਦੇ ਵੀ ਅਸੀਂ ਆਪਣਾ ਕਿਵੇਂ ਸਵੈਮਾਨ ਗਵਾ ਲਿਆ ਹੋਇਆ। Are Punjabis so disillusioned with Punjabi leaders and so desperate that they are ready to let soft
Sanghis, B team and puppet masters outside from Delhi rule them and fall at their feet? कि इन्ने बेगैरत हो गए हो, इन्ने मर मुक गए हो तुसीं कि वो B team ਜਿਹੜੀ RSS ਦੀ ਉਹ ਤੁਹਾਡੇ ਤੇ ਰਾਜ ਕਰੇ ਤਾਂ ਤੁਸੀਂ ਉਹਨਾਂ ਦੇ ਪੈਰੀਂ ਪੈਣਾ। I have seen Maan being interjected by Kejriwal in all interviews and he speaks over him. What kind of CM is this? ਉਹ ਇੰਟਰਵਿਊ 'ਚ ਬੈਠਾ ਹੁੰਦਾ ਹੈ, ਉਹ ਕੁਝ ਕਹਿਣ ਲੱਗਦਾ, नो 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 भगवंत जी मैं बताता हूँ, ਉਹ ਕਹਿ ਕੇ ਉਹਨੂੰ ਇੰਟਰਪਟ ਕਰ ਰਿਹਾ ਹੁੰਦਾ। Do you think this state will want own sovereignty which cannot even keep up the regional pride and evolve solid regional parties? ਕਿ ਜੇ ਖੇਤਰੀ ਪਾਰਟੀ ਨਹੀਂ ਕੋਈ ਖੜੀ ਹੋ ਸਕੀ ਔਰ ਇਹ ਇਵੇਂ ਸਾਡੀ ਗੈਰਤ ਨੂੰ ਰੋਲ ਰਹੇ ਨੇ ਤੇ ਉਹ ਸਵਾਲ ਕਰ ਰਹੇ ਨੇ ਕਿ ਅਸੀਂ ਡਿਜ਼ਰਵ ਕਰਦੇ ਕਿ ਵੀ do you think this state will want own sovereignty which cannot even keep up regional pride and evolve solid regional parties? Channi had at least taken stand against Modi when Modi did drama of security breach. Maan is falling even at feet of Arvind and Manish. What will be stand up to Modi? ਕਿ ਮੋਦੀ ਸਾਹਮਣੇ ਕਿੱਥੋਂ ਖਲੋਏਗਾ, ਉਹਨਾਂ ਦੇ ਹੀ ਪੈਰੀਂ ਡਿੱਗੀ ਜਾਂਦਾ, ਫਿਰ ਉਹ ਚੁੱਕਦਾ ਫਿਰ ਡਿੱਗ ਪੈਂਦਾ ਕਿ ਵੀ ਤੁਹਾਡੀ ਬਦੌਲਤ ਹੈ ਜੀ, ਮੈਂ ਤੁਹਾਡੇ ਬਿਨਾਂ ਮੈਂ ਕੁਝ ਨਹੀਂ। The way he has been crying at rallies and falling at everyone's feet makes me wonder if Punjab got its most spineless CM in history. ਕਿ ਜਿਵੇਂ ਚੀਕਾਂ ਮਾਰਦਾ ਰੋ ਰੋ ਕੇ ਦੱਸਦਾ ਡਰਾਮਾ, ਔਰ ਪੰਜਾਬ 'ਚ ਤਾਂ ਇਵੇਂ ਲੱਗਦਾ ਕਿ ਵੀ ਜਿਵੇਂ ਇਸ ਦਾ ਵਰਗਾ ਬਿਨਾਂ ਰੀੜ ਦੀ ਹੱਡੀ ਵਾਲਾ ਮੁੱਖ ਮੰਤਰੀ ਪਹਿਲਾਂ ਕੋਈ ਆਇਆ ਹੀ ਨਹੀਂ ਇਹਨਾਂ ਸਾਰੇ ਸਾਲਾਂ। ਲੇਕਿਨ ਤੁਸੀਂ ਦੂਸਰੇ ਪਾਸੇ ਦੇਖਦੇ ਹੋ ਕਿ ਜੀ ਇਮਾਨਦਾਰੀ ਫਲਾਣਾ, ਮੈਂ ਅੱਜ ਵੀ ਮੇਰੀ ਕਿਸੇ ਨਾਲ ਗੱਲ ਹੋ ਰਹੀ ਸੀ, ਮੈਂ ਕਹਿੰਦਾ 92 ਜਿਹੜੇ ਉਹਨਾਂ 'ਚੋਂ ਜਿੱਤੇ ਨੇ ਚੋਣਾਂ ਤੋਂ ਪਹਿਲਾਂ 60 ਦੇ ਕਰੀਬ ਉਹ ਬੰਦੇ ਨੇ ਜਿਹੜੇ 2-2 4-4 ਹਫ਼ਤੇ ਪਹਿਲਾਂ ਕਾਂਗਰਸ ਔਰ ਅਕਾਲੀ ਦਲ ਛੱਡ ਕੇ ਆਏ ਹੈ। 2 ਕਰੋੜ ਤੋਂ ਲੈ ਕੇ 15 ਕਰੋੜ ਤੱਕ ਦਾ ਕੇਜਰੀਵਾਲ ਨੇ ਸੌਦਾ ਕੀਤਾ ਉਹਨਾਂ ਦੇ ਨਾਲ। ਟਿਕਟਾਂ ਐਵੇਂ ਨਹੀਂ ਦਿੱਤੀਆਂ, ਵੰਡੀਆਂ ਨੇ ਉਹਨੇ। ਪਹਿਲਾਂ ਦਿੱਲੀ ਦੇ ਵਿੱਚ ਹੁੰਦਿਆਂ ਰਾਜ ਸਭਾ ਦੇ ਜਿਹੜੇ 2 ਮੈਂਬਰ ਗਏ ਸੀ ਉਹਨਾਂ ਨੂੰ ਵੀ ਕਰੋੜਾਂ ਦੇ ਵਿੱਚ ਸੀਟਾਂ ਵੇਚੀਆਂ ਸੀ ਕੇਜਰੀਵਾਲ ਨੇ। ਹੁਣ ਇੱਕ ਪਾਸੇ ਕਰਪਸ਼ਨ ਦਾ ਮੰਬਾ ਉਹ ਲੋਕ ਨੇ, ਹੁਣ ਜਿਹੜਾ ਪਹਿਲਾ ਰੋਡ ਸ਼ੋਅ ਹੋਇਆ ਜੇ ਉਹ ਚੀਫ ਮਿਨਿਸਟਰ ਬਣਿਆ ਨਹੀਂ ਹੈ, ਔਰ ਹੁਣ ਤਾਂ ਸਾਹਮਣੇ ਪਿਕਚਰਸ ਨੇ ਪੰਜਾਬ ਰੋਡਵੇਜ਼ ਤੇ ਪੈਪਸੂ ਦੀਆਂ ਬੱਸਾਂ ਨੇ ਆਪ ਦੇ ਅੰਮ੍ਰਿਤਸਰ ਰੋਡ ਸ਼ੋਅ ਨੂੰ ਸਫਲ ਬਣਾਉਣ ਲਈ ਢੋਏ ਪਾਰਟੀ ਸਮਰਥਕ ਲੱਗੀਆਂ ਹੋਈਆਂ ਨੇ। ਪੰਜਾਬ ਰੋਡਵੇਜ਼ ਔਰ ਪੈਪਸੂ ਦੀਆਂ ਸਰਕਾਰੀ ਬੱਸਾਂ ਉਹ ਢੋ ਰਹੀਆਂ ਨੇ। ਫਿਰ ਆਪ ਦੇ ਸਮਾਗਮਾਂ ਲਈ ਸਰਕਾਰੀ ਖਜ਼ਾਨੇ 'ਚੋਂ 61 ਲੱਖ ਰੁਪਏ ਜਾਰੀ ਕੀਤੇ ਜਾਣ ਦੇ ਚਰਚੇ। ਹੁਣ ਤੁਸੀਂ ਲੋਕਾਂ ਨੂੰ ਇਕੱਠੇ ਕਰ ਬੱਸਾਂ ਵੀ ਸਰਕਾਰੀ ਢੋ ਰਹੇ ਹੋ ਔਰ ਉਹਨਾਂ ਦਾ ਜੋ ਖਾਣ ਪਾਣ ਆ ਉਹ ਵੀ ਸਰਕਾਰੀ ਖਰਚੇ ਤੇ, ਅਜੇ ਚੀਫ ਮਿਨਿਸਟਰ ਬਣਿਆ ਨਹੀਂ ਹੈ। ਇਹ ਇਮਾਨਦਾਰੀ ਦੀ ਜਿਹੜੀ ਉਹਨਾਂ ਦੀ ਲਾਈਨ ਹੈ। ਸੋ ਇੱਕ ਪਾਸੇ ਤਾਂ ਆਮ ਦਾ, ਹੁਣ ਦੂਸਰੇ ਪਾਸੇ ਬਾਦਲ ਪਿਓ ਪੁੱਤਰ ਦੀਆਂ ਕਰਤੂਤਾਂ ਸੁਣ ਲਓ। ਇਹਨਾਂ ਨੇ ਇੱਕ ਮੰਥਨ ਕਮੇਟੀ ਟਾਈਪ ਰੱਖੀ ਸੀ ਗੈਦਰਿੰਗ ਕਿ ਜੀ ਹਾਰ ਕਿਉਂ ਹੋਈ, ਔਰ ਦੂਜੇ ਹੁਣ ਉਹਦੇ 'ਚ ਜੇ ਜਗਮੀਤ ਸਿੰਘ ਜਾਂ ਇਨਕਲੂਡਿੰਗ ਚੰਦੂ ਮਾਜਰਾ ਜਾਂ 1-2 ਹੋਰ ਉਹਨਾਂ ਨੇ ਸਵਾਲ ਚੁੱਕੇ ਕਿ ਵੀ ਸਾਨੂੰ ਦੇਖਣ ਦੀ ਲੋੜ ਹੈ ਕਿ ਕਿਉਂ ਅਸੀਂ ਜਿਹੜਾ ਉਹ ਡਾਊਨ ਜਾ ਰਹੇ, ਤੇ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਛੱਡੋ ਜੀ ਛੱਡੋ, ਵਿੱਚੋਂ ਜੋ ਸੁਖਬੀਰ ਸਿੰਘ ਬਾਦਲ ਨੇ ਜਿੰਨੀ ਮਿਹਨਤ ਕੀਤੀ, ਉਹ ਪਹਿਲਾਂ ਵੀ ਇੱਕ ਪਬਲਿਕ ਰੈਲੀ 'ਚ ਕਹਿੰਦਾ ਸੀ ਕਿ ਜੀ ਮੈਂ ਲੋਕਾਂ 'ਚ ਰਹਿੰਦਾ, ਬਹੁਤ ਮਿਹਨਤ ਕਰਦਾ, ਇਹ ਸੀਨੀਅਰ ਬਾਦਲ ਕਹਿ ਰਿਹਾ। ਤੇ ਭਾਰਤ ਦੇ ਵਿੱਚ ਇਹ ਚਰਚਾ ਸੀ ਜਦੋਂ ਚੀਫ ਮਿਨਿਸਟਰਾਂ 'ਚ ਗੱਲ ਹੋਣੀ ਤੇ ਉਹਨਾਂ ਨੇ ਕਹਿਣਾ ਕਿ ਪ੍ਰਕਾਸ਼ ਸਿੰਘ ਬਾਦਲ ਬਹੁਤ ਮਿਹਨਤ ਕਰਦਾ, ਪਰ ਕਹਿੰਦਾ ਮੈਂ ਇਹ ਕਹਿਣਾ ਚਾਹੁੰਦਾ ਕਿ ਸੁਖਬੀਰ ਸਿੰਘ ਬਾਦਲ ਨੇ ਮੈਨੂੰ ਵੀ ਪਿੱਛੇ ਛੱਡ ਦਿੱਤਾ ਜਿੰਨੀ ਮਿਹਨਤ ਇਹ ਕਰਦਾ। ਹੁਣ ਉਹੀ ਮੀਟਿੰਗ ਤੁਸੀਂ ਰੱਖੀ ਹੈ ਇਹ ਦੇਖਣ ਲਈ ਕਿ ਅਕਾਲੀ ਦਲ ਜਿਹੜਾ ਪੰਜਾਬ ਦੇ ਵਿੱਚ 5 ਵਾਰ ਹਕੂਮਤ ਬਣੀ, ਇਹ ਬਾਦਲ ਸੀਨੀਅਰ ਉਹਦਾ ਚੀਫ ਮਿਨਿਸਟਰ ਬਣਦਾ, ਉਹ 3 ਸੀਟਾਂ ਤੇ ਸਿਮਟ ਕੇ ਰਹਿ ਜਾਂਦੀ ਹੈ। ਔਰ ਬਿਲਕੁਲ ਇਹ ਹੈ ਕਿ ਉਹਦੇ ਕਾਰਨ ਕੀ ਨੇ, ਪਰ ਉਹਨਾਂ ਨੇ ਬਾਦਲਾਂ ਨੇ ਆਪਣਾ ਉਹੀ ਜਿਹਨੂੰ ਤੁਸੀਂ ਰਿਚ ਜੱਫਾ ਕਿਹਾ ਉਹ ਕਾਇਮ ਰੱਖਦੇ ਆ। ਉਹਦੇ 'ਚੋਂ ਬਾਦਲ ਕਹਿ ਰਿਹਾ ਕਿ ਬਈ ਬਸ ਕਰੋ ਜੀ, ਪਾਰਟੀਜ਼ ਫੇਸ ਅਪਸ ਐਂਡ ਡਾਊਨਸ, ਸ਼੍ਰੋਮਣੀ ਅਕਾਲੀ ਦਲ will continue to fight for Punjab's interests. Prakash Singh Badal after Port Dipakal, it is not Akali Dal which has lost, it was a wave. ਉਹਨੇ ਕਿਹਾ ਜੀ ਵੇਵ ਚੱਲ ਰਹੀ, ਅਸੀਂ ਵੀ ਲੂਜ਼ ਕਰ ਗਏ, ਪਰ ਅਸੀਂ ਦੇਖੋ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਥੱਲੇ ਜਿਹੜਾ ਅਸੀਂ ਲੜਦੇ ਰਵਾਂਗੇ ਔਰ ਇਸ ਦੇ ਨਾਲ ਜਿਹੜਾ ਫਖਰੇ ਕੌਮ ਨੇ ਸਾਰਿਆਂ ਦਾ ਫਖਰ ਜਿਹੜਾ ਉਹ ਜ਼ਮੀਨ 'ਚ ਮਿਟਾਤਾ। ਉਹਨਾਂ ਨੇ ਕਿਹਾ ਜੀ ਮੇਰਾ ਪੁੱਤਰ ਜਿਉਂਦਾ ਜ਼ਿੰਦਾਬਾਦ। ਹੁਣ ਇੱਕ ਪਾਸੇ ਇਹਨਾਂ ਦਾ, ਹੁਣ ਸੰਯੁਕਤ ਕਿਸਾਨ ਮੋਰਚਾ 95 ਕੈਂਡੀਡੇਟ ਖੜੇ ਕੀਤੇ, 94 ਦੀਆਂ ਜ਼ਮਾਨਤਾਂ ਜ਼ਬਤ, ਇੱਕ ਲੱਖੇ ਸਿਧਾਣੇ ਨੂੰ ਛੱਡ ਕੇ ਰਾਜੇਵਾਲ ਦੀ ਵੀ ਜ਼ਮਾਨਤ ਜ਼ਬਤ। ਹੁਣ ਉਹ ਹੁੰਦਾ ਹੈ ਵੀ ਉਹ ਅਕਸਰ ਇੱਕ ਉਹ ਅਖਾਣ ਹੈ ਮੈਂ ਯੂਜ਼ ਕਰਦਾ ਕਿ ਵੀ ਵਿਕਟਰੀ ਹੈਜ਼ ਮੈਨੀ ਫਾਦਰਸ, ਡਿਫੀਟ ਇਜ਼ ਐਨ ਔਰਫਨ।
ਕਿ ਜਿੱਤ ਦੇ ਕਈ ਬਾਪੂ ਹੁੰਦੇ ਨੇ, ਜਿਹੜੀ ਹਾਰ ਹੁੰਦੀ ਹੈ ਉਹੀ ਯਤੀਮ ਹੁੰਦੀ ਹੈ। ਹੁਣ ਸਾਰੇ ਪਾਸੇ ਖਲਾਰਾ ਪਿਆ ਹੋਇਆ। ਕਾਂਗਰਸ ਵੀ ਹੁਣ ਜੋ ਕੰਮ ਬਾਦਲ ਪਿਓ ਪੁੱਤਰ ਨੇ ਕੀਤਾ, ਕਾਂਗਰਸ ਵਾਲਿਆਂ ਦੀ ਵੀ ਮੀਟਿੰਗ ਹੋਈ, ਲੀਡਰਾਂ ਨੇ ਇੱਕ ਦੂਜੇ ਨੂੰ ਕਿਹਾ ਕਿ ਜੀ ਇਹ ਹੋਇਆ ਉਹ ਹੋਇਆ। ਕਿਸੇ ਨੇ ਨਵਜੋਤ ਸਿੱਧੂ ਨੂੰ ਘਰੇਲੂ ਕਲੇਸ਼ ਲਈ ਜ਼ਿੰਮੇਵਾਰ ਦੱਸਿਆ। ਸੁਨੀਲ ਜਾਖੜ ਨੇ ਕਿਹਾ ਤੁਸੀਂ ਚੰਨੀ ਜਿਹੜਾ ਲਿਆਂਦਾ ਜੀ ਅਸੈਟ ਹੈ, ਅਸੈਟ ਕਾਹਦਾ, ਕਹਿੰਦਾ ਇਹਨੇ ਆਪਣੀ ਲਾਲਚ ਦਿਖਾਤਾ ਕੁਛ ਹਫ਼ਤਿਆਂ 'ਚ ਮਹੀਨਿਆਂ 'ਚ। ਪਰ ਫੈਸਲਾ ਉਹੀ ਇਧਰੋਂ ਉਧਰੋਂ ਕਿ ਸੋਨੀਆ ਗਾਂਧੀ ਦੀ ਕਮਾਂਡ ਥੱਲੇ ਹੀ ਕਾਂਗਰਸ ਰਹੇਗੀ। ਸੋ ਉੱਥੇ ਸੋਨੀਆ ਗਾਂਧੀ, ਇੱਥੇ ਬਾਦਲ ਟੱਬਰ। ਲੇਕਿਨ ਇਹ ਵਿਚਾਰੇ ਅਜੇ ਨਵੇਂ ਸਿਆਸਤ 'ਚ ਨਿਕਲੇ ਸੀ। ਸੰਯੁਕਤ ਕਿਸਾਨ ਮੋਰਚਾ ਸਪਲਿਟ ਵਾਈਟ ਓਪਨ, 2 factions hold separate meetings to decide course of farmers movement। ਉਹਨਾਂ ਨੇ ਪਹਿਲਾਂ ਹੀ 2 ਧੜਾਂ ਬਣ ਗਈਆਂ। ਸੋ ਰਾਜੇਵਾਲ ਜਿਹਨੇ ਵਿਚਾਰੇ ਨੇ ਸ਼ੇਰਵਾਨੀ ਵੀ ਸਵਾਈ, ਸ਼ੀਸ਼ੇ ਅੱਗੇ ਖਲੋ ਕੇ ਕਿੰਨੇ ਉਹਨੇ ਜਿਹੜੇ ਨੇ ਪੋਜ਼ ਬਣਾ ਕੇ ਦੇਖਿਆ ਹੋਣਾ ਕਿ ਪੱਗ ਮੈਂ ਇਹਦੇ ਨਾਲ ਮੈਚਿੰਗ ਹਰੇ ਰੰਗ ਦੀ ਬੰਨਾ ਕਿ ਕਿਹੜੀ ਬੰਨਾ, ਉਹ ਵੀ ਜਾਂਦਾ ਲੱਗਾ। ਔਰ ਇਹ ਸਾਰੀ ਮੂਵਮੈਂਟ ਦਾ ਵੀ ਬੇੜਾ ਗਰਕ ਕੀਤਾ। ਨਾਲ ਦੀ ਨਾਲ ਆ ਰਿਹਾ ਕਿ ਹੁਣ ਸੰਯੁਕਤ ਕਿਸਾਨ ਮੋਰਚਾ ਕਹਿ ਰਿਹਾ ਜਿਹੜਾ ਮੋਦੀ ਨੇ ਪ੍ਰੋਮਿਸ ਕੀਤੇ ਸੀ ਜਦੋਂ ਐਜੀਟੇਸ਼ਨ ਵਾਪਸ ਲਏ, ਉਹਨੇ ਕੋਈ ਪੂਰਾ ਨਹੀਂ ਕੀਤਾ ਹੈ ਅਦਰ ਦੈਨ ਕਿ ਖੇਤੀ ਕਾਨੂੰਨ ਜਿਹੜੇ ਨੇ ਉਹ ਖਤਮ ਕੀਤੇ ਨੇ। ਸੋ ਇਸ ਸਭ ਦੇ ਚੱਲਦੇ ਆ ਅਸੀਂ ਇਹੀ ਕਹਿ ਸਕਦੇ ਹਾਂ ਕਿ ਭਾਈ ਜਿਹੜਾ ਮੇਲਾ ਉਹਨਾਂ ਨੇ ਲਾਇਆ ਸੀ, ਪੰਥ ਦੀ ਦੇਣ, ਪੰਥ ਦਾ ਸਰਮਾਇਆ, ਤੇ ਕਿਸਾਨ ਲੀਡਰ ਇਹ ਸਮਝਦੇ ਸੀ ਕਿ ਭਾਈ ਇਹ ਤਾਂ ਸਾਡੀ ਲੀਡਰਸ਼ਿਪ। ਸੱਚਮੁੱਚ ਹੀ ਗਿੱਦੜ ਜਿਹੜਾ ਉਹ ਸਮਝਣ ਲੱਗ ਗਿਆ ਮੈਂ ਸ਼ੇਰ ਹਾਂ। ਹੁਣ ਵਾਪਸ ਜਿਹੜਾ ਉਹ ਜੋ ਸੀ ਉਹ ਹਾਂ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੱਲੇ ਨੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਜੈਕਸਨ ਹਿਊਇਟ ਟੈਕਸ ਕੰਪਨੀ ਅਮਰੀਕਾ ਦੀ ਸਭ ਤੋਂ ਭਰੋਸੇਯੋਗ ਅਤੇ ਤੇਜ਼ੀ ਨਾਲ ਅੱਗੇ ਵਧਣ ਵਾਲੀ ਕੰਪਨੀ, ਤੁਹਾਡੇ ਬਿਲਕੁਲ ਨਜ਼ਦੀਕ। ਹਰ ਤਰ੍ਹਾਂ ਦੇ ਟੈਕਸ ਫਾਈਲ ਕਰਨ ਲਈ ਤਜਰਬੇਕਾਰ ਅਤੇ ਮਾਹਿਰ ਕਰਮਚਾਰੀ ਜੋ ਤੁਹਾਡੀ ਮਦਦ ਕਰਦੇ ਨੇ ਹਰ ਤਰ੍ਹਾਂ ਦੇ ਸੌਖੀ ਤੋਂ ਸੌਖੀ ਅਤੇ ਮੁਸ਼ਕਿਲ ਟੈਕਸ ਫਾਈਲ ਕਰਨ ਦੇ ਵਿੱਚ। ਬੜੇ ਵਧੀਆ ਢੰਗ ਨਾਲ ਡੀਲ ਕਰਦੇ ਨੇ ਤੇ ਹਰ ਕਸਟਮਰ ਜਿਹੜਾ ਹੈ ਉਹ ਇਹਨਾਂ ਤੋਂ ਖੁਸ਼ ਜਾਂਦਾ ਹੈ। 100% ਸਹੀ ਅਤੇ ਵੱਧ ਤੋਂ ਵੱਧ ਰੀਫੰਡ ਦੀ ਗਾਰੰਟੀ। ਅਸੀਂ ਤੁਹਾਨੂੰ ਤੁਹਾਡੇ ਕੰਮ ਦੇ ਹਿਸਾਬ ਨਾਲ ਟੈਕਸ ਭਰਨ ਵਿੱਚ ਮਦਦ ਕਰਦੇ ਹਾਂ। ਕੋਈ ਅਪਾਇੰਟਮੈਂਟ ਦੀ ਲੋੜ ਨਹੀਂ। ਫ੍ਰੈਂਡਲੀ ਸਰਵਿਸ ਅਤੇ $50 ਗਿਫਟ ਕਾਰਡ ਦੇ ਨਾਲ। ਸਾਨੂੰ ਬਿਜ਼ਨਸ ਦੇਣ ਲਈ ਤੁਹਾਡਾ ਧੰਨਵਾਦ। Jackson Hewitt, where taxes are less taxing. ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਐਂਡ ਵੈਲ ਸੈਕਸ਼ਨ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਭਾਰਤ ਤੇ ਚੀਨ ਦੇ ਹਵਾਲੇ ਨਾਲ ਕਿ ਭਾਰਤ ਅਤੇ ਚੀਨ ਵਿਚਾਲੇ ਜਿਹੜਾ ਗੱਲਬਾਤ ਦਾ 15ਵਾਂ ਗੇੜ ਵੀ ਫੇਲ ਰਿਹਾ। ਸੋ ਐਵੇਂ ਕਹਿ ਲਓ ਕਿ ਚੀਨ ਨੇ ਇਸ ਵਾਰ ਫਿਰ ਭਾਰਤ ਨੂੰ ਬਾਹਰ ਦਾ ਦਰਵਾਜ਼ਾ ਦਿਖਾਇਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ ਦੀ ਸਾਂਝ ਵੀ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਚਾਈਨਾ ਜਿਹੜਾ ਭਾਰਤ ਨੂੰ ਸਬਕ ਸਿਖਾਉਣ ਦੇ ਲਈ ਵੀ ਜਾਣਿਆ ਗਿਆ ਹੁਣ ਤਾਂ 20 ਜੂਨ 2020 ਤੋਂ ਲੈ ਕੇ ਜੀ, ਔਰ ਡਿਪਲੋਮੇਸੀ ਦੇ ਵਿੱਚ ਕਿਵੇਂ ਲੰਬਾ ਖਿੱਚਣਾ ਹੈ, ਸੱਦ ਵੀ ਲੈਣਾ ਹੈ, ਗੱਲਬਾਤ ਦਾ ਵੀ ਕਰਨਾ ਹੈ, ਲੇਕਿਨ ਜਿਹੜਾ ਉਹ ਹੱਥ ਪੱਲੇ ਕੁਛ ਨਹੀਂ ਪਾਉਣਾ, ਇਹ ਸਾਹਮਣੇ ਆ ਗਿਆ। ਔਰ ਭਾਰਤ ਕਿਵੇਂ ਲਾਚਾਰੀ ਦੀ ਹਾਲਤ 'ਚ ਹੈ। ਨਹੀਂ ਤਾਂ ਇੱਕ ਵਾਰ ਗੱਲਬਾਤ ਹੋਈ, 2 ਵਾਰ ਹੋਈ, 3 ਵਾਰ ਹੋਈ। ਹੁਣ ਅਸੀਂ ਜ਼ਿਕਰ ਕੀਤਾ ਸੀ ਕਿ 15ਵਾਂ ਰਾਊਂਡ ਗੱਲਬਾਤ ਦਾ ਜਿਹੜਾ ਬੀਤੇ ਸ਼ੁੱਕਰਵਾਰ ਹੋਇਆ ਔਰ ਉਹ ਚਸ਼ੂਲ ਮੋਲਡੋ ਸਾਈਡ ਭਾਰਤ ਵਾਲੀ ਸਾਈਡ ਤੇ ਹੋਇਆ। ਲਗਭਗ 10:30 ਵਜੇ ਸਵੇਰੇ ਗੱਲਬਾਤ ਸ਼ੁਰੂ ਹੋਈ ਤੇ ਰਾਤ 11 ਵਜੇ ਤੱਕ ਚੱਲੀ, 13 ਘੰਟੇ। ਔਰ ਕਮਾਂਡਰ ਲੈਵਲ ਗੱਲਬਾਤ ਉਸ ਦਾ 15ਵਾਂ ਰਾਊਂਡ ਔਰ ਨਤੀਜਾ 0-0। ਔਰ ਕੋਈ ਭਾਰਤ 'ਚ ਇੰਨੀ ਹਿੰਮਤ ਵੀ ਨਹੀਂ ਹੈ ਕਿ ਬਾਹਰ ਨਿਕਲ ਕੇ ਕਹੇ ਕਿ ਜੀ ਚੀਨ ਤਾਂ ਗੱਲ ਸਾਡੀ ਮੰਨ ਹੀ ਨਹੀਂ ਰਿਹਾ, ਅਸੀਂ ਜੋ ਚਾਹੁੰਦੇ ਹਾਂ ਉਹ ਸਾਨੂੰ ਇੱਕ ਨਵਾਂ ਪੈਸਾ ਵੀ ਉਹ ਦੇਣ ਨੂੰ ਕੰਸੈਸ਼ਨ ਤਿਆਰ ਨਹੀਂ। ਹਾਂ, ਉਹਨਾਂ ਦੇ ਮੀਡੀਆ ਨੇ ਖਬਰ ਚਲਾਈ, ਨੋ ਬ੍ਰੇਕ ਥਰੂ ਇਨ 15th ਰਾਊਂਡ ਆਫ ਇੰਡੋ ਚਾਈਨਾ ਟਾਕਸ ਟੂ ਐਂਡ LAC ਇੰਪਾਸੇ, ਕਿ ਜਿਹੜਾ ਲਾਈਨ ਆਫ ਐਕਚੁਅਲ ਕੰਟਰੋਲ ਦਾ ਚੱਲ ਰਿਹਾ ਉਸ ਦੇ ਉੱਤੇ ਕੋਈ ਵੀ ਨਹੀਂ ਹੋਇਆ। ਇੰਡੀਆ ਐਂਡ ਚਾਈਨਾ ਟੂ ਕੰਟੀਨਿਊ ਮਿਲਟਰੀ ਡਿਪਲੋਮੈਟਿਕ ਡਾਇਲੋਗ, ਕਿ ਅਸੀਂ ਗੱਲਬਾਤ ਕੀਤੀ ਸੀ, ਗੱਲਬਾਤ ਕਰ ਰਹੇ ਹਾਂ,
ਗੱਲਬਾਤ ਕਰਦੇ ਰਹਾਂਗੇ, ਲੇਕਿਨ ਨਤੀਜਾ ਕੋਈ ਨਹੀਂ ਨਿਕਲੇਗਾ, ਕਿਉਂਕਿ ਚੀਨ ਨੇ ਕਹਿ ਦਿੱਤਾ ਹੈ ਕਿ ਜਿੱਥੇ ਮੈਂ ਬੈਠਾ ਉੱਥੇ ਮੈਂ ਬੈਠੇ ਹੀ ਰਹਿਣਾ ਤੇ ਜੇ ਤੁਸੀਂ ਹੁਣ ਕੋਈ ਹੋਰ ਜਿਹੜੀ ਹੈ ਦਿਲਵਦੀ ਕਰਨ ਦੀ ਕੋਸ਼ਿਸ਼ ਕੀਤੀ ਤੇ ਫਿਰ ਮੈਂ ਅੱਗੇ ਵੱਲ ਵੀ ਆਵਾਂਗਾ। ਔਰ ਚਾਈਨਾ ਨੇ ਤਾਂ ਆਪਣੇ ਉੱਥੇ ਪਰਮਾਨੈਂਟ ਸਾਰਾ ਉਹ ਸੈਟਅਪ ਕੀਤਾ ਹੈ ਔਰ ਇਹਨਾਂ ਦੀ ਖੁਦ ਹੀ ਇਹ ਕਹਿਣਾ ਹੈ ਕਿ ਭਾਈ ਇਹ ਜਿਹੜਾ ਈਸਟਰਨ ਲਦਾਖ 'ਚ ਅਸੀਂ ਡਿਸਐਂਗੇਜਮੈਂਟ ਲਈ ਗੱਲਬਾਤ ਕਰ ਰਹੇ ਹਾਂ ਉਹਦੇ 'ਚੋਂ ਕੁਛ ਨਹੀਂ ਨਿਕਲਿਆ, ਰੈਲੇਵੈਂਟ ਇਸ਼ੂ ਡਿਸਕਸ ਹੋਏ, ਲੇਕਿਨ the two sides carried forward their discussion from the previous round held on 12th January। ਹੁਣ 12 ਜਨਵਰੀ ਨੂੰ ਹੋਇਆ ਸੀ, ਸੋ ਜ਼ਾਹਰ ਹੈ ਕਿ ਫੈਬਰਵਰੀ ਮਾਰਚ ਆਲਮੋਸਟ 2 ਮਹੀਨੇ ਬਾਅਦ, ਲੇਕਿਨ ਕੋਈ ਵੀ ਜਿਹੜੀ ਹੈ ਪ੍ਰੋਗਰੈਸ ਕਿਸੇ ਪਾਸੇ ਦੀ ਨਹੀਂ ਹੋਈ। ਲੇਕਿਨ ਦੂਸਰੇ ਪਾਸੇ ਚਾਈਨਾ ਇਹ ਮੈਸੇਜ ਵੀ ਦੇ ਰਿਹਾ ਹੈ ਭਾਰਤ ਨੂੰ, ਪਾਕਿਸਤਾਨ ਇੰਡਕਟਸ ਚਾਈਨਾ ਮੇਡ J-10C multi-role fighter jets into Air Force। Prime Minister Imran Khan addressed a ceremony held at Pakistan Air Force Base Minhas Kamra in Attock district of Punjab province to induct the new fighter jets। कि उन्होंने पाकिस्तान ने ये J-10C मल्टी रोल फाइटर जेट्स जोड़े ने ये ऑल वेदर एलाई चाइना जिन्होंने कहते हैं कि दोस्ती हिमालय से ऊंची समुंदर से गहरी कि उन्होंने दिते ने और उन्होंने ये कहा कि भाई ये साडा जिहड़ा असीं इन्हां नूं ऐड कर रहे हैं। और इसी तरह क्योंकि जदों F-16 जिहड़े ने अमरीकन मेड ऐड किए गए सी 40 साल पहले, तो उस तो बाद when F-16s were inducted 40 years ago, the whole nation was jubilant, and now that time has come again as Pakistan is strengthening itself। There was an attempt to create an imbalance in the region, however the induction of fighter aircraft has again created an equilibrium। क्योंकि इंडिया ने जिहड़े राफेल जहाज लाए फ्रांस तो उन्हें इनबैलेंस कर दिता सी, क्योंकि F-16 और मिग बराबर जे दी चोट सी। और हुण क्योंकि चाइना मेड जिहड़े ने इहदे नाल इमरान खान होरां ने कहा कि एक बैलेंस क्रिएट हो गया, नाल दी नाल उन्होंने ही आल्सो थैंक चाइना फॉर प्रोवाइडिंग द एयरक्राफ्ट इन ए शॉर्ट स्पैन ऑफ अबाउट 8 months। अजे इंडिया के सारे रफेल नहीं आए, पहला ही उन्होंने 4 के किन्ने आए ने, लेकिन विद इन जिहड़ा 8 महीनों दे विच अदरवाइज तो सौदा हुंदा है, कई साल लगते ने, फिर टेस्ट ਲਈ ਆਉਂਦੇ ਨੇ। और दूसरा तो ਅਸੀਂ ਸਮਝਦੇ ਹਾਂ ਵੀ ਪਾਕਿस्तान ने ਇਹ ਮੈਸੇਜ ਦਿੱਤਾ ਹੈ, ਹਾਲਾਂਕਿ ਜਿਵੇਂ ਅਸੀਂ ਪਹਿਲੇ ਸੈਗਮੈਂਟ 'ਚ ਡਿਸਕਸ ਕੀਤਾ ਕਿ ਭਾਰਤ ਨੇ ਜਿਸ ਅੰਦਾਜ਼ ਦੇ ਵਿੱਚ ਮਿਸਾਈਲ ਦਾਗੀ ਸਿਰਸੇ ਤੋਂ ਚੰਨੂ ਤੱਕ ਕਿੰਨਾ ਏਰੀਆ ਕਵਰ ਕਰਕੇ, ਲੇਕਿਨ ਉਸ ਨੂੰ ਇਹ ਕਹਿ ਕੇ ਕਿ ਜੀ ਐਕਸੀਡੈਂਟਲ ਹੈ, ਪਾਕਿस्तान ਨੇ ਉਸ ਦਾ ਉਵੇਂ ਐਕਸ਼ਨ ਠੀਕ ਹੈ, ਚਾਰਜ ਵੀ ਅਫੇਅਰ ਸੱਦਿਆ, ਹੁਣ ਜੁਆਇੰਟ ਇਨਵੈਸਟੀਗੇਸ਼ਨ ਕਿਹਾ ਜੀ ਕਰੋ, ਇਹਨੂੰ UN ਸਿਕਿਉਰਿਟੀ ਕਾਉਂਸਲ ਚ ਲਿਜਾਣਾ ਚਾਹੀਦਾ ਕਿਉਂਕਿ ਹੋ ਸਕਦਾ ਹੈ ਕਿ ਖਿਜੇ ਹੋਏ ਭਾਰਤ ਨੇ ਜਿਹੜਾ ਸਮਝਦਾ ਸੀ ਕਿ ਜੀ ਰਫੇਲ ਹੈ ਤੇ ਹੁਣ ਪਾਕਿस्तान ਨੇ ਚਾਈਨਾ ਮੇਡ ਜਿਹੜੇ ਨੇ ਉਹ ਸ਼ਾਮਲ ਕਰ ਲਏ ਨੇ, ਜਿਹੜਾ ਉਹਦਾ ਪ੍ਰੋਪਰ ਮੈਚ ਹੈ, ਇਹ ਉਹਨਾਂ ਨੇ ਦੱਸਿਆ ਹੋਇਆ ਕਿ ਜੀ ਅਸੀਂ ਬਹੁਤ ਗੁੱਸੇ 'ਚ ਬਿਲਕੁਲ। ਔਰ ਜਿਵੇਂ ਅਸੀਂ ਅੱਜ ਦਾ ਸਮੁੱਚਾ ਪ੍ਰੋਗਰਾਮ ਨਾਨਕਸ਼ਾਹੀ ਨਵਾਂ ਵਰ੍ਹਾ 554 ਉਸ ਨੂੰ ਸਮਰਪਿਤ ਕੀਤਾ ਹੈ ਔਰ ਅਸੀਂ ਪਹਿਲੇ ਸੈਗਮੈਂਟ 'ਚ ਜ਼ਿਕਰ ਕੀਤਾ ਸੀ ਕਿ ਰਾਗ ਤੁਖਾਰੀ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ 12 ਮਹੀਨੇ ਜਿਹੜੇ ਸਾਡੇ ਉਸ ਲੈਂਡਸਕੇਪ ਦੀਆਂ 6 ਰੁੱਤਾਂ ਔਰ ਉਹਨਾਂ ਦੇ ਨਾਲ ਜੁੜੇ ਹੋਏ ਅੱਜ ਜਦੋਂ ਚੇਤ ਮਹੀਨੇ ਦੀ ਸ਼ੁਰੂਆਤ ਹੈ, ਇਹ ਇਕੱਲੀ ਮਹੀਨੇ ਦੀ ਸ਼ੁਰੂਆਤ ਨਹੀਂ ਹੈ, ਇਹ ਉਹਨਾਂ 12 ਮਹੀਨੇ ਜਿਹੜੇ ਨਾਨਕਸ਼ਾਹੀ ਕੈਲੰਡਰ ਦੇ ਨੇ ਉਸ ਦਾ ਪਹਿਲਾ ਮਹੀਨਾ ਚੇਤ ਹੈ, ਫਿਰ ਵਿਸਾਖ ਹੈ, ਫਿਰ ਜੇਠ, ਹਾੜ, ਸਾਵਣ, ਭਾਦੋ, अस्सू, कत्तक, मगर, पो, मां, फग्गड़। और चेत दे नाल असी देखते हैं कि बसंत बहार वैदर दी चेंज ये सारी जुड़ जाती है और उस दे नाल कुदरत दे विच एक वो हरियावल मौलदी है, फल फुल जिहड़े ने वो चार चफेरे उस सारे फिजा नूं जिहड़ा वो एक स्प्रिंग बसंत वाला मौसम चेत दे विच तुहानूं नज़र आना शुरू हो जाता है। और पंजाब की धरती दे उत्ते जिथे अंबां दे भी तुसीं संदूरी अंब और दूसरे खुशबूआं और उस दे उत्ते बैठी कोयल जिहड़ी गीत भी गा रही है और मैसेज भी दे रही है उस विराग दा। सो इस तुखारी राग च गुरु नानक साहब ने अपनी धरती जिहड़ी बार दी धरती ननकाना साहब पंजाब दे खिते दी धरती उस दे तब्दीली का जिक्र किया है। चेत बसंत भला
ਭਵਰ ਸੁਹਾਵੜੇ ਬਨ ਫੂਲੇ ਮੰਝ ਬਾਰ ਮੈਂ ਪਿਰ ਕਰ ਬਹੁੜੇ ਪਿਰ ਘਰ ਨਹੀਂ ਆਵੈ ਧਨ ਕਿਉਂ ਸੁਖ ਪਾਵੈ ਬਿਰਹਿ ਵਿਰੋਧ ਤਨ ਚੀਜੈ ਕੋਕਲ ਅੰਬ ਸੁਹਾਵੀ ਬੋਲੇ ਕਿਉਂ ਦੁਖ ਅੰਕ ਸਹੀਜੈ ਭਵਰ ਪਵੰਤਾ ਫੂਲੀ ਡਾਲੀ ਕਿਉਂ ਜੀਵਾਂ ਮਰ ਮਾਏ ਨਾਨਕ ਚੇਤ ਸਹਿਜ ਸੁਖ ਪਾਵੈ ਜੇ ਹਰ ਵਾਰ ਘਰ ਧਨ ਪਾਏ। ਚੇਤ ਦਾ ਮਹੀਨਾ ਕਿ ਬਸੰਤ ਵਾਂਗ ਹੈ, ਬਹਾਰ ਚੇਤ ਬਸੰਤ ਭਲਾ ਭਵਰ ਸੁਹਾਵੜੇ ਕਿ ਚਾਰ ਚਫੇਰੇ ਭੌਰੇ ਗੂੰ ਗੂੰ ਕਰਦੇ ਆ ਜਿਹੜੇ ਨੇ ਫੁੱਲਾਂ ਦੇ ਉੱਤੇ ਮਹਿਕ ਰਹੇ ਫੁੱਲਾਂ ਦੇ ਉੱਤੇ ਗੇੜੇ ਦੇ ਰਹੇ ਨੇ। ਸੋਹਣੇ ਭੌਰੇ ਜਿਹੜੇ ਨੇ ਉਸ ਸਾਰੇ ਮੌਸਮ ਨੂੰ ਹੋਰ ਵੀ ਖੁਸ਼ਗਵਾਰ ਬਣਾ ਰਹੇ ਨੇ। ਬਨ ਫੂਲੇ ਮੰਝ ਬਾਰ ਕਿ ਚਾਰ ਚਫੇਰੇ ਤੁਸੀਂ ਦੇਖੋ ਤੇ ਫੁੱਲ ਜਿਹੜੇ ਨੇ ਉਹ ਮਹਿਕ ਰਹੇ ਨੇ, ਬਲੂਮ ਕਰ ਰਹੇ ਨੇ। ਬਨ ਫੂਲੇ ਮੰਝ ਬਾਰ ਮੈਂ ਪਿਰ ਕਰ ਬੌੜੇ ਕਿ ਇੱਥੇ ਬਸੰਤ ਵਰਗਾ ਰੰਗ ਹੈ, ਭੌਰੇ ਆਪਣੀ ਮਸਤੀ ਦੇ ਵਿੱਚ ਘੁੰਮ ਰਹੇ ਨੇ, ਫੁੱਲਾਂ ਦੀ ਇੱਕ ਆਪਣੀ ਮਹਿਕ ਹੈ, ਤੇ ਮੇਰਾ ਪਿਆਰਾ ਕਿੱਥੇ ਹੈ ਕਿ ਮੇਰਾ ਪਿਆਰਾ ਘਰ ਕਿਉਂ ਨਹੀਂ ਆਉਂਦਾ। ਹੁਣ ਇਹ ਪਿਆਰਾ ਰੱਬ ਦੇ ਲਈ ਹੈ ਕਿ ਮੇਰੇ ਅੰਦਰ ਜਿਹੜੀ ਪੀੜ ਹੈ ਰੱਬ ਤੋਂ ਵਿਛੋੜੇ ਦੀ, ਜੇ ਮੈਂ ਰੱਬ ਦੇ ਨਾਲ ਮਿਲਿਆ ਹੁੰਦਾ, ਰੱਬ ਦੀ ਕੁਰਬਤ ਹੁੰਦੀ, ਤੇ ਮੇਰੇ ਅੰਦਰ ਵੀ ਉਵੇਂ ਹੀ ਆਨੰਦ ਦੇ ਫੁਹਾਰੇ ਫੁੱਟ ਰਹੇ ਹੁੰਦੇ ਜਿਵੇਂ ਕਿ ਕੁਦਰਤ ਦੇ ਵਿੱਚ ਉਸ ਦਾ ਜਿਹੜਾ ਹੈ ਉਹ ਬਸੰਤ ਬਹਾਰ ਦਾ ਰੰਗ ਹੈ। ਪਿਰ ਘਰ ਨਹੀਂ ਆਵੇ ਧਨ ਕਿਉਂ ਸੁਖ ਪਾਵੇ। ਪੁਰਾਤਨ ਪੰਜਾਬੀ ਚ ਇਸਤਰੀ ਲਈ, ਪਤਨੀ ਲਈ ਲਫ਼ਜ਼ ਧਨ ਵੀ ਇਸਤੇਮਾਲ ਹੁੰਦਾ ਸੀ ਕਿ ਭਾਈ ਪਿਆਰਾ ਘਰ ਨਹੀਂ ਆਇਆ ਤੇ ਕਿਵੇਂ ਇਸਤਰੀ ਨੂੰ ਸੁਖ ਮਿਲੇ। ਬਿਰਹਿ ਵਿਰੋਧ ਤਨ ਛੀਜੈ ਕਿ ਮੇਰੇ ਅੰਦਰ ਤਾਂ ਪੈਂਗ ਆਫ ਸੈਪਰੇਸ਼ਨ ਹੈ, ਉਹ ਪੀੜ ਹੈ ਵਿਛੋੜੇ ਦੀ, ਜਿਹਨੇ ਮੇਰੇ ਸਰੀਰ ਨੂੰ ਤਨ ਨੂੰ ਕਮਜ਼ੋਰ ਕਰ ਦਿੱਤਾ ਹੈ। ਕਿਉਂਕਿ ਜਦੋਂ ਤੁਸੀਂ ਕਿਸੇ ਪੀੜ ਚੋਂ ਗੁਜ਼ਰ ਰਹੇ ਹੁੰਦੇ ਹੋ ਤੇ ਤੁਸੀਂ ਉਸ ਦਰਦ ਨੂੰ ਮਹਿਸੂਸ ਕਰਦੇ ਹੋ ਕਿ ਇਹ ਰੱਬ ਤੋਂ ਵਿਛੋੜੇ ਦੀ ਪੀੜ ਨੇ ਮੈਨੂੰ ਬੇਹਾਲ ਕੀਤਾ ਹੋਇਆ। ਔਰ ਬਾਹਰ ਕੁਦਰਤ ਦੇ ਵਿੱਚ ਕੀ ਹੋ ਰਿਹਾ, ਕੋਕਲ ਅੰਬ ਸੁਹਾਵੀ ਬੋਲੇ ਕਿ ਕੋਇਲ ਅੰਬ ਦੇ ਦਰਖਤ ਦੇ ਉੱਤੇ ਬੈਠੀ ਹੋਈ ਜਿਹੜੀ ਹੈ ਉਹ ਵਿਰਾਗ ਦੇ ਗੀਤ ਗਾ ਰਹੀ। ਕਿਉਂ ਦੁੱਖ ਅੰਕ ਸਹੀਜੈ ਕਿ ਉਹ ਆਪਣਾ ਦਰਦ ਬਿਆਨ ਕਰ ਰਹੀ ਹੈ ਕੋਕਲ। ਤੇ ਮੈਂ ਜਦੋਂ ਦੇਖਦੀ ਹਾਂ ਮੇਰੀ ਰੂਹ ਜਿਹੜੀ ਕਿ ਰੱਬ ਦੇ ਪਿਆਰ ਤੋਂ ਸਖਣੀ ਹੈ, ਰੱਬ ਮੇਰੇ ਕਰੀਬ ਨਹੀਂ ਹੈ, ਤੇ ਮੈਂ ਉਹੀ ਦਰਦ ਮਹਿਸੂਸ ਕਰ ਰਹੀ ਹਾਂ। ਤੇ ਬਾਹਰ ਜਿਹੜਾ ਉਹ ਬਸੰਤ ਬਹਾਰ ਵਰਗਾ ਮੌਸਮ ਹੈ, ਕੋਇਲ ਅੰਬ ਦੇ ਉੱਤੇ ਬੈਠੀ ਅੰਬ ਦੇ ਦਰਖਤ ਤੇ ਸੁਹਾਵੇ ਬੋਲ ਬੋਲ ਰਹੀ ਹੈ। ਭਵਰ ਪਵੰਤਾ ਫੂਲੀ ਡਾਲੀ ਕਿ ਚਾਰ ਚਫੇਰੇ ਜਿਹੜਾ ਭੌਰਾ ਹੈ ਉਹ ਗੇੜੇ ਦੇ ਰਿਹਾ ਹੈ। ਔਰ ਕਿਉਂਕਿ ਫਲਾਵਰਸ ਜਿਹੜੀਆਂ ਉਹਨਾਂ ਦੀਆਂ ਟਾਹਣੀਆਂ ਨੇ, ਉਹਨਾਂ ਦੇ ਉੱਤੇ ਫੁੱਲ ਜਿਹੜੇ ਨੇ ਉਹ ਮਹਿਕ ਰਹੇ ਨੇ। ਭਵਰ ਪਵੰਤਾ ਫੂਲੀ ਡਾਲੀ ਕਿਉਂ ਜੀਵਾਂ ਮਰ ਜਾਏ ਕਿ ਮੈਂ ਚਾਰ ਚਫੇਰੇ ਬਾਹਰ ਤਾਂ ਉਹ ਆਨੰਦ ਦੇਖ ਰਹੀ ਹੈ ਮੇਰੀ ਰੂਹ, ਪਰ ਅੰਦਰ ਮੇਰੇ ਇੱਕ ਮੁਰਦਨੀ ਛਾਈ ਹੋਈ ਹੈ, ਮੇਰੇ ਅੰਦਰ ਵੈਰਾਗ ਹੈ, ਮੇਰਾ ਤਨ ਛਿਜ ਰਿਹਾ ਕਿਉਂਕਿ ਮੇਰਾ ਰੱਬ ਮੇਰਾ ਪਿਆਰਾ ਮੇਰੇ ਕਰੀਬ ਨਹੀਂ ਹੈ। ਇਹ ਇਸ਼ਕ ਹਕੀਕੇ ਦੀ ਗੱਲ ਹੈ। ਨਾਨਕ ਚੇਤ ਸਹਿਜ ਸੁਖ ਪਾਵੇ। ਗੁਰੂ ਸਾਹਿਬ ਕਹਿੰਦੇ ਨੇ ਕਿ ਚੇਤ ਦਾ ਮਹੀਨਾ ਜਦੋਂ ਕਿ ਕੁਦਰਤ ਫੁੱਲ ਬਲੂਮ ਚ ਹੈ, ਯਾਦ ਦਹਾਨੀ ਕਰਵਾ ਰਹੀ ਹੈ ਕਿ ਉਸ ਵਾਹਿਗੁਰੂ ਨੂੰ ਚੇਤੇ ਰੱਖੋ, ਸਹਿਜ ਦੇ ਵਿੱਚ ਰਹਿੰਦੇ ਆ, ਤੇ ਉਸ ਵਾਹਿਗੁਰੂ ਦੀ ਆਮਦ ਦੇ ਨਾਲ ਜਦੋਂ ਸਾਡੇ ਦਿਲ ਦੇ ਤਖਤ ਦੇ ਉੱਤੇ ਆ ਕੇ ਬਿਰਾਜਮਾਨ ਹੋਏਗਾ ਜਾਂ ਬਿਰਾਜਮਾਨ ਹੁੰਦਾ, ਸਹਿਜ ਸੁਖ ਪਾਵੇ। ਫਿਰ ਹੀ ਸੁਖ ਮਿਲਦਾ ਹੈ, ਆਨੰਦ ਮਿਲਦਾ ਹੈ ਜੇ ਹਰ ਵਾਰ ਘਰ ਤਨ ਪਾਏ। ਕਿ ਜਿਸ ਤਰ੍ਹਾਂ ਇੱਕ ਬਿਰਹਾ ਦੇ ਵਿੱਚ ਕੁੱਠੀ ਹੋਈ ਪਤਨੀ ਨੂੰ, ਪਿਆਰੀ ਨੂੰ ਆਪਣੇ ਪਿਆਰੇ ਦਾ ਸੰਗ ਮਿਲਣ ਦੇ ਨਾਲ ਉਸ ਦੇ ਅੰਦਰ ਚਾਅ ਚੜ ਜਾਂਦਾ ਹੈ, ਉਸ ਦੇ ਅੰਦਰ ਇੱਕ ਆਨੰਦ ਆਉਂਦਾ ਹੈ। ਇਵੇਂ ਹੀ ਰੂਹਾਨੀ ਦੁਨੀਆ ਦੇ ਵਿੱਚ ਇਹ ਜਿਹੜੀ ਵਿਛੜੀ ਰੂਹ ਹੈ ਰੱਬ ਨਾਲੋਂ, ਜੇ ਵਾਹਿਗੁਰੂ ਪਿਆਰਾ ਆ ਕੇ ਦਿਲ ਦੇ ਤਖਤ ਤੇ ਬਿਰਾਜਮਾਨ ਹੋਏਗਾ, ਹਰ ਵਾਰ ਘਰ ਧਨ ਪਾਏ, ਤੇ ਫਿਰ ਜੇ ਉਹ ਰੱਬ ਜਿਹੜਾ ਵਰ ਰੂਪ ਦੇ ਵਿੱਚ ਆ ਕੇ ਉਸ ਸੂਲ ਦੇ ਨਾਲ ਜਿਹੜਾ ਉਹ ਕੁਰਬਤ ਕਰਦਾ ਤੇ ਇਹ ਅੰਦਰ ਇੱਕ ਸਹਿਜ ਜਾਗਦਾ ਹੈ, ਅੰਦਰ ਉਹ ਆਨੰਦ ਆ ਜਾਂਦਾ ਹੈ। ਔਰ ਫਿਰ ਉਹ ਝੂਮ ਕੇ ਪੜਨ ਵਾਲੀ ਹਾਲਤ ਹੁੰਦੀ ਹੈ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਏ।
ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਦੇ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਸੋ ਇਸ ਨਾਲ ਆਪਣੀ ਵਿਊਅਰਸ ਕੋਲ ਨੇ ਇਜਾਜ਼ਤ ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਬਣਾ ਸੁਣਾ ਗਿਆ ਦੋ ਦੇਖਦੇ ਰਹੋ TV84 ਲਾ ਦਿਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਬ ਰਾਖਾ